ਵਾਜਿਆਂ ਨਾਲ ਚੰਡ ਵੱਜ ਗਈ ਵੱਜ ਪਹਿਲੇ ਤੁਸੀਂ ਜਾਣਾ ਅੱਗੇ Okay. ਤੁਸੀਂ ਬਾਹਰ ਆ ਕੇ ਚੈਨਲ ਤੁਹਾਡਾ ਹੀ ਫੇਰ ਮੈਂ ਕਹਣਾ ਸਾਡੇ ਮਹੱਲੇ ਸੀ ਬਾਬਾ ਅੱਛਾ ਜੀ ਉਹਨੇ ਜਿੰਨ ਕੱਢੇ ਉਹਨੇ ਕਿਹਾ ਕੋਈ ਨਿਸ਼ਾਨੀ ਦੇ ਕੇ ਜੋ ਇਸ ਕਿਸਮ ਦੀ ਬਾਬੇ ਦੀ ਅੱਖ ਚੁੰਗਲ ਮਾਰ ਕੇ ਬਾਬਾ ਬਾਬਾ ਹਾਲੇ ਤੱਕ ਕਹਿੰਦੇ ਫਿਰ ਰਿਹਾ ਪਹਿਲੇ ਮੈਨੂੰ ਮਰਾਉਣਾ ਫਿਰ ਤੈਨੂੰ ਫਿਰ ਉਹਨੂੰ ਤਿੰਨ ਪੁੱਤ ਮਾਰ ਕੇ ਡਿਫਰੈਂਟ ਹੋ ਗਿਆ ਬਸ ਅੱਛਾ ਤੇ ਗਵਰਨਮੈਂਟ ਸਕੂਲਾਂ ਚ ਕਿ ਜਿੰਨ ਨਾਲ ਮੁਲਾਕਾਤ ਦਾ ਤਰੀਕਾ ਸਮਝਾਉਂਦੇ ਮੀਟਅਪ ਦਾ ਅੱਲਾਹੂ ਅੱਲਾ ਅੱਲਾਹੂ ਅੱਲਾ अस्सलाम वालेकुम टी टाइम में खुश आमदीद उस्ताद जी मैं एक इरादा कर लिया हाँ सही ਹਾਂ 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 अटल मैं एक प्रोग्राम शुरू करने लगा जिन के साथ जिनके साथ जिन साथ जिनके साथ जिन जिन अच्छा ओ Ghost. ओए ओए Ghost. जिन्नात जिन्नात चड़ेला टाइप ओए जिन के साथ एक कैमरा मैन मैनू चाहिदा वा बहादुर ਜਿਹੜਾ ਡਰੇ ਨਾ ਜਿਹੜਾ ਮੇਰੇ ਵਰਗਾ ਹੋਵੇ ਉਹ ਤੇ ਫਿਰ ਸਤਾਰ मुश्किल ਬਹਾਦਰ ਇੱਕ ਲੈਟ ਇੱਕ ਮਾਈਕ ਇੱਕ ਉਹ ਜਿਹੜਾ करना वो मशीन जी ब्लड ਮਸ਼ੀਨ प्रेशर ਬਲੱਡ ਪ੍ਰੈਸ਼ਰ ਵਾਲੀ ਜਿਹੜੀ ਹੁੰਦੀ ਉਹ ਸਿਕਿਉਰਿਟੀ ਵਾਲੇ अच्छा अच्छा ओए शुगर चेक करने वाली ਹੁੰਦੀ ਹੈ ਜਿਨ ਫਾਈਂਡਰ ਅੱਜ ਨੂੰ ਫਾਈਨ ਉਹ ਸ਼ੂਗਰ ਮਨ ਸ਼ੂਗਰ ਟਾਈਪ ਹੀ ਹੁੰਦੀ ਨਾ ਐ ਕਰਕੇ ਵਿੱਚ ਬੜਾ ਹੁੰਦਾ ਉਹ ਦੱਸਦੀ ਆ ਕਿ ਇੱਥੇ ਕੋਈ ਲਹਿਰ ਬਹਿਰ ਹੋ ਰਹੀ ਆ ਹਵਾ ਦੇ ਵਿੱਚ ਟੂ 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 ਇੰਜ ਹੁੰਦੀ ਉਹ ਸਾਰੀ ਉਹ ਹਾਂ ਲੇਕਿਨ ਉਹ ਟੂ ਟੂ ਵਾਲੀ ਤੇ ਮੈਂ ਜ਼ਿਆਦਾ ਨਹੀਂ ਕਰਨਾ ਸੀ ਉਹ ਬਲੀਵ ਮੈਂ ਆਪ ਗੱਲ ਕਰਾਂਗਾ ਅੱਗੇ ਜਾ ਕੇ ਸਤਾਰ ਜੀ ਜਿੰਨ ਗੱਲਬਾਤ ਨਹੀਂ ਕਰਦੇ ਸੁਣ ਲਾ ਨਾ ਮੈਂ ਪ੍ਰੋਗਰਾਮ ਸ਼ੁਰੂ ਕਰਾਂਗਾ ਜਿਨ ਕੇ ਸਾਥ ਪ੍ਰੋਗਰਾਮ ਦਾ ਨਾਮ ਹੈ ਜਿਨ ਕੇ ਸਾਥ ਓਕੇ ਜਿੰਨ ਜਾਨੀ ਕੇ ਸਾथ एक दिन जिनके साथ ਜਿਨ ਜਾਨੀ ਹਾਂ ਜਿੰਨ ਜੋੜੀ ਬਣ ਗਈ ਜਿੰਦ ਜਾਨੀ ਜਿਨ ਜਾਨੀ ਹਾਂ ਐ ਜਿੰਦ ਜਾਨੀ ਜਾਨੀ ਵਿਦ ਜਿਨ ਆਹਾ हाँ जानी विद जिन हाँ ये ठीक है जानी विद जानी विद जिन याद रखना कि जिन की तलाश हाँ लो जी पाकिस्तान एक फिल्म सी कातिल की तलाश दसो केड़े केड़े हीरो दी फिल्म सी ये शान सीगा पानी ਸ਼ੇਖ ਜਵੇ ਸਾਹਿਬ ਦੀ ਸਹੀ ਨਹੀਂ ਸ਼ਾਹ ਸਾਹਿਬ ਦੀ नहीं सारी में देखी नदीम साहब हाँ नदीम में ओए, मैं क्या- क्या लगा थे नदीम साहब दी फिल्म है कातिल की तलाश ਇਹ ਮੇਰਾ ਅੱਬਾ ਵੇਖਦਾ ਹੁੰਦਾ ਸੀ ਫਿਲਮ ਮੈਨੂੰ ਉਹਦੇ ਹਲਕੇ ਹਲਕੇ ਸੀਨ ਯਾਦ ਨੇ पुरानियां ਕਾਤਲ ਕੀ ਤਲਾਸ਼ ਹੋ ਇੱਕ ਜਗ੍ਹਾ ਤੇ ਜਾਂਦੇ ਫਿਰ ਉਹ ਜਾਲਾ ਮੱਕੜੀ ਨੇ ਲਾਇਆ ਤਾਂ ਉੱਥੋਂ ਬੰਦੂਕ ਨਾਲ ਜਾਲਾ ਇੱਕ ਸਾਈਡ ਤੇ ਕਰਕੇ ਅੰਦਰ ਇੰਨਾ ਕੁ ਸੀਨ ਮੈਨੂੰ ਯਾਦ ਖੈਰ ਜਿੰਨ ਦੀ ਗੱਲ ਹੋ ਰਹੀ ਸੀ ਭਾਜੀ ਗੱਲ ਇਹ ਆ ਕਿ ਮੇਰੇ ਨਾਲ ਜਾਏਗਾ ਕੋਈ मैं देखो ਨਹੀਂ ਨਹੀਂ ਸਹੀ ਦੱਸ मैं सही सही ओरिजिनल मैं लाऊंगा ਤਾਜੀ ਮੈਂ पर हौसला जड़ा ना अल्हम्दुलिल्लाह ਅਸੀਂ ਦੇਖੋ ਨਾ ਰਾਤ ਨੂੰ ਜਾਈਦਾ ਹੀ ਐਸੀ ਜਗ੍ਹਾ ਤੋਂ ਉਹ ਹੋਰ ਹਿਸਾਬ ਆ ਪਾਇਨ ਅਸੀਂ ਜਾਵਾਂ 100% ਦਾ ਇੱਕ ਰੱਖਣਾ ਮਿਸਾਲ ਆ ਮੈਂ ਇੱਕ ਕੋਠੀ 'ਚ ਵੜਦਾ ਕਿਸੇ ਖੰਡਰਾਜ 'ਚ ਠੀਕ ਹੈ ਮੈਂ ਤੈਨੂੰ ਕਹਿੰਦਾ ਕਾਸ਼ਿਫ ਦਾ ਅੰਦਰ ਜਾ ਕੇ ਵੇਖ ਕੇ ਆ ਕੀ ਹੈ ਮੈਂ ਦੇਖ ਕੇ ਆਉਂਗਾ ਭਾਈ ਇਨਸ਼ਾਅੱਲਾ ਮੈਂ ਵਜ਼ੂ ਕਰਕੇ ਜਾਊਂਗਾ ਮੈਨੂੰ ਸਾਰੀਆਂ ਸੂਰਤਾਂ ਆਉਂਦੀਆਂ ਪੜ੍ਹ ਕੇ ਸਕੂਨ ਅੰਦਰ ਅੱਲਾਹ ਦੇ ਫਜ਼ਲ ਕਰਾਂ ਹਾਂਜੀ ਹੋਤੀ ਯਾਰ ਸ਼ਕਲ ਚੈੱਕ ਕਰ ਗੁੱਜਰ ਬਾਦਸ਼ਾਹ ਤੂੰ ਗੁੱਜਰ ਜਦ ਇਨਸਾਨੀ ਕੰਮਾਂ ਚ ਮੈਂ ਜਿੰਨਾਂ ਨਾਲ ਤੁਸੀਂ ਮੈਨੂੰ ਉੱਥੇ ਹੀ ਪਤਾ ਚੱਲ ਗਿਆ ਸੀ ਤੁਸੀਂ ਸਟਕ ਗਏ ਜਦੋਂ ਮੈਂ ਜਿੰਨ ਕੇ ਸਾਥ ਸ਼ੁਰੂ ਕਰਨ ਲੱਗਾ ਲੈਟਣਾ ਸਟਕ ਗਏ ਸਟਕ ਨਹੀਂ ਗਏ ਦਾਨਿਸ਼ ਬਾਦਸ਼ਾਹ ਮੇਰੀ ਗੱਲ ਸੁਣ ਗੱਲ ਇਹ ਹੈ ਕਿ ਕੁਝ ਐਕਸਪੈਰੀਮੈਂਟ ਜ਼ਿੰਦਗੀ 'ਚ ਕਰਨੇ ਚਾਹੀਦੇ ਸਾਰੀ ਜ਼ਿੰਦਗੀ ਤੂੰ ਕੱਢ ਦਿੱਤੀ ਸਿਰਫ ਥੋੜੇ ਜਿਹੇ ਦਾਇਰੇ ਦੇ ਵਿੱਚ ਘਰੋਂ ਬਾਹਰ ਅਬਾਸ ਦੇ ਨਾਲ ਉੱਥੇ ਫਿਰ ਲਿਆ ਗੇਮਾਂ ਖੇਡ ਲੀਆਂ ਕਰ ਲਿਆ ਵਿਆਹ ਕਰਾ ਲਿਆ ਬੱਚੇ ਜੰਮ ਲਏ ਇੱਥੇ ਆ ਗਏ ਇੱਥੋਂ ਘਰ ਇੱਥੇ ਤੇਰੀ ਜ਼ਿੰਦਗੀ ਦਾ ਦਾਰੋ ਮਦਾਰਾ ਗੁੱਜਰ ਜ਼ਾਇਆ ਹੋ ਰਿਹਾ ਜ਼ਾਇਆ ਨਹੀਂ ਹੋ ਰਿਹਾ ਤੁਸੀਂ ਗੁੱਜਰ ਨੂੰ ਜ਼ਾਇਆ ਕਰਨ ਲੱਗੇ ਹੋ ਨਹੀਂ ਸਹੀ ਕਹਿ ਰਹੇ ਨਿਕਲ ਬਾਹਰ ਫਿਰ ਤੋਂ ਇੰਜੋਏ ਕਰ ਗੁੱਜਰ ਜ਼ਾਇਆ ਹੋ ਰਿਹਾ ਗੁੱਜਰਾਂ ਦਾ ਨਾਂ ਰੋਸ਼ਨ ਕਰਦੇ ਕਿ ਵੀ ਫਲਾਂ ਜਗ੍ਹਾ ਤੇ ਕੋਈ ਨਹੀਂ ਸੀ ਉੱਥੇ ਅੰਦਰ ਵੜਦਾ ਗੁੱਜਰ ਵੜਿਆ ਹਾਂ ਅਰੇ ਗੁੱਟ ਮਰੋੜ ਵੀ ਦੇ ਦਾਨਿਸ਼ ਗੁੱਜਰ ਦਾ ਦਾਨਿਸ਼ ਨਹੀਂ ਅਸੀਂ ਨਾਂ ਲੈਣਾ ਗੁੱਜਰ ਹਾਂ ਜ਼ਰਾ ਤਾਂ ਜਿੰਨਾਂ ਤੇ ਭਾਰ ਪਏ ਹਾਂ ਠੀਕ ਮੇਰੀ ਗੱਲ ਸੁਣ ਓਕੇ ਤੂੰ ਵੇ ਇੱਥੇ ਤੂੰ ਗੱਲ ਕਰਦਾ ਉੱਥੇ ਤੂੰ ਇਸ ਕਿਸਮ ਦਾ ਨੱਸੇ ਮੈਨੂੰ ਛੱਡ ਨਹੀਂ ਨਹੀਂ ਭਾਈ ਨਹੀਂ ਅਗਰ ਕੋਈ ਆਵਾਜ਼ ਵੂਜ਼ ਵੀ ਆਉਂਦੀ ਅੰਦਰੋਂ ਕੋਈ ਭਾਈ ਦੇਖੋ ਇਹ ਹੌਸਲਾ ਹੁੰਦਾ ਇਹਨਾਂ ਅੱਲਾਹ ਨੇ ਇਨਸਾਨ ਨੂੰ ਹੌਸਲਾ ਦਿੱਤਾ ਔਰ ਹਾਸ਼ਮੀ ਅਲਹਮਦੁਲਿਲਾ ਹਾਸ਼ਮੀ ਤੇ ਸਾਡੇ ਚ ਹੌਸਲਾ ਤਾਂ ਅੱਲਾਹ ਨੂੰ ਹੁੰਦਾ ਓਏ ਮੈਨੂੰ ਇੰਨਾ ਪਤਾ ਮੁੜ ਕੇ ਤੂੰ ਫੱਟੇ ਤੋਂ ਨਹੀਂ ਹਿੱਲਣਾ ਬਰਫ ਵਾਲੇ ਤੋਂ ਮੇਰਾ ਭਾਈ ਮੈਂ ਨਹੀਂ ਭਾਈ ਮੈਂ ਤਾਂ ਕਿਹਾ ਹੀ ਬਰਫ ਲੈਣ ਜਾਣਾ ਉੱਥੋਂ ਯਾਰ ਨਹੀਂ ਨਹੀਂ ਇਹਨਾਂ ਤਿਲਾਂ 'ਚ ਜਿੰਨ ਹੈ ਨਹੀਂ ਭਾਜੀ ਨਹੀਂ ਮੈਨੂੰ ਸਹੀ ਦੱਸ ਯਾਰ ਸਹੀ ਦੱਸ ਭਾਈ ਮੈਂ 100% ਤੁਹਾਡੇ ਨਾਲ ਹਾਂ ਇਨਸ਼ਾਅੱਲਾ ਮੈਂ ਪਤਾ ਕੀ ਇਹਦਾ ਮੈਂ ਪ੍ਰੋਮੋ ਵੀ ਬਣਾ ਰਿਹਾ ਇਹਦਾ ਮੈਂ ਸਾਰਾ ਠੀਕ ਹੈ। ਬੜਾ
ਉਹਦਾ ਡਿਫਰੈਂਟ ਜਿਹਾ ਉਹ ਜਿਹੜਾ ਹਾਰਰ ਓਕੇ ਫਾਈਨ ਠੀਕ ਆ ਓਕੇ ਉਸ ਤੋਂ ਬਾਅਦ ਇੱਕ ਹੋਰ ਸੇਮ ਮੇਰੇ ਨਾਂ ਦਾ ਮੇਰੇ ਬੁੱਧ ਨਾਂ ਦੇ ਭਾਈ ਨੇ ਇੱਕ ਕਰਦੇ ਨੇ ਸ਼ੋਏ ਉਹਨਾਂ ਦਾ ਨਾਮ ਵੀ ਸਜਾਦ ਆ ਸਜਾਦ ਸਲੀਮ। ਸਲੀਮ ਹਾਂਜੀ। ਮੇਰੇ ਬੁੱਧ ਨਾਂ ਵੀ ਸਲੀਮ ਆ ਕੈਸਾ ਇਤਫਾਕ ਹੈ ਵਾਹ 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 ਕਾਪੀਰਾਈਟ ਨਾ ਆ ਜਾਵੇ ਸਾਜੀ ਤਾਂ ਸਜਾਦ ਸਲੀਮ ਸਜਾਦ ਕਿਹਦਾ ਅੱਬੂ ਦਾ ਨਹੀਂ ਇਹ ਨਾਮ ਤੋਂ ਨਹੀਂ ਉਹਨਾਂ ਨੇ ਆਪਣਾ ਨਾਂ ਰੱਖਿਆ ਮੇਰਾ ਨਾਮ ਵੀ ਸਜਾਦ ਸਲੀਮ ਅੱਛਾ। ਇਤਫਾਕ ਚੈੱਕ ਕਰ ਕਿਆ ਬਾਤ ਸਜਾਦ ਸਲੀਮ ਸਜਾਦ ਸਲੀਮ ਫਿਰ ਜ਼ੇਨ ਵੀ ਰਲਦੇ ਉਹ ਵੀ ਜਿੰਨਾ ਮਗਰ ਪਏ ਇਹ ਵੀ ਨਹੀਂ ਮੈਂ ਅੰਦਰ ਉੱਤੋਂ ਦੀ ਜਾਣਾ ਕੰਮ ਹਾਂਜੀ ਅੱਛਾ ਮਗਰ ਅਸੀਂ ਗੁਫ਼ਤਗੂ ਪ੍ਰੋਪਰ ਕਰਨੀ ਪਾਏ ਮੈਂ ਕੋਈ ਉਹ ਨਹੀਂ ਕੰਮ ਕਰਨਾ ਕਿ ਇੱਕ ਬੰਦਾ ਵੀ ਇੱਕ ਵੇ ਗੱਲ ਕਿ ਵੀ ਐਵੇਂ ਫੇਕ ਆ ਜੀ ਨਾ ਓਏ ਮੈਂ ਉਹ ਸ਼ੋਅ ਅਪਲੋਡ ਹੀ ਨਹੀਂ ਕਰਨਾ ਜਿਹਦੇ ਚ ਜਿੰਨ ਹਾਜ਼ਰ ਨਾ ਹੋਇਆ ਬਸ ਫਿਰ ਮੈਂ ਸਮਝ ਗਿਆ ਇਹਨਾਂ ਨੇ ਵੀ ਦੇਖੋ ਨਾ ਐਵੇਂ ਮੈਂ ਜਾ ਕੇ 40 ਮਿੰਟ ਤੁਹਾਡੇ ਜ਼ਾਇਆ ਕਰਦੇ ਆ ਬੈਕਗ੍ਰਾਉਂਡ ਲਾ ਕੇ ਡਾਰਕ ਜੀ ਲਾਈਟ ਲਾ ਕੇ ਯਹਾਂ ਹੈ ਕਰਕੇ ਐਂਡ ਤੇ ਪਤਾ ਕਿ ਇਹ ਹੈ ਨਹੀਂ ਮੈਂ ਸ਼ੋਅ ਰਿਕਾਰਡ ਕਰਨਾ ਅਪਲੋਡ ਉਹ ਕਰਨਾ ਜਿਹਦੇ 'ਚ ਤੁਹਾਨੂੰ ਕੁਝ ਨਜ਼ਰ ਆਵੇ ਬਿਲਕੁਲ ਪੰਜ ਬਣਦਾ ਇਹ ਵੀ ਹੋ ਸਕਦਾ ਕਿ ਤੁਸੀਂ ਜਿਨ੍ਹਾਂ ਨੂੰ ਫੜਨ ਜਾਓ ਜਿਹਨਾਂ ਕੋਈ ਕਹਿਣਾ ਸੀ ਤੁਹਾਡੇ ਫੈਨ ਆ ਤੁਹਾਡਾ ਸ਼ੋਅ ਦੇਖ ਕੇ ਮੈਂ ਸਟ੍ਰੈਸ ਚੋਂ ਨਿਕਲਿਆ ਵਾਂ ਫੇ ਜੇ ਤਾਂ ਤੁਹਾਡੇ ਕੋਲ ਬਾਹਰ ਆਉਣਗੇ ਮੈਂ ਫੜਨ ਨਹੀਂ ਜਾਣਾ ਮੈਂ 1 to 1 ਮੁਲਾਕਾਤ ਕਰਨੀ ਗੱਲਾਂ ਨਹੀਂ ਗੁਫ਼ਤਗੂ ਕਰਨੀ ਨਾ ਦੇਖੋ ਗੁਫ਼ਤਗੂ ਸ਼ਨੀ ਤੋਂ ਗੁਫ਼ਤਗੂ ਕਰਨੀ ਗੋਲ ਮਿਲਸ ਕਾਨਫਰੰਸ ਯਾਨੀ ਕਿ ਨਹੀਂ ਉੱਥੇ ਜਿਹੜਾ ਵੀ ਹੋਇਆ ਭਾਵੇਂ ਚੌਰਸ ਵੀ ਹੋਇਆ ਮੈਂ ਨਾਮ ਵੀ ਹੋਇਆ ਮੇਜ਼ ਕੋਈ ਗੱਲ ਨਹੀਂ ਸਰ ਜਿੰਨਾ ਦੀ ਜ਼ੁਬਾਨ ਹੋਰ ਹੁੰਦੀ ਆ ਉਹ ਸਹੀ ਗੱਲ। ਨਾਲੇ ਕੈਮਰੇ 'ਚ ਰਿਕਾਰਡ ਹੀ ਨਹੀਂ ਹੁੰਦੇ, ਰਿਕਾਰਡ ਹੀ ਨਹੀਂ ਹੋਣੇ। ਸ਼ੀਸ਼ੇ 'ਚ ਨਜ਼ਰ ਹੀ ਨਹੀਂ ਆਉਂਦੇ ਸਰ ਉਹ ਮੈਂ ਥਰਮਾਮੀਟਰ ਜਿਹੜਾ ਟੂੰ ਹਾਂ ਉਹ ਪਹਿਲੇ ਸੈਸਰੀ ਜਿਹੜੀ ਉਹ ਹੁਣ ਮੇਰੀ ਗੱਲ ਸੁਣੋ ਉਹ ਕਿੱਥੋਂ ਮਿਲੇਗਾ ਉਹ ਪਾਇਆ ਨਾ ਤਾਂ ਅਮੀਪੁਰ ਬਾਜ਼ਾਰ ਮਿਲ ਲੈਣਾ ਮਿਲ ਜਾਂਦੇ ਭਾਣੇ ਵੀ ਯਾਰ ਮਿਲਦਾ ਭਾਜੀ ਜਿਹੜੇ ਮੈਡੀਕਲ ਸਟੋਰ ਦਾ ਕੰਮ ਨਹੀਂ ਕਰਦੇ ਉਹ ਖਰਾਬ ਵੀ ਹੁੰਦੇ ਕੋਈ ਨਸਲੀ ਕੋਈ ਜਿੰਨ ਫੜਨ ਵਾਲਾ ਜਿਹੜਾ ਕੋਈ ਵਾਕਿਆ 100% ਦੱਸੇ ਪਰ ਚੈਨਾ ਦਾ ਲੈ ਲਵਾਂ ਮੈਂ ਨਹੀਂ ਅੱਛਾ ਲੱਗਦਾ ਨਾ ਪਾਇਆ ਉਹ ਬੱਕਰੀ ਤੇ ਵੀ ਬੋਲੀ ਜੇ ਮੱਛਰ ਤੇ ਬੋਲੀ ਜਾਵੇ ਆਹੋ ਇਹ ਨਾ ਹੋ ਤੁਸੀਂ ਨਸ਼ੇ ਫੜ ਲਿਆ ਉਹਦੇ ਨਾਲ ਆਹੋ ਨਵਾਂ ਲੈਣਾ ਵਾ ਕਿ ਚੱਲਦਾ ਚਲਾਇਆ ਨਹੀਂ ਨਵਾਂ ਲੈਣਾ, ਨਵਾਂ ਨਵਾਂ ਡੱਬੇ ਲੇਕਿਨ ਉਹ ਜਾਪਾਨੀ ਲੈਣਾ ਕੋਈ ਪਰ ਜਿਨੋਕੇਸ਼ਨ ਸੀ ਕੰਪਨੀ ਉਹਨਾਂ ਦਾ ਹੈਗਾ ਜੀ ਕਿਹੜੀ ਜਿਨੋਕੇਸ਼ਨ ਜਿਨੋਕੇਸ਼ਨ ਸਾਜੀ ਜਿੰਨਾਂ ਦੇ ਬਾਰੇ 'ਚ ਜਿੰਨੀਆਂ ਮਿਲਣ ਵਾਲੀਆਂ ਚੀਜ਼ਾਂ ਅਸੀਂ ਤੇ ਦੁਨੀਆ 'ਚ ਨਾਮ ਕਿ ਉਰਦੂ ਬਾਜ਼ਾਰੋਂ ਮਿਲਦੀਆਂ ਹਾਂਜੀ ਭਾਈ ਜੀ ਮੈਂ ਤੁਹਾਨੂੰ ਦੱਸਦਾ ਮੇਰੇ ਇੱਕ ਹਾਫਿਜ਼ ਸਾਹਿਬ ਆਪਣੇ ਦੋਸਤ ਨੇ ਹਾਂਜੀ ਉਹਨਾਂ ਨੇ ਮੈਂ ਕਹਿਣਾ ਮੈਨੂੰ ਕੁਝ ਐਸਾ ਦੱਸ ਦਿਓ ਪੜ੍ਹਨ ਲਈ ਕਿ ਮੈਂ ਤੋਂ ਖਲੋ ਕੇ ਪੜਾਂ ਅਗਰ ਉੱਥੇ ਹੋਵੇ ਤੇ ਉਹ ਕਵੇ ਕਿ ਹਾਂਜੀ ਜਨਾਬ ਹਾਜ਼ਰ ਜਨਾਬ ਆ ਗਏ ਆ ਠੀਕ ਹੈ ਨਾ Yes, ਹਾਜ਼ਰ sir. ਨਹੀਂ ਇਹ ਪਤਾ ਕਿ ਇਹ ਜਿਹੜਾ ਨਾ ਨਿਜ਼ਾਮ ਮਸ਼ੀਨੀ ਇਹ ਚੀਜ਼ ਪਾਣੀ ਸਹੀ ਹੈਗਾ ਭਾਈ ਇਹਦਾ ਕੋਈ ਏਡਾ ਨਹੀਂ ਹੈਗੀ ਗੱਲਬਾਤ ਲੇਕਿਨ ਇਹ ਆ ਕਿ ਮੈਂ ਐਸਾ ਨਿਜ਼ਾਮ ਕਰਾਂਗਾ ਕਿ ਮੈਂ ਯਾਰ ਦੇਖ ਮੈਨੂੰ ਪਤਾ 10-12 ਸ਼ੋਅ ਇਦਾਂ ਦੇ ਚੱਲ ਰਹੇ ਨੇ ਮੈਂ ਪਾਗਲ ਉਦਾਂ ਦਾ ਸ਼ੁਰੂ ਕਰ ਲਵਾਂ ਮੈਂ ਉੱਤੋਂ ਦੀ ਆਉਣਾ ਵਾਂ ਹਾਏ ਇਹਨਾਂ ਨੇ ਜਿਹਨੂੰ ਉੱਤੋਂ ਫੜਨੇ ਆ ਅੱਛਾ ਠਹਿਰੋ ਤੁਸੀਂ ਮੇਰੇ ਨਾਲ ਹੈ ਉਹ ਟੀਮ ਵਰਕ ਬਣਾਵਾਂਗੇ ਮੈਂ ਕੱਲਾ ਅੱਗੇ ਜਾਵਾਂ ਨਹੀਂ ਭਾਈ ਟੀਮ ਵਰਕ ਨਹੀਂ ਨਹੀਂ ਕੱਲਾ ਹੀ ਮੈਂ ਜਾਵਾਂ ਮੈਂ ਨਾਲ ਥੋੜਾ ਤੂੰ ਐਸੇ ਕੀ ਜਾਏਗਾ ਮੈਂ ਐਸਾ ਭਾਣ ਜਿੰਨਾ ਗੁਫ਼ਤਗੂ ਪਹਿਲੇ ਜਾ ਕੇ ਕਰਾਂਗਾ ਕਿ ਭਾਣ ਆਏ ਹਾਂ। ਤੇ ਅਗਲਾ ਤੁਹਾਡਾ ਕੋਈ ਮੁਸ਼ਾਵਰਤ ਤੇ ਜ਼ਿੰਦਗੀ ਕਰਨਾ ਚਾਹ ਰਿਹਾ ਉਹ ਭਾਈ ਜਿਹਨੇ ਤੇਰਾ ਸਾਲਾ ਨਹੀਂ ਹੈਗਾ ਵੀ ਮੁਸ਼ਾਵਰਤ ਜ਼ਿੰਦਗੀ ਆ ਉਹ ਕਿਤੇ ਵਾਈਟ ਕੈਸਟ ਨਾਲ ਨਹੀਂ ਆਉਣਾ ਜਿਹਨੇ ਵੀ ਤੈਨੂੰ ਪ੍ਰੋਗਰਾਮ ਦੇਣ ਆਉਣਾ ਅੱਛਾ ਵਾਈਟ ਕੈਸ ਕੀ ਹੁੰਦਾ ਭਲਾ ਆੜਾ ਤੂੰ ਪ੍ਰੋਗਰਾਮ ਕਰਦਾ ਵਾ ਅੱਛਾ ਯਾਰ ਮੇਰੀ ਗੱਲ ਸੁਣਨਾ ਮੈਂ ਕਹਿ ਰਿਹਾ ਤੂੰ ਚਲੋ ਮੇਰੇ ਨਾਲ ਤੂੰ ਹਾਂਜੀ, ਮੈਂ ਨਾਲ ਭਾਈ। ਡਨ ਹੋ ਗਿਆ ਭਾਈ ਦਾਨਿਸ਼ ਇਹਨੇ ਕੁਛ ਕਰਕੇ ਮਰਨਾ ਵਾ ਕੁਛ ਕਰਕੇ ਮਰੋ ਦੁਨੀਆ ਤੇ ਇਤਿਹਾਸ ਰਚ ਇਤਿਹਾਸ ਇੱਥੇ ਕਰਕੇ ਨਾ ਮਰ ਜੀ ਇੱਥੇ ਹੀ ਕਰਕੇ ਭਾਵੇਂ ਢੇਰੀ ਲਾ ਕੇ ਮਰਿਆ ਹੋਵੇ ਨਹੀਂ ਕੁਛ ਕਰਕੇ ਮਰਨਾ ਦਾਨਿਸ਼ ਸਾਹਿਬ ਆਪਾਂ ਠੀਕ ਹੈ ਜੀ ਮੈਂ ਤੁਹਾਨੂੰ ਮਨਾ ਕਰਕੇ ਮਰੇਗਾ ਹੁਣ ਇਤਿਹਾਸ ਚ ਆਪਾਂ ਨਾ ਪੈ ਦੇਖ ਮੇਰੀ ਗੱਲ ਸੁਣ ਤੂੰ ਕਦੀ ਆਪਣੀ ਲਾਈਫ ਚ ਤੇਰੀ 30-35 ਸਾਲ ਉਮਰ ਹੋ ਗਈ ਕਦੀ ਸੁਣਿਆ ਵੀ ਜਿੰਨ ਨੇ ਬੰਦੇ ਨੂੰ ਮਾਰ ਦਿੱਤਾ ਜੀ ਫਲਾਂ ਜੀ ਦੋਸੀ ਉਹ ਜੀ ਤੁਰਿਆ ਜਾਂਦਾ ਸੀ ਜਿੰਨ ਨੇ ਮਾਰ ਦਿੱਤਾ ਨਹੀਂ ਭਾਈ ਇਹ ਤੇ ਗੱਲ ਤੈਨੂੰ ਇਹ ਸਿਰਫ ਡਰ ਆ ਤੈਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਇਹ ਮਗਰ ਤੋਂ ਪਹਿਲੇ ਸੌਣ ਵਾਲਾ ਬੰਦਾ ਵਾ ਇਹਨੂੰ ਪੁਰਕਰਾ ਦਿਓ ਜਿਹਨਾਂ ਦੀਆਂ ਚੀਕਾਂ ਕਢਾਉਣ ਵਾਲਾ ਰੰਗ ਇਹਦਾ ਤੇ ਫੇਰ ਤੇ ਕੋ ਡਰਦੇ ਆ ਹਾਂਜੀ ਸਾਡੀ ਪਰਵਰਿਸ਼ ਹੋਰ ਹਿਸਾਬ ਦੀ ਉਹ ਪਰਵਰਿਸ਼ ਨੂੰ ਛੱਡ ਦੁਨੀਆ ਤੇ ਕੁਝ ਕਰਕੇ ਮਰ ਏ ਮੈਨੂੰ ਤਾਂ ਲੱਗਦਾ ਜਿੱਦਾਂ ਤੇਰੇ ਨੈਣ ਨਕਸ਼ੇ ਤੋਂ ਪਲਿਆ ਕੋ ਕਾਪ ਚ ਤੂੰ ਅਗਰ ਇਹ ਹਾਲੇ ਮੈਂ ਜਿੰਨਾ ਤੋਂ ਪੁੱਛਿਓ ਬਗੈਰ ਤੈਨੂੰ ਲੈ ਦਿਆਂ ਨਾ ਉਹਨਾਂ ਦਾ ਪਤਾ ਨਹੀਂ ਕੀ ਇਜਾਜ਼ਤ ਨਹੀਂ ਲਈ ਉਹਨਾਂ ਕੋਲ ਆਈ ਨਾ ਤੇਰਾ ਜਿੱਦਾਂ ਨੈਣ ਨਕਸ਼ਾ ਤੈਨੂੰ ਜਿੰਨ ਨੇ ਕਹਿਣਾ ਭਾਜੀ ਬਾਹਰ ਜਾਓ ਸਾਡੇ ਬੱਚਿਆਂ ਦਾ ਮਾਹੌਲ ਖਰਾਬ ਹੋ ਗਿਆ ਮੈਂ ਤੈਨੂੰ ਕਹਿ ਰਿਹਾ ਤੂੰ ਬਹੁਤ ਕਾਰਾਮਦ ਹੋਏਗਾ ਸਭ ਤੋਂ ਪਹਿਲੇ ਅੰਦਰ ਜਾ ਕੇ ਨਾ ਕਮਾਂਡ ਤੂੰ ਕਰਨੀ ਹੈ ਉਹ ਨਹੀਂ ਉਸਤਾਦ ਜੀ ਮੈਂ ਡਰ ਖੌਫ ਮੇਰੇ ਅੰਦਰ ਬਹੁਤ ਆ ਮੈਂ ਨਾ ਯਾਰ ਇਹ ਕੁਛ ਨਹੀਂ ਕਹਿੰਦੇ ਇਹ ਕੁਛ ਨਹੀਂ ਕਹਿੰਦੇ ਇਹ ਐਵੇਂ ਗੱਲਾਂ ਹੀ ਨੇ ਉਹ ਤੇਰਾ ਰੰਗ ਜਿੰਨਾ ਤੋਂ ਵੀ 2 ਨੰਬਰ ਅੱਗੇ ਆ ਤੂੰ ਤਾਂ ਜਿਹਨੂੰ ਤਬਾਹ ਕਰ ਦਵੇਂ ਸੀਰੀਅਸਲੀ ਉਸਤਾਦ ਜੀ ਨਾਜ਼ੁਕ ਤਬੀਅਤ ਘਰ ਵਿੱਚ ਮੈਂ ਇਕੱਲਾ ਵਾਸ਼ਰੂਮ ਨਹੀਂ ਜਾਂਦਾ ਮੇਰਾ ਹੋਰ ਹਿਸਾਬ ਆ ਮੈਂ ਇੰਨਾ ਚੀਜ਼ਾਂ ਤੋਂ ਯਾਰ ਫਿਰ ਤੂੰ ਗੁੱਜਰ ਕਾਹਦਾ ਵਾ ਹਾਏ ਕਾਹਦਾ ਗੁੱਜਰ ਆ ਫਿਰ ਤੂੰ ਗੁੱਜਰਾਂ ਦਾ ਤੇ ਹਾਤਿਆਂ 'ਚ ਦੂਰ ਦੂਰ ਮੱਝਾਂ ਦੇ ਕੱਲਾ ਗੁੱਜਰ 25 ਮੱਝਾਂ ਨੂੰ ਰਾਤ ਨੂੰ ਜਾ ਕੇ ਦੇਖਭਾਲ ਕਰ ਰਿਹਾ ਕੋਈ ਡਰ ਖੌਫ ਨਹੀਂ ਪਤਾ ਲੱਗਦਾ ਯਾਰ ਤੂੰ ਆ ਲੈ ਉਹ ਗੁੱਜਰ ਹੋਰ ਹੁੰਦੇ ਆ ਇਹਨੇ ਪਿਛਲੀ ਵਾਰੀ ਮੇਲੇ ਤੇ ਖੁਸਰੇ ਕੋ ਚੰਡਾ ਖਾਧੀਆਂ ਵਾ
ਇਹ ਕੁਕੜੀਆਂ ਵਾਲਾ ਗੁੱਜਰ ਆ। ਜਿਹੜਾ ਪਾ ਨਹੀਂ ਲਾਉਂਦਾ ਹੁੰਦਾ ਇੰਜ ਕਰਕੇ ਆਹੋ। ਉਹ ਚਮਚੀ ਰੱਖ ਕੇ ਤੇ ਉਹ ਲੋਧਾ ਕੀਤਾ ਮੇਲੇ ਚ ਦੌੜਦਾ ਘਰ ਆਇਆ ਇਹ। ਨਹੀਂ ਉਸਤਾਦ ਜੀ ਝੂਠ ਬੋਲ ਰਿਹਾ। ਹੁਣ ਅਸੀਂ ਪੜ੍ਹ ਲਿਖ ਕੇ ਬੀਕਨ ਹਾਊਸ 'ਚ ਜਾਣਾ ਇੱਧਰ ਉੱਧਰ। ਤੈਨੂੰ ਮੈਂ 50,000 ਰੁਪਏ ਇੱਕ ਪ੍ਰੋਗਰਾਮ ਦਾ ਦੇਣਾ ਹੀ। ਗਣੇਸ਼ ਹੌਸਲਾ ਕਰ ਲਾ। ਤੇ ਜੇ ਜਿੰਨ ਉੱਥੇ ਨਾ ਹੋਇਆ ਤੇ ਫਿਰ ਵੀ ਤੈਨੂੰ 50 ਦੇਣਾ। ਮੈਂ ਲੈਣਾ ਹੀ ਨਹੀਂ 50 ਉਸਤਾਦ ਜੀ। ਮੇਰੀ ਗੱਲ ਸੁਣੋ, ਤੁਸੀਂ ਵੀ ਐਵੇਂ ਵੱਧ ਕੇ ਨਾ ਅੱਗੇ ਆਓ। ਇਹ ਹੋਰ ਸਿਸਟਮ ਆ। ਤੁਸੀਂ ਇਹ ਗੱਲ ਤਾਂ ਸੁਣੀ ਹੈ ਨਾ ਕਿ ਚੰਗੇ ਜਿੰਨ ਵੀ ਹੈ ਵਾ ਤੇ ਮਾੜੇ ਵੀ ਹੈ ਵਾ। ਹਾਂ, ਤੇ ਮਾੜੇ ਬੰਦੇ ਦਾ ਹਾਲ ਬੁਰਾ ਕਰ ਦਿੰਦੇ ਆ। ਤੇ ਜਿੱਥੇ ਮਾੜਾ ਜਿੰਨ ਹੋਏਗਾ ਉੱਥੇ ਅਸੀਂ ਤੈਨੂੰ ਅੱਗੇ ਕਰਾਂਗੇ। ਹਾਂ ਜਿੱਥੇ ਚੰਗਾ ਤੇਰਾ ਜੋਲੀ ਟੈਪ ਹੋਇਆ ਉੱਥੇ ਇਹਨੂੰ ਅੱਗੇ ਕਰਾਂਗੇ। ਮੈਂ ਕਰਾਂਗਾ। ਜ਼ਰਾ ਗਾਣੇ ਛਾਣੇ ਪੈਰੋਡੀਆਂ ਸੁਣਾਏਗਾ। ਉਹ ਯਾਰ ਜਿੰਨ ਬੇਸਿਕਲੀ ਮਾੜਾ ਹੋਵੇ ਚੰਗਾ ਹੋਵੇ, ਤੁਸੀਂ ਜਦੋਂ ਉਹਨੂੰ ਤੰਗ ਕਰਨਾ ਨਾ ਉਦੋਂ ਹੀ ਧੜਤੇ ਉਹਨੇ ਨੇ ਯਾਰ attack ਕਰਨਾ। ਉਹ ਵੀ ਸਾਡੇ ਇੱਥੇ ਦੁਨੀਆ ਦੇ ਨੇ। ਮਾੜਾ ਹੈ ਤੇ ਮਾੜਾ ਸਹੀ ਸਾਡਾ ਜਿੰਨ ਤੇ ਹੈ। ਨਹੀਂ ਉਸਤਾਦ ਜੀ, ਇਹ ਬਿੰਗਾ ਚੀਬਾ ਕਰ ਦਿੰਦੇ ਬੰਦੇ ਨੂੰ। ਉਹ ਅੱਗੇ ਹੋੜੇ ਨਾ ਐ ਕਰ ਉਹ ਨਹੀਂ ਸਾਰੀ ਜ਼ਿੰਦਗੀ ਅੱਖ ਨਾ ਖੁੱਲ ਸਕੇ। ਉਹ ਤੇ ਇਹਨਾਂ ਤੇ ਹੋਣਾ ਵਾ ਜਿੱਦਾਂ ਦਾ ਤੂੰ ਆਪਣੇ ਰੰਗ ਨੂੰ ਨਹੀਂ ਬਚਾ ਸਕਦਾ। ਕਿਵੇਂ ਕਰ ਦਿੰਦੇ ਆਦੇ ਐ ਤੇ ਬਸ ਠੀਕ। ਅਸੀਂ ਤੈਨੂੰ ਇੱਥੇ ਨਾਲ ਇਹਦੇ ਚ ਫਲੂਟ ਵਾੜ ਦਿਆਂਗੇ। ਹਾਂ ਤੁਹਾਨੂੰ ਮਜ਼ਾਕ ਸੁਣ ਕਹਿੰਦੇ, ਮੈਂ ਯਕੀਨ ਮੰਨੋ ਮੈਂ ਤੁਹਾਨੂੰ ਵੀ ਬਚਾਉਣਾ ਚਾਹਨਾ। ਹੋਰ ਕੰਮਾਂ 'ਚ ਮੈਂ ਮੰਨਦਾ ਕਿ ਓਏ ਤੁਹਾਡਾ ਅਸੀਂ ਇਕੱਲੇ ਨਹੀਂ ਹੋਣਾ, ਅਸੀਂ ਲਾਈਵ ਜਾਵਾਂਗੇ। ਸਾਡੇ ਨਾਲ ਆਡੀਅנס ਹੋਏਗੀ ਸਾਰੀ। ਜਿੰਨ ਦਾ ਕੱਦ ਕਿੰਨਾ ਹੁੰਦਾ ਪਤਾ? ਯਾਰ ਇਹ ਮੁਖਤਲਿਫ ਕੱਦਾਂ ਦੇ ਹੁੰਦੇ। ਛੋਟੇ ਕੱਦ ਦਾ ਵੀ ਹੁੰਦਾ, ਵੱਡੇ ਕੱਦ ਦਾ ਵੀ ਹੁੰਦਾ। ਛੋਟੇ ਤੋਂ ਛੋਟਾ ਵੀ ਟਾਵਰ ਜਿੱਡਾ ਹੁੰਦਾ। ਉਹ ਨਹੀਂ ਓਏ, ਇਹ ਤੂੰ ਗੱਲਾਂ ਸੁਣੀਆਂ ਸਿਰਫ। ਅੱਲਾ ਮਾਫੀ ਦੇਵੇ ਜਿੰਨ ਦਾ ਕੱਦ ਦੱਸੀ ਜਾਂਦਾ ਵੀ ਤੂੰ ਕਿਤੇ ਸੂਟ ਸੀ ਕੇ ਦੇਣਾ। ਨਹੀਂ ਟਾਵਰ ਜਿੰਨਾ ਹੁੰਦਾ ਤੇ ਨਿੱਕੇ ਜਿਹੇ ਘਰ ਚ ਕਿੱਦਾਂ ਰਹਿੰਦੇ ਆ। ਹਾਂ ਉਹ ਤੇ ਉਹਦੀ ਸ਼ਕਤੀ ਹੈ। ਨਾ ਨਾ ਨਾ। ਗਾਇਬ ਹੋ ਕੇ ਬੰਦੇ ਦੇ ਵਿੱਚ। ਤਾਂ ਜੀ ਇਹ ਪਹਾੜਾਂ ਜਿੱਡੇ ਹੁੰਦੇ, ਇਹਨਾਂ ਦਾ ਐਡਾ ਪੈਰ, ਐਡਾ ਨਾਖੂਨ। ਉਹ ਭਾਈ ਇੱਕ ਵਾਸੀ ਘਰ ਚ ਵੜਨਾ, ਉਹਦੇ ਅੰਦਰ ਕਮਰੇ ਦੇ ਵਿੱਚ ਉਹਨੇ ਤੈਨੂੰ ਉੱਥੇ ਜ਼ਾਹਰ ਗੱਲਬਾਤ ਕਰਨੀ। ਉਹ ਤੈਨੂੰ ਕਹੇਗਾ ਹਾਂ ਬਈ ਦਾਨਿਸ਼ ਬਾਦਸ਼ਾਹ ਕਿੱਧਰ। ਆਹੋ ਆਹੋ ਜਿਸੇ ਤੋਂ ਕਹਿ ਨੇ ਤੂੰ ਇੱਕ ਵਾਰੀ ਉਹਦੇ ਮੱਥੇ ਲੱਗਣਾ, ਤੈਨੂੰ ਆਪਣੇ ਰੰਗ ਤੇ ਨਹੀਂ ਪਤਾ। ਹੋ ਸਕਦਾ ਉਹ ਗੁੱਜਰ ਬਰਾਦਰੀ ਦੇ ਨਿਕਲਿਆ ਵੀ ਜਿਹੜਾ ਵਾ। ਸਾਡਾ ਨਹੀਂ ਯਾਰ ਇਹ ਮਜ਼ਾਕ ਤੋਂ ਇਲਾਵਾ ਦਾਨਿਸ਼ ਸਾਹਿਬ ਇਹ ਓਕੇ ਕਰੋ, ਤੁਹਾਡੀ ਮਿਹਰਬਾਨੀ। ਭਾਜੀ ਮੈਂ ਓਕੇ ਇੱਕ ਸ਼ਰਤ ਤੇ ਕਰਾਂਗਾ, ਫਿਰ ਜੱਟ ਵੀ ਜਾਵੇ। ਜਾਟਲ ਮੈਂ ਬਾਅਦ ਚ ਆਉਣਾ ਨਾ। ਮੇਰੇ ਉਹ ਕੱਚ ਪਾਕੀ ਜੇ ਮੈਂ ਭਾਈ ਨਹੀਂ ਭੈਣ, ਜੇ ਹੁਣ ਇੱਥੇ ਤੱਕ ਤੁਰੇ ਆ ਨਾ ਨਾਲ ਹਰ ਸ਼ੋਅ ਚ ਤੇ ਅੱਗੇ ਵੀ ਨਾਲ ਜਾਣਾ ਪੈਣਾ। ਮੈਂ ਕਰੋ ਹੌਸਲਾ ਕਰੀਦਾ ਹੁੰਦਾ। ਹੌਸਲਾ ਮੈਂ ਤੇਰੇ ਤੋਂ ਛੋਟਾ ਜਿਹਾ ਹੌਸਲਾ ਇੰਨਾ ਕਰ ਲਿਆ ਤਾਂ ਤੂੰ ਕਿੱਦਾਂ ਨਹੀਂ ਕਰਾਂ ਯਾਰ ਦੱਸ, ਉਹ ਨਹੀਂ ਡਰਨ ਦੇ। ਦੇਖ ਤਾਂ ਸਹੀ। ਤੂੰ ਡਰਨ ਦੇ। ਉਹ ਦੇ ਨਾ ਇੱਕ ਨਾਜ਼ੁਕ ਤਬੀਅਤ ਗਾਣਾ ਸਿੰਗਰ। ਉਹ ਇਦਾਂ ਦੇ ਲੋਕ ਤੇ ਡਰਦੇ ਹੁੰਦੇ ਸਗੋਂ। ਉਹ ਤੂੰ ਗੁੱਜਰ ਆ ਜਿਹੜਾ ਘੁਸੁੰਨ ਮਾਰ ਕੇ ਮੱਝ ਦੀ ਵੱਖੀ ਸਿੱਧੀ ਕਰ ਦਿੰਦੇ। ਆਹੋ ਤੇ ਕਸੁੰਨ ਮਾਰ ਕੇ ਜਿੰਨ ਦੂਰਾ ਕਰਦੇ, ਫਲਿੱਪ ਵਾਲਾ ਕਰਦੇ। ਇੰਜ ਕਰਕੇ ਮੁੱਕੀ ਮੱਝ ਨੂੰ ਭਲਾ ਕਿੱਦਾਂ ਮੁੱਕੀ ਮਾਰਦੇ। ਇਹ ਨਾ 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 ਇੰਜ ਹਾਂ ਟਕਾ ਮੱਝ ਭਾਜੀ ਹਿਲ ਜਾਂਦੀ ਚੰਗੀ ਭਲੀ। ਖੋਚੇ ਚ ਮਾਰੋ ਫਿਰ ਹਿਲਦੀ ਆ। ਹਿਲਦੀ ਹੈ ਨਾ। ਹਾਂ ਤੇ ਜਿੰਨ ਦਾ ਵੀ ਇਦਾਂ ਦਾ ਕੋਈ ਹੋਏਗਾ ਨਾ ਕਿਤੇ ਵੀ ਤੇ ਕਿੱਥੇ ਮਾਰੋ। ਉਹਦੇ ਪੁੱਛ ਚ ਮਾਰਦਾ ਐ ਕਰਕੇ। ਨਾਲੇ ਮੱਝ ਸ਼ਰੀਫ ਜਾਨਵਰ। ਉੱਤੋਂ ਉਸਤਾਦ ਜੀ ਅਸੀਂ ਪ੍ਰਾਈਵੇਟ ਸਕੂਲਾਂ 'ਚ ਪੜ੍ਹੇ, ਲਿਟਲ ਐਂਜਲਸ, ਬੀਕਨ। ਅੱਛਾ ਤੇ ਗਵਰਨਮੈਂਟ ਸਕੂਲਾਂ ਚ ਕਿ ਜਿੰਨ ਨਾਲ ਮੁਲਾਕਾਤ ਦਾ ਤਰੀਕਾ ਸਮਝਾਉਂਦੇ। ਮੀਟ ਅਪ ਆਹੋ ਇਹਨੇ ਕਿ ਜਦੋਂ ਜਿੰਨ ਕੇ ਸਾਥ ਮੀਟਅਪ ਐਸੇ ਕਰਨਾ ਹੈ। ਪ੍ਰਾਈਵੇਟ ਸਕੂਲਾਂ ਚ ਗਵਰਨਮੈਂਟ ਸਕੂਲਾਂ ਚ ਵੀ ਹੁੰਦੇ ਜਿੰਨ। ਹਾਂਜੀ ਬਹੁਤ ਜ਼ਿਆਦਾ। ਹਰ ਜਗ੍ਹਾ ਤੇ ਹੁੰਦੇ, ਇੱਥੇ ਵੀ ਹੈਗੇ ਆ। ਸਾਡੇ ਇੱਥੇ ਹੋਣੇ ਕਿਤੇ ਨਾ ਕਿਤੇ ਹੋਣੇ। ਅਸੀਂ ਜਦੋਂ ਤੰਗ ਕਰਨਾ ਤੇ ਉਹਨਾਂ ਨੂੰ ਸਾਨੂੰ ਮਹਿਸੂਸ ਹੋਣਾ। ਤੈਨੂੰ ਮੈਂ ਪਹਿਲੇ ਰੈਸਲ ਕਰਾਵਾਂਗਾ। ਹਾਂ ਸਰ ਨਹੀਂ, ਤੁਸੀਂ ਮੈਨੂੰ ਜੇ ਕੰਮ ਤੋਂ ਕੱਢਣਾ ਤੇ ਸਿੱਧੀ ਤਰ੍ਹਾਂ ਈਜ਼ੀ ਦਾ ਮੈਸੇਜ ਕਰ ਦੋ। ਇਹ ਕਿਹੜਾ ਮੇਰੇ ਨਾਲ ਨਹੀਂ ਮੇਰੀ ਗੱਲ ਸੁਣ, ਤੈਨੂੰ ਮੈਂ ਪਹਿਲੇ ਇਹ ਪਿੱਛੇ ਲੈ ਕੇ ਜਾਵਾਂਗਾ। 2-3 ਚੱਕਰ ਉੱਥੇ ਲਾ, ਤੇਰਾ ਮੈਂ ਝਾਕਾ ਲਵਾਵਾਂਗਾ। ਫਿਰ ਤੈਨੂੰ ਮੈਂ ਪਹਿਲੇ ਲੈ ਕੇ ਜਾਵਾਂਗਾ। ਇੱਥੇ ਇੱਕ ਪੰਪ ਹੈਗਾ, ਪੰਪ ਦੀ ਬੈਕ ਸਾਈਡ ਤੇ ਤੈਨੂੰ ਮੈਂ ਲੈ ਕੇ ਜਾਵਾਂਗਾ ਉੱਥੇ। ਉਹ ਭਾਵੇਂ ਨਾ ਉਹ ਜੱਟਾਂ ਦਾ ਓਏ ਹੋਏ ਬਹੁਤ ਖਤਰਨਾਕ ਜਗ੍ਹਾ। ਉਹ ਖਤਰਨਾਕ ਨਹੀਂ ਹੈਗੀ ਓਏ, ਆਪਣੇ ਕੁਛ ਵੀ ਨਹੀਂ ਉੱਥੇ ਹੈਗਾ। ਲੈਟ ਆਪਾਂ ਲੈ ਕੇ ਜਾਣੀ ਆ। ਲੈਟਾਂ 2-3 ਲੈਟਾਂ। ਅਸੀਂ 9-10 ਬੰਦੇ ਹੋਣੇ ਉੱਥੇ। ਕੀ ਹੋਇਆ ਤੈਨੂੰ? ਮੇਰੇ ਕੋਲ ਲਿਖਾ ਲਾ, ਜਦੋਂ ਤੂੰ ਜਿੰਨ ਵਾਲੀ ਜਗ੍ਹਾ ਜਾਣਾ ਨਾ, ਜਿੰਨ ਕਹਿਣਗੇ ਉਸਤਾਦ ਜੀ ਜਾਨੀ ਸਾਹਿਬ ਆਪ ਆ ਜਾ ਕਰੋ, ਇਹਨੂੰ ਭੇਜਿਆ ਕਰੋ। ਉਹ ਕਿਉਂ? ਤੈਨੂੰ ਮੈਂ ਕਾਲਾ ਸੂਟ ਪਵਾ ਕੇ, ਓਏ ਬਿਲਕੁਲ ਕਾਲਾ ਸੂਟ ਪਵਾ ਕੇ, ਹਾਏ ਹਾਏ। ਤੇਰੇ ਇੱਥੇ ਇੰਜ ਕਰਕੇ 3 ਜਿਹੜੇ ਇੰਜ ਲਾ ਕੇ, ਨਿਸ਼ਾਨ ਜੇ ਐ 3 ਰੰਗ, ਠੀਕ ਆ। ਉੱਤੇ ਤੇਰੇ ਕੋਲ ਟੋਪੀ ਕੋਈ ਡਰਾਉਣੀ ਜੀ ਪਾ ਕੇ, ਕੁਕਰ ਟੈਪ ਠੀਕ ਹੈ। ਤੇਰੀਆਂ ਅੱਖਾਂ ਦੇ ਇੱਥੇ ਮੈਂ ਚਿੱਟੇ ਰੰਗ ਦੇ ਲੀਕਾਂ ਵਾਹ ਕੇ ਇੰਜ ਕਰਕੇ, ਐ ਸੁਰਮਾ ਪਾ ਕੇ ਇੱਥੇ ਤੱਕ, ਤੇ ਤੈਨੂੰ ਮੈਂ ਇੰਜ ਬਣਾ ਕੇ, ਇੰਜ ਮੈਂ ਤੈਨੂੰ ਜਦੋਂ ਮੈਂ ਕਹਿਣਾ ਨਾ ਦਾਨਿਸ਼ ਬਾਦਸ਼ਾਹ ਅੰਦਰ ਵੜ, ਮੈਂ ਕਹਿੰਦਾ ਤੂੰ ਵੇਖੀ ਹਾਰ ਕੀ ਹੁੰਦਾ। ਤੁਸੀਂ ਸਾਰਾ ਗੈਟਅਪ ਜ਼ਾਇਆ ਕਰਨਾ, ਸਾਦਾ ਹੀ 100 ਜਿੰਨਾਂ ਦੇ ਭਾਰੀ ਆ। ਹਾਂਜੀ ਅੱਲਾ ਦੀ ਰਹਿਮਤ ਤੇ ਦੇਖੋ ਕਿੱਡਾ ਵਾ, ਏਦਾਂ ਚੂਹੇ ਫੜਨ ਵਾਲਾ ਜਿੰਨ ਲੱਗਣ ਡਿਆ ਵਾ। ਠੀਕ ਆ, ਘਰੋਂ ਪੁੱਛ ਕੇ ਲੈ। ਘਰੋਂ ਨਹੀਂ ਪੁੱਛਣਾ। ਕਿਤੇ ਚੜੇਲਾਂ ਦੇ ਨਹੀਂ ਤੂੰ ਕਿਤੇ ਅਸੀਂ ਜਿਨ੍ਹਾਂ ਨੂੰ ਪੁੱਛਿਆ ਕਿ ਅਸੀਂ ਇਹਨੂੰ ਲੈ ਆਈਏ। ਅਸੀਂ ਵੀ ਤਾਂ ਹੌਸਲਾ ਕਰ ਹੀ ਰਹੇ ਨਾ। ਮੇਰੇ ਕੋਲ ਜੀ ਤੁਹਾਨੂੰ ਆ ਜਿਹੜਾ ਹਮੇਸ਼ਾ ਕੁਝ ਨਵਾਂ ਕਰਨ ਵਾਲਾ ਆ ਜਿਹੜਾ ਚੰਬੜਿਆ ਨਾ, ਜਿੰਨੇ ਨੇ ਤੁਹਾਨੂੰ ਨੁਕਸਾਨ ਪਹੁੰਚਾਉਣਾ ਜਾਂਦੀ ਮੇਰੀ ਉਹ ਗੱਲ। ਯਾਰ ਉਹ ਇਹਨਾਂ ਨੂੰ ਪਹੁੰਚਾਉਣਾ ਵਾ, ਤੈਨੂੰ ਆਪਣੇ ਰੰਗ ਦੀ ਨੀ ਕਦਰ। ਤੈਨੂੰ ਨਹੀਂ ਸਮਝ ਆ ਤੇਰੀ ਰਹੀ। ਵਜ੍ਹਾ ਤੋਂ ਤੇ ਅਸੀਂ ਨੁਕਸਾਨ ਤੋਂ ਬਚਣਾ। ਹਾਂ ਅੱਲਾ ਦੇ ਬੰਦੇ ਤੈਨੂੰ ਗੱਲ ਨਹੀਂ ਸਮਝ ਆ ਰਹੀ। ਤੇਰਾ ਲਸ਼ਕਾਰਾ ਹੀ ਐਸਾ, ਤੇਰਾ ਕਾਲਕੀ ਦਾ। ਲੀਡ ਤੂੰ ਕਰਨਾ ਵਾ। ਹਾਂ। ਅੱਗੇ ਤੂੰ ਜਾਣਾ। ਮੈਂ ਕਿਉਂਕਿ ਦੇਖ ਮੇਰੀ ਗੱਲ ਸੁਣ,
मैं नाल आवाम नू हर गल दसनी है, मैं बिजी होना कि नाज़रीन आप हम यहाँ पे हैं, यहाँ पे कुछ आवाज आ रही है, ये देखिए यहाँ पे मुझे कुछ लग रहा है, 1 मिनट चुप करो जरा सुनो, यहाँ से कुछ हुआ, ये मैं कहना ਅੱਗੇ ਹੋ ਕੇ ਤੂੰ ਮੈਨੂੰ ਇਨਫੋਰਮੇਸ਼ਨ ਦੇਣੀ ਕਿ ਇੱਧਰ ਨੂੰ ਆਓ ਇੱਧਰ ਨੂੰ ਤੁਸੀਂ ਦੱਸਣਾ ਵਾ ਸਿਰਫ ਕਿ ਇਹਨੂੰ ਚੱਕ ਪਾ ਲਿਆ ਵਾ ਗਰਦਨ ਤੋਂ ਜੇ ਜੀ ਨਾਜ਼ਰੀਨ ਮੇਰੇ ਨਾਲ ਚੱਕ ਪਾ ਲਿਆ ਉਹ ਰਿਚ ਜੇ ਨਾ ਦੱਸ ਵੀ ਕਿਹਦੀ ਗੱਲਾਂ ਕਰੀ ਯਾਰ ਫਿਲਟਰੀਏ ਜੇ ਨਾ ਦੱਸਦਾ ਨਹੀਂ ਉਹਨਾਂ ਦਾ ਕੋਈ ਪਤਾ ਨਹੀਂ ਹੁੰਦਾ ਅਚਾਨਕ ਦੇਖ ਲੈਣ ਇੱਕ ਬੱਕੀ ਇਹ ਆਦਮ ਬੋ ਕਰਦੇ ਆ ਬੰਦੇ ਨੂੰ ਦੇਖ ਕੇ ਓਏ 1 ਮਿੰਟ ਹੈ ਕੀ ਕਰਦੇ ਆ ਆਦਮ ਬੋ ਬੰਦੇ ਦੀ ਬੋ ਆਉਂਦੀ ਇਹਨਾਂ ਨੂੰ ਗੁੱਸਾ ਕਰਦੇ ਆ ਕਿ ਵੀ ਜਦੋਂ ਅਸੀਂ ਤੁਹਾਨੂੰ ਨਹੀਂ ਛੇੜਦੇ ਤੁਸੀਂ ਕਿਉਂ ਆਏ ਓਏ ਮੈਨੂੰ ਅੱਜ ਸਮਝ ਆਈ ਉਹ ਸਾਰੀ ਜ਼ਿੰਦਗੀ ਚ ਆਦਮ ਬੋ ਦੀ ਹਾਂਜੀ ਅੱਛਾ ਆਦਮ ਬੂ ਆਦਮ ਬੋ ਇਹ ਕਹਿੰਦੇ ਆ ਕਿ ਆਦਮ ਦੀ ਬੋ ਖੁਸ਼ਬੂ ਆ ਰਹੀ ਹੈ ਆਦਮ ਦੀ ਸਮੈਲ ਆ ਰਹੀ ਹੈ ਅਲਰਟ ਹੋ ਜਾਂਦੇ ਆਦਮ ਬੋ ਇੱਥੇ ਕੋਈ ਆਦਮ ਬੋ ਆਦਮ ਹੈ ਉਹ ਤਾਂ ਤੁਹਾਨੂੰ ਕਹਿਣਾ ਉਹਨਾਂ ਨੇ, ਇਹ ਲੌਜੀਕ ਆ ਇਸ ਗੱਲ ਦੀ ਉਹ ਤਾਂ ਤੁਹਾਨੂੰ ਸਾਨੂੰ ਕਹਿਣਗੇ ਆਦਮ ਬੂ, ਇਹਨੂੰ ਤੇ ਦੇਖ ਕੇ ਕਹਿਣਗੇ ਸੇਮ ਬੂ ਜਨਾਤ ਬੂ ਗੱਲਾਂ ਕਰਨੀਆਂ ਉਸਤਾਦ ਜੀ ਸੌਖੀਆਂ ਜਿੰਨੇ ਵੀ ਸ਼ੋਅ ਇਹ ਚੱਲਦੇ ਆ ਨਾ ਸਾਰੇ ਫੇਕ ਆ ਕੋਈ ਭਾਈਜਾਨ ਤੁਸੀਂ ਅੱਛੇ ਤਰੀਕੇ ਨਾਲ ਆਪਣਾ ਇੱਕ ਵਜ਼ੂ ਕਰਕੇ ਠੀਕ ਆ ਕੋਈ 4 ਪੜ੍ਹ ਕੇ ਚੀਜ਼ਾਂ ਰੱਬ ਦਾ ਨਾਮ ਲੈ ਕੇ ਠੀਕ ਆ ਜੀ ਤੇ ਤੁਹਾਨੂੰ ਭਾਵੇਂ ਕੁਝ ਨਹੀਂ ਹੁੰਦਾ, ਮੇਰੀ ਗਾਰੰਟੀ ਹੈ ਉਸਤਾਦ ਜੀ ਮੈਂ ਚੱਲਦਾ ਤੁਹਾਡੇ ਨਾਲ ਚਲੋ ਠੀਕ ਹੈ ਪਰ ਮੈਨੂੰ ਜੇ ਕੁਝ ਹੋ ਗਿਆ ਤੇ ਮੇਰਾ ਕੀ ਫਿਰ ਜ਼ਿੰਦਗੀ ਦਾ ਹਿਸਾਬ ਕਿਤਾਬ ਬੱਚਿਆਂ ਦਾ ਸਿਲਸਿਲਾ ਕੀ ਉਹਨਾਂ ਦਾ ਤੇਰੀ ਹਰ ਕਿਸਮ ਦੀ ਮੇਰੀ ਗਾਰੰਟੀ ਹੈ, ਤੈਨੂੰ ਵੀ ਕੁਝ ਨਹੀਂ ਹੁੰਦਾ ਇਹ ਵੀ ਮੇਰੀ ਗਾਰੰਟੀ ਹੈ। ਤੂੰ ਡਰ ਕੇ ਨਾ ਮਰ ਜਾਵੇਂ ਆਪਾਂ ਹੀ, ਹਾਂ ਬਿਲਕੁਲ ਉਹਦਾ ਮੈਂ ਕੁਝ ਨਹੀਂ ਕਰ ਸਕਦਾ ਅੱਗੋਂ ਤੈਨੂੰ ਤੇਰੇ ਤੋਂ ਲੰਘਣ ਵਾਲਾ ਹਰ ਜਿੰਨ ਮੇਰੇ ਕੈਮਰੇ ਮਾਈਕ ਤੋਂ ਲੰਘ ਕੇ ਆਏਗਾ। ਓਏ ਲਾਸ਼ ਤੋਂ ਵੱਡੀ ਗੱਲ ਕਰ ਮੈਂ ਤੁਹਾਨੂੰ ਕਹਿ ਰਿਹਾ ਦੇਖੋ ਮੇਰੀ ਗੱਲ ਸੁਣੋ, ਮੈਂ ਮੇਨ ਉਸਤਾਦ ਹਾਂ ਮੈਂ ਅੰਦਰ ਨਹੀਂ ਜਾਣਾ, ਤੁਸੀਂ ਪਹਿਲੇ ਸਾਰਾ ਅੰਦਰ ਤੂੰ ਫਿਰਨਾ ਵਾ, ਤੂੰ ਆ ਕੇ ਮੈਨੂੰ ਆਵਾਜ਼ ਦੇਣੀ ਉਸਤਾਦ ਜੀ ਓਕੇ ਆ ਜਾਓ, ਫਿਰ ਮੈਂ ਅੰਦਰ ਜਾਣਾ ਵਾ। ਬਹੁਤ ਅੱਛੇ ਬਈ ਉਸਤਾਦ ਜੀ ਮੈਂ ਤੁਹਾਨੂੰ ਵੀ ਹੱਲੇ ਵੀ ਸਮਝਾਉਣਾ ਵਾ ਕਿ ਮੁੜ ਜੋ ਇਹ ਤੁਹਾਨੂੰ ਪਤਾ ਵੈਸੇ ਵੀ ਜਾਣ ਤੇ ਕੋਈ ਨਾ ਕੋਈ ਨਿਸ਼ਾਨੀ ਛੱਡ ਕੇ ਜਾਂਦੇ ਆ। ਚਲੋ ਇਹ ਸੁਣੀ ਨਾ ਗੱਲ ਆਹੋ ਕਹਿੰਦੇ ਨੇ ਕਿ ਕੋਈ ਬੰਦਾ ਜਿੰਨ ਕੱਢਦਾ ਹੋਵੇ ਨਾ ਤੇ ਉਹ ਕਹਿੰਦੇ ਵੀ ਕੋਈ ਨਿਸ਼ਾਨੀ ਦੇ ਕੇ ਜਾ, ਹਾਂਜੀ ਵੀ ਯਾਨੀ ਜੇ ਤੂੰ ਅਗਰ ਚੱਲਾ ਵਾ ਹੁਣ ਤੂੰ ਸਾਨੂੰ ਸਬੂਤ ਦੇ ਕੇ ਜਾ ਵੀ ਤੂੰ ਇੱਥੋਂ ਗਿਆ ਵਾ, ਹਾਂਜੀ ਹਾਂਜੀ ਤੇ ਉਹ ਫਿਰ ਕੀ ਨਿਸ਼ਾਨੀ ਦੇ ਕੇ ਜਾਂਦੇ? ਲੱਤ ਬਾਂਹ ਤੋੜ ਜਵੇ ਦੰਦ ਭੰਨ ਜਵੇ ਤੁਹਾਡੇ ਸਾਡੀ ਕੰਨ ਥੋੜੇ ਜਾਂਦੇ ਆ ਘਰ ਦੇ ਕੁਝ ਕੁ ਤਾਰੀ ਕਰ ਜਾਣਾ ਭਾਈ ਨਾ ਅਜੇ ਤਾਂ ਬੈਠ ਨਹੀਂ ਜੀ, ਸਭ ਝੂਠ ਆ। ਸਾਡੇ ਮਹੱਲੇ ਇੱਕ ਬਾਬਾ ਸੀ, ਉਹਨੇ ਜਿੰਨ ਨੂੰ ਕਦੋਂ ਚੱਲਾ ਤੇ ਹੈ ਕੋਈ ਨਿਸ਼ਾਨੀ ਦੇ ਜਾ, ਉਹਨੇ ਕਿਹਾ ਬਾਬਾ ਜੀ ਪਰਨ ਨੂੰ ਕੋਈ ਜਿੰਨ ਨਿਕਲ ਗਿਆ ਹੋ ਗਿਆ, ਅੱਛਾ ਨਿਸ਼ਾਨੀ ਦੇ ਗਿਆ। ਨਿਸ਼ਾਨੀ ਦੇ ਗਿਆ, ਉਹ ਹਲੇ ਆਵਾਜ਼ ਗੂੰਜਦੀ ਆ। ਸਾਡੇ ਮਹੱਲੇ ਵੀ ਸੀ ਇੱਕ ਬਾਬਾ, ਅੱਛਾ ਉਹਨੇ ਜਿੰਨ ਨੂੰ ਕਿਹਾ ਵੀ ਭਾਈ ਤੂੰ ਇਹਦੇ ਚੋਂ ਨਿਕਲ ਜਾ, ਉਹਨੇ ਕਿਹਾ ਠੀਕ ਆ ਓਕੇ, ਉਹਨੇ ਕਿਹਾ ਲੇਕਿਨ ਜਾਣ ਤੋਂ ਪਹਿਲੇ ਮੈਨੂੰ ਕੋਈ ਨਿਸ਼ਾਨੀ ਦੇ ਕੇ ਜਾ, ਉਹਨੇ ਕਿਹਾ ਓਕੇ। ਉਹ ਕੋਈ ਵੀ ਨਿਸ਼ਾਨੀ ਨੂੰ ਜ਼ਾਹਰ ਨਹੀਂ ਹੋਈ, ਬਾਬਾ ਬੜਾ ਪਰੇਸ਼ਾਨ, ਉਹਨੇ ਕਿਹਾ ਮੈਂ ਗੇੜਾ ਕਰ ਗਿਆ। 2 ਮਿੰਟ ਬਾਅਦ ਬਾਬੇ ਦੀ ਨੁੱਕਰ ਤੇ ਕਰਿਆਨੇ ਵਾਲਾ ਦੁਕਾਨ ਸੀ, ਉਹ ਬੰਦਾ ਆਇਆ, ਉਹਨੇ ਕਿਹਾ ਬਾਬਾ ਜੀ 3400 ਰੁਪਏ ਦੇ ਦਿਓ, ਇੱਕ ਜਿੰਨ ਤੁਹਾਡਾ ਕਰਕੇ ਨਾ 20 ਕਿਲੋ ਚੀਨੀ ਲੈ ਗਿਆ। ਹਾਂ ਬਾਬੇ ਨੂੰ ਉਦੋਂ ਸਮਝ ਆਈ ਵੀ ਇਹ ਮੈਨੂੰ ਨਿਸ਼ਾਨੀ ਦੇ ਗਏ, ਜਦੋਂ ਕਰਿਆਨੇ ਵਾਲੇ ਦਾ 3400 ਦਾ ਬਿੱਲ ਬਣਿਆ ਉਹ ਨਿਸ਼ਾਨੀ ਦੇ ਗਿਆ, ਉਹ ਜਾਣ ਲੱਗਾ 2 ਆਟੇ ਦੇ ਟੁੱਟ ਲੈ ਗਏ ਤੇ ਬਾਬੇ ਦਾ ਨਾਲ ਆ ਗਿਆ। ਇਸੇ ਲਈ ਮੈਂ ਤੁਹਾਨੂੰ ਡੱਕਦਾ ਉਸਤਾਦ ਜੀ ਇੱਕ ਸਾਡੇ ਇਲਾਕੇ 'ਚ ਪੁਰਾਣੀ ਗੱਲ ਆ, ਬਾਬੇ ਨੇ ਜਿੰਨ ਹਾਜ਼ਰ ਕੀਤਾ, ਉਹਨੂੰ ਕਿਹਾ ਜਾਣ ਲੱਗੇ ਨਿਸ਼ਾਨੀ ਦੇ ਕੇ ਜਾ, ਉਹ ਨਿਸ਼ਾਨੀ ਦੇ ਗਿਆ ਉਸਤਾਦ ਜੀ, ਉਹ ਹੁਣ ਨਿਸ਼ਾਨੀ ਵੱਡੀ ਹੋ ਗਈ ਹੈ। ਬਾਬੇ ਨੂੰ ਨਿਸ਼ਾਨੀ ਦੇ ਗਿਆ? ਹਾਂਜੀ। ਅੱਛਾ ਉਹਨਾਂ ਨੇ ਕਿਹਾ ਕੀ ਕਹਿੰਦਾ ਜਿੰਨ ਦੀ ਨਿਸ਼ਾਨੀ ਹੈ। ਸਾਡੇ ਮਹੱਲੇ ਸੀ ਬਾਬਾ, ਅੱਛਾ ਜੀ ਉਹਨੇ ਜਿੰਨ ਕੱਢੇ, ਉਹਨੇ ਕਿਹਾ ਉਹ ਨਿਸ਼ਾਨੀ ਦੇ ਕੇ ਜੋ ਇਸ ਕਿਸਮ ਦੀ ਬਾਬੇ ਦੀ ਅੱਖ ਚੁੰਗਲ ਮਾਰ ਕੇ ਬਾਬਾ ਹਾਲੇ ਤੱਕ ਕਹਿੰਦੇ ਫਿਰ ਰਿਹਾ। ਸਾਡੇ ਮਹੱਲੇ 'ਚ ਬਾਬਾ ਸੀਗਾ ਸਾਧ ਜੀ, ਉਹਨੇ ਜਿਹਨੂੰ ਕਿਹਾ ਨਿਸ਼ਾਨੀ ਦੇ ਕੇ ਜਾ, ਬੜੀ ਸੋਹਣੀ ਜੇਬ ਕੱਢ ਗਿਆ ਬਾਬੇ ਦੀ ਭਾਈ, ਬਾਬਾ ਉਹਦੇ ਬੈਠਾ ਹੱਥ ਪਾ ਕੋਈ ਨਿਸ਼ਾਨੀ ਅੱਛਾ ਇਹਦੀ ਨਿਸ਼ਾਨੀ ਵੀ ਦੇ ਜਾਂਦੀ ਚੇਦੇ ਵਾਲੀ? ਚੇਦੇ ਵਾਲੇ ਕਾਲੂ ਜਿੰਨ ਕੱਢਦਾ ਸੀ, ਇਹਨੇ ਜੀ ਕਰਕੇ ਜਿੰਨ ਕੱਢਿਆ, ਜਿੰਨ ਜਾਣ ਲੱਗਾ, ਇਹਨੇ ਕਿਹਾ ਜਿੰਨ ਜੀ ਕੋ ਨਿਸ਼ਾਨੀ ਦੇ, ਬਾਅਦ ਚ ਪਤਾ ਲੱਗਾ ਉਹ ਸਾਰਾ ਮੋਬਾਈਲ ਫਾਰਵਰਡ ਕਰ ਗਿਆ, ਨੰਬਰ ਕੱਢਣ ਤੋਂ ਬੈਠਾ ਸਾਰੇ ਇੰਜ ਕਰਕੇ। ਉਹ ਚਾਲ ਲੱਗੇ ਤੇ ਮੋਬਾਈਲ ਦੇ ਉੱਤੇ ਪੈਰ ਰੱਖ ਕੇ ਲੰਘ ਗਿਆ, ਉਹਨੇ ਕਿਹਾ ਲੈ ਨਿਸ਼ਾਨੀ। ਸਾਡੇ ਵੱਲੇ ਭਾਈ ਨੇ ਇੱਕ ਜਿੰਨ ਸੀਗਾ ਬਾਬਾ, ਸਾਡੇ ਵੱਲੇ ਜਿੰਨ ਸੀਗਾ ਸੀਗਾ ਭਾਈ ਨੇ, ਕਿਆ ਤੇ ਭਾਈ ਨੇ ਕਿਸ ਕਿਸਮ ਦੀ ਨਿਸ਼ਾਨੀ ਦੇ ਗਿਆ, ਕਿਹੜਾ ਬਜ਼ੁਰਗ ਸੀ ਨਾ ਬਾਬਾ, ਉਹਦਾ ਮੁੰਡਾ ਚੰਗਾ ਭਲਾ ਸੀ, ਤੇ ਜਦੋਂ ਨਿਸ਼ਾਨੀ ਦੇ ਕੇ ਤਾਂ ਬਹੁਤ ਅੱਛਾ ਡਾਂਸ ਕਰਨ ਲੱਗ ਪਏ। ਅੱਛਾ ਮੁੰਡੇ ਨੂੰ ਡਾਂਸ ਐਸਾ ਔਰ ਕਿਸ ਕਿਸਮ ਦਾ ਨਮਕੀਨ ਕਰਕੇ ਮੁੰਡੇ ਨੂੰ ਤੂੰ ਸ਼ਰਟ 'ਚ ਗਿਣਤੀ ਬੰਨ ਕੇ ਲਿਆਇਆ ਨਾ, ਸੰਭਲ ਕੇ ਬਹਿ ਉਸਤਾਦ ਜੀ, ਨੁਕਸਾਨ ਹੈ ਇਹਨਾਂ ਕੰਮਾਂ 'ਚ, ਹੋਰ ਕੋਈ ਫਾਰਮੈਟ। ਲੇਕਿਨ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਨਾਜ਼ਰੀਨ, ਮੇਰੀ ਗੱਲ ਸੁਣ ਲੈ, ਬਾਬਾ ਜੀ ਜਿਹੜੇ ਬਾਹਰ ਗਰਜਦੇ ਆ ਨਾ ਉਹ ਵਰਸਦੇ ਨਹੀਂ, ਜਿਹੜੇ ਬਰਸਦੇ ਆ ਉਹ ਗਰਜਦੇ ਨਹੀਂ। ਹਾਂਜੀ ਇਹ ਜਿੱਦਾਂ ਸ਼ੋਖੀ ਕਰ ਰਿਹਾ ਨਾ, ਮੈਨੂੰ ਲੱਗਦਾ ਜਦੋਂ ਅਸੀਂ ਉਸ ਮੁਕਾਮ ਮੇ ਖੌਫਨਾਕਿਆਤ ਤੇ ਪਹੁੰਚਣਾ ਨਾ, ਹਾਏ ਹਾਏ ਹਾਏ, ਦਿਲ ਕਰੇ ਕਾਸ਼ਿਫ ਹਸਨੀ ਇੰਨੀ ਦੂਰ ਹੋਵੇ ਕਿ ਮੋਬਾਈਲ ਤੇ ਸਿਗਨਲ ਵੀ ਨਾ ਪਹੁੰਚਦੇ ਹੋਣੇ, ਸਹੀ ਹੋਣਾ। ਭਾਈ ਨੇ ਐਸੇ ਇਲਾਕੇ 'ਚ ਲੁਕਿਆ ਹੋਵੇ ਵੀ ਤੂੰ ਸਿਗਨਲ ਵੀ ਨਾ, ਕਾਲ ਇਹਨੂੰ ਨੈਟਵਰਕ ਵੀ ਨਾ ਆਉਂਦਾ ਵੇਦਾ, ਭਾਈ ਤੁਹਾਨੂੰ ਇੰਨਾ ਦੂਰ ਦਾ ਜਾਵੇ। ਤੇ ਗੁਜਰ ਜਿਹੜਾ ਡਰ ਰਿਹਾ, ਦਿਲ ਕਰੇ ਉੱਥੇ ਐਸਾ ਇਹਦੇ ਅੰਦਰ ਦਾ ਗੁਜਰ ਜਾਗੇ
ਇਹ ਉੱਥੇ ਉਸ ਵਕੂਏ ਤੇ ਜਾ ਕੇ ਪਤਾ ਲੱਗਦਾ। ਭਾਵੇਂ ਹੌਸਲਾ ਤੂੰ ਲੈ ਕੇ ਤੇਰੀ ਪਤਾ ਜਾਣਾ ਜ਼ਿੰਦਗੀ ਦਾ ਕੀ ਐਕਸਪੀਰੀਅੰਸ ਆ ਕਿ ਭਾਵੇਂ ਤੂੰ ਐਕਸਪੀਰੀਅੰਸ ਮੇਰਾ ਇਹ ਵਾ ਕਿ ਭਾਵੇਂ ਸਾਡੇ ਨਾਲ ਮੱਲੇ ਭਾਵੇਂ ਨਾ ਇੱਕ ਜੂਤਾ ਪਰਿਵਾਰ ਰਹਿੰਦਾ ਸੀ ਭਾਵੇਂ ਕੌਣ? ਜੂਤਾ ਪਹਿਲਵਾਨ ਜੂਤਾ ਨੂੰ ਕਹਿੰਦੇ ਸੀ ਪਹਿਲਵਾਨ ਰਹਿੰਦਾ ਸੀ ਭਾਵੇਂ, ਪਰ ਉਹਦਾ ਕੰਮ ਸੀਗਾ ਹੱਡੀਆਂ ਬਾਹਾਂ ਦਾ ਕੰਮ। ਮੈਂ ਭਾਵੇਂ ਇੱਕ ਵਾਰੀ ਨਾ ਮੇਰੀ ਨਾ ਬਾਜ਼ੂ ਟੁੱਟ ਗਿਆ ਤੇ ਮੈਨੂੰ ਨਾ ਲੈਟ ਕੇ ਭਾਵੇਂ ਮੇਰਾ ਬਾਜ਼ੂ ਟੁੱਟ ਗਿਆ। ਅੱਛਾ ਅਸੀਂ ਰਾਤ ਨੂੰ ਵਾਪਸ ਆ ਰਹੇ ਭਾਵੇਂ, ਸਾਨੂੰ ਨਾ ਮਹਿਸੂਸ ਹੋਇਆ ਕਿ ਕਿਸੇ ਨੇ ਮੈਨੂੰ ਨਾ ਪਿੱਛੇ ਆਵਾਜ਼ ਮਾਰੀ ਆ। ਤੈਨੂੰ? ਹਾਂਜੀ ਹਾਂ। ਅੱਛਾ ਮੈਨੂੰ ਮਹੱਲੇ 'ਚ ਨਾ ਡੀਜੇ ਕਹਿੰਦੇ ਸੀ ਕਿ ਡੀਜੇ ਉਹ ਡੀਜੇ ਮੈਂ ਪਿੱਛੇ ਦੇਖਿਆ ਤੇ ਕੋਈ ਵੀ ਨਹੀਂ। ਅੱਛਾ। ਉਹ ਫਿਰ ਅਸੀਂ ਥੋੜਾ ਤੁਰੇ ਆ, ਭਾਈ ਵੱਡਾ ਮੇਰੇ ਨਾਲ ਸੀ, ਉਹ ਫਿਰ ਪਿੱਛੇ ਆਇਆ ਕਿ ਓਏ ਜੀਤੇ ਡੀਜੇ, ਫਿਰ ਭਾਂ ਕੋਈ ਨਹੀਂ ਪਿੱਛੇ। ਉਹ ਭਾਂ ਮੈਨੂੰ ਪਤਾ ਲੱਗਾ ਕਿ ਸਾਡੇ ਨਾ ਉੱਤੇ ਛੱਤ ਦੇ ਉੱਤੇ ਮੇਰਾ ਕਜ਼ਨ ਪੋਤਾ ਵਾਰ-ਵਾਰ ਆਵਾਜ਼ ਮਾਰ ਹਾਂ ਡੀਜੇ ਉੱਥੋਂ ਲੱਗਾ ਵੀ ਤੂੰ ਲੱਗਾ ਕਿ ਮੈਂ ਹੌਸਲਾ ਪਾ, ਮੈਂ ਡਰਿਆ ਨਹੀਂ ਭਾਂ ਡਰਿਆ ਨਹੀਂ ਹਾਂ ਪ੍ਰੈਂਕ ਕੀਤਾ ਤੇਰੇ ਨਾਲ। ਡੀਜੇ ਕਿਹੜੀ ਗੱਲ ਦਾ ਮੁਖੱਫਾ ਵਾ ਭਲਾ? ਡੀਜੇ ਜਿਹੜਾ ਸਾਊਂਡ ਚੈਪ ਨਹੀਂ ਚਲਾਉਂਦਾ ਮੈਂ ਸਾਊਂਡ ਵੀ ਚਲਾਉਂਦਾ ਹੁੰਦਾ ਸੀ ਨਾ ਭਾਈ ਨਾ। ਉਹ ਡਰਮ ਵਾਲਾ ਉਹ ਨਹੀਂ ਓਏ ਸਾਊਂਡ ਦੂਸਰਾ ਉਹੀ। ਕਾਸ਼ੀ ਭਾਈ ਦਾ 2 ਮਿੰਟ ਬ੍ਰੇਕ ਲਵੋ, ਗੱਲ ਕਰ ਰਹੇ ਨੇ। ਹਰ ਗੱਲ ਦੀ ਸਤਾਜੀ ਉਹਨਾਂ ਨੇ ਸ਼ਾਰਟ ਬਣਾਤੀ ਆ, ਮਤਲਬ ਕਿ ਸਪੈਲਿੰਗਾਂ ਦੇ ਜ਼ਰੀਏ, ਯਾਨੀ ਕਿ ਥੈਂਕ ਯੂ TY ਬਣ ਗਿਆ ਇਦਾਂ ਹੀ। ਉਹ ਗਾਲਾਂ ਦੇ ਵੀ ਬੜੇ ਬਣੇ ਆ। ਮੈਂ ਕਿਹਾ ਪਤਾ ਨਹੀਂ ਡੀਜੇ ਉਸ ਚੱਕਰ ਚ। ਉਹ ਯਾਰ ਗਾਲਾਂ ਗੂਲਾ ਛੱਡ ਦੇ। ਤੁਸੀਂ ਕਿੱਦਣ ਜਾਣਾ ਜੀ ਨਾਲੇ ਮਹਿਕਮੇ ਚ? ਮਹਿਕਮੇ ਚ ਨਹੀਂ, ਅਸੀਂ ਇੱਕ ਕੈਮਰਾ ਸਿਰਫ ਇੱਕ ਕੈਮਰਾ। ਔਰ ਪਹਿਲੀ ਤੇ ਗੱਲ ਹੈ ਤੁਹਾਡਾ ਤੇ ਬਾਅਦ ਚ, ਪਹਿਲੇ ਤੇ ਮੈਨੂੰ ਇੱਕ ਕੈਮਰਾਮੈਨ ਚਾਹੀਦਾ ਜਿਹਦਾ ਪਹਾੜ ਜਿੱਡਾ ਜਿਗਰਾ ਹੋਵੇ। ਉਹ ਯਾਰ ਤੁਹਾਡੇ ਚੋਂ ਕੋਈ ਹੈਗਾ ਐਸਾ ਕੈਮਰਾਮੈਨ? ਅਗਰ ਨਹੀਂ ਵੀ ਕੈਮਰਾਮੈਨ ਤਾਂ ਉਹਦਾ ਜਿਗਰਾ ਹੈਗਾ ਕੈਮਰਾ, ਉਹਨੂੰ ਮੈਂ ਸਿਰਫ ਫੜ ਕੇ ਮੈਂ ਚਲਾਉਣਾ, ਮੈਨੂੰ ਦੱਸ ਦੇਣਾ, ਮੈਨੂੰ ਆਪਣੀ CV ਭੇਜ ਦਿਓ। ਉਹਨਾਂ ਨੂੰ ਤਾਂ ਨਾ ਡਰਾਓ ਵਿਚਾਰਿਆਂ ਨੂੰ। ਸਤਾਜੀ ਅਸੀਂ ਜਿੰਨਾ ਕਾ ਹੈ ਵਾ ਮਾੜਾ ਮੋਟਾ, ਤੁਸੀਂ ਕੋਈ ਕੈਮਰਾਮੈਨ ਕੋਈ ਲੱਭਣਾ ਸੌਖਾ ਕੰਮ ਆ? ਮੌਤ ਦੇ ਮੂੰਹ ਚ ਜਾਣ ਵਾਲੀ ਗੱਲ ਤੇ ਕੈਮਰਾਮੈਨ ਜਾਂਦੇ ਨੇ, ਕੈਮਰਾਮੈਨ ਦਾ ਕੰਮ ਇਹ ਆ, ਕੈਮਰਾਮੈਨ ਐਸੀ ਜਗ੍ਹਾ ਤੇ ਜਾਨ ਹਥੇਲੀ ਤੇ ਰੱਖ ਕੇ ਜਾਂਦੇ ਨੇ। ਤੇਰੀ ਸੋਚ ਆ। ਹਾਂਜੀ ਕੈਮਰਾਮੈਨ ਹੀ ਕੋਈ ਏਦਾਂ ਨਹੀਂ ਵੀ ਇੱਥੇ ਬੈਠੇ ਰਹੋ। ਕੈਮਰਾਮੈਨ ਦਾ ਕੰਮ ਆ ਪਤਾ ਨਹੀਂ ਦਰਖਤਾਂ ਦੇ ਪਹਾੜਾਂ ਦੇ ਕਿੱਥੇ ਕਿੱਥੇ ਚੜ ਜਾਂਦੇ ਅਗਲੇ। ਕਈ ਵਿਚਾਰੇ ਡਿੱਗੇ ਨੇ, ਕਈਆਂ ਦੀ ਮੌਤ ਹੋਈ ਆ। ਉਹ ਕੈਮਰਾਮੈਨ ਵੀ ਜਿਹੜੇ 25 ਲੱਖ ਲੈਣੇ, 25,000 ਕਿਸੇ ਦਾ ਪੁੱਤ ਨਾ ਮਰਵਾ। ਨਹੀਂ 25 ਲੱਖ ਕੋਈ ਕੈਮਰਾਮੈਨ ਨਹੀਂ ਲੈਂਦਾ, ਵਿਚਾਰੇ ਮਜ਼ਦੂਰੀ ਨੇ। ਫਿਲਮਾਂ ਕਰਨ ਰਹੇ ਆ ਇਹ ਜਿਹੜੇ ਸਟੰਟਮੈਨ ਹੁੰਦੇ ਨੇ, ਇਹ ਕਈ ਮਰੇ ਨੇ ਵਿਚਾਰੇ, ਮਣਕੇ ਟੁੱਟੇ ਨੇ, ਬਾਹਾਂ ਟੁੱਟੀਆਂ ਵੀ ਉਹ ਤੋਂ ਹੀਰੋ ਨੇ ਛਾਲ ਨਹੀਂ ਮਾਰਨੀ, ਸਟੰਟਮੈਨ ਨੇ ਮਾਰਨੀ। ਉਹ ਗੱਦਾ ਥੋੜਾ ਪਰੇ ਹੋ ਗਿਆ, ਉਰੇ ਵੱਜਾ, ਵਿਚਾਰਾ ਜਾਂ ਬਹਕ ਹੋ ਗਿਆ, ਹੀਰੋ ਉਹ ਖਲੋਤਾ। ਉਹ ਸਟੰਟਮੈਨ ਹੁੰਦੇ ਨੇ ਜਗਰਾਫੀ ਦੇ ਲੋ ਭਾਵੇਂ ਇਦਾਂ ਹੀ ਆ। ਔਰ ਉਹਨਾਂ ਵਿਚਾਰਿਆਂ ਨੂੰ ਜਾਣਨ ਵਾਲਾ ਕੋਈ ਨਹੀਂ। ਯਾਰ ਹੱਕ ਨਹੀਂ ਬਣਦਾ ਕਿ ਜਦੋਂ ਫਿਲਮ ਦਾ ਟਾਈਟਲ ਚੱਲਦਾ ਸਟੰਟਮੈਨ ਦੀ ਤਸਵੀਰ ਆਵੇ। ਜਿਹੜਾ ਵਿਚਾਰਾ ਆਪਣੀ ਜਾਨ ਤੇ ਲਿੰਦ ਰੱਖਦਾ, ਜਿਹੜਾ ਆਰਾਮ ਨਾਲ ਖਲੋਤਾ, ਉਹ ਉਹਦੀ ਬੱਲੇ ਬੱਲੇ ਹੋਈ ਹੁੰਦੀ। ਜਿਹੜਾ ਸਟੰਟਮੈਨ ਆ ਉਹਦੀ ਬੈਕ ਤੇ ਵਿਚਾਰੇ ਦੇ ਇੰਨੇ ਕੰਮ ਕਰ ਰਹੇ ਲੋਕ, ਠੀਕ ਆ, ਉਹਨਾਂ ਵਿਚਾਰਿਆਂ ਦਾ ਨਾਂ ਹੀ ਨਹੀਂ ਹੁੰਦਾ। ਇਹ ਜ਼ਿਆਦਤੀ ਆ। ਜ਼ਿਆਦਤੀ ਹੈ ਇਸ ਤਰ੍ਹਾਂ ਹੀ। ਤੇ ਸਾਜੀ ਤੁਸੀਂ ਜਿੰਨ ਨਾਲੇ ਝੁਨਮੇਨ ਹੋ ਗਏ, ਜਿਨ੍ਹਾਂ ਨੇ ਨੁਕਸਾਨ ਫਰੰਟ ਲੀਡ ਮੈਨੂੰ ਕਹਿ ਰਹੇ ਹੋ ਕਰਨਾ, ਨੁਕਸਾਨ ਕਿਹਨੂੰ ਹੋਣਾ? ਮੈਨੂੰ। ਉਹ ਗੁਜਰ ਬਾਦਸ਼ਾਹ ਕੁਝ ਵੀ ਨਹੀਂ ਹੋਣਾ, ਤੂੰ ਐਵੇਂ ਦਿਲ ਛੱਡੀ ਜਾਣਾ। ਅਸੀਂ ਜਦੋਂ ਪ੍ਰੋਗਰਾਮ ਮੁੱਕੇਗਾ, ਪ੍ਰੋਗਰਾਮ ਮੁੱਕਣ ਤੋਂ ਬਾਅਦ ਅਸੀਂ ਜਿੰਨੇ ਸਾਡੇ ਬੈਕ ਤੇ ਵੀ ਬੰਦੇ ਹੋਣਗੇ ਨਾ, ਬੂਮ ਆਪਰੇਟਰ, ਕੈਮਰਾਮੈਨ, ਲਾਈਟ ਵਾਲਾ, ਅਸੀਂ ਸਾਰਿਆਂ ਨੂੰ ਵੀਡੀਓ ਚ ਪਾ ਕੇ ਐਂਡ ਤੇ ਸਾਰਿਆਂ ਨੂੰ ਕਹਾਂਗੇ ਕਿ ਸਰ ਇਹ ਜਿਹੜਾ ਤੁਸੀਂ ਸ਼ੋਅ ਵੇਖਿਆ ਇਹਦੇ ਵਿੱਚ ਇਹ ਕੈਮਰਾਮੈਨ ਸੀ, ਇਹ ਮੇਰਾ ਵੀਰ ਜਿਹੜਾ ਲਾਈਟ ਵਾਲਾ ਸੀ, ਤਾਂ ਕਿ ਉਹਨਾਂ ਦਾ ਇਹ ਉਹਦਾ ਨਾਮ ਆ, ਤਾਂ ਕਿ ਤੁਹਾਨੂੰ ਪਤਾ ਲੱਗੇ। ਉਹਨਾਂ ਨੂੰ ਵੀ ਪਤਾ ਲੱਗੇ ਯਾਰ ਅਸੀਂ ਕੰਮ ਕਰ ਰਹੇ ਹਾਂ ਤੇ ਅਸੀਂ ਐਂਡ ਤੇ ਸਾਨੂੰ ਲੋਕ ਜਾਣਦੇ ਨੇ। ਨਾਲੇ ਸ਼ੋਅ ਹੀ 3-4 ਹੋਣੇ ਆ। ਇਹ ਵੱਡਾ ਮੂੰਹ ਕਰਕੇ ਖਾਏ ਤੇ ਜਿਹਨੂੰ ਨਹੀਂ ਸਾਰਾ ਕੁਝ। ਓ ਯਾਰ ਇੱਕ ਤਾਂ ਜੱਟ ਤੂੰ ਵੀ ਅਜੀਬ ਯਾਰ ਕਿਹੜਾ ਉੱਥੇ ਹਿੱਪੋ ਚ ਜਿੰਨਾ ਆਇਆ ਹੋਣਾ ਬਿਨਾਂ ਕਰਕੇ ਖਾ ਜਾਣਾ ਤੈਨੂੰ। ਬਾਹਰ ਗੁੱਜਰ ਜਾਏਗਾ ਜੀ, ਤੂਤੀਆਂ ਬਾਜੀਆਂ ਨਾਲ ਭੇਜਾਂਗੇ, ਹਿਪਨੋਟਾਈਜ਼ ਕਰਾਂਗੇ ਇਹਨੂੰ। ਮੈਂ ਤੁਹਾਨੂੰ ਦੱਸਦਾ ਵਾਂ, ਇਹ ਮੈਂ ਸੁਣਿਆ ਵਾ, ਇਹ ਜਦੋਂ ਜਿੰਨ ਕੋਈ ਮਸਲਾ ਕਰਦੇ ਨਾ ਕਿਸੇ ਨਾਲ, ਉਹਨੂੰ ਭਾਰ ਮਹਿਸੂਸ ਹੁੰਦਾ। ਦਬਾਅ ਮਹਿਸੂਸ ਹੁੰਦਾ। ਉਸ ਵਕਤ ਤੁਸੀਂ ਕੁਝ ਪੜੋ ਰੱਬ ਦਾ ਨਾਮ ਲਵੋ, ਇਸ ਤਰ੍ਹਾਂ ਠੀਕ ਹੈ। ਬਿਲਕੁਲ ਐਸਾ ਆਪਾਂ ਪੂਰਾ ਨਜ਼ਰ, ਆਪਾਂ ਜੇ ਤੂੰ ਕਹੇਗਾ ਤਾਂ ਆਪਾਂ ਇੱਕ ਕੋਈ ਆਪਣਾ ਮੌਲਾਨਾ ਸਾਹਿਬ ਨਾਲ ਲੈ ਕੇ ਜਾਵਾਂਗੇ। ਬਿਲਕੁਲ। ਫਿਰ ਮੌਲਾਨਾ, ਲੇਕਿਨ ਆਪਾਂ ਜਾਣਾ ਉੱਥੇ ਆ ਜਿੱਥੇ ਕਨਫਰਮ ਹੋਵੇ ਕਿ ਭਾਜੀ ਇੱਥੇ ਵਾਕਈ ਕੁਝ ਹੈ ਵਾ। ਭਾਜੀ ਅਸੀਂ ਤੇ ਰੋਕਾਂਗੇ ਉਸਤਾਦ ਜੀ, ਇਹ ਨੁਕਸਾਨ ਕਰਦੇ ਆ ਬੰਦੇ। ਤਾਂ ਮੈਂ ਦੇਖੋ ਸਾਡੇ ਪਿੰਡ ਦੀ ਗੱਲ ਆ, ਇੱਕ ਬੰਦੇ ਨੇ ਉਸਤਾਦ ਜੀ ਦਰਖਤ ਦੇ ਲਾਗੇ ਹਾਜਤ ਆਪਣੀ ਕੀਤੀ ਹੈ, ਜੰਗਲ ਪਾਣੀ, ਉਹਦੇ ਚੰਡ ਵੱਜੀ ਆ ਉਸਤਾਦ ਜੀ। ਵਾਜਿਆਂ ਨਾਲ ਚੰਡ ਵੱਜ ਗਈ। ਮੈਂ ਰੋਂਦੀ ਜਾਵਾਂ। ਉਸਤਾਦ ਜੀ ਉਹਨੂੰ ਨਹੀਂ ਪਤਾ ਕਿ ਕਿੱਧਰੋਂ ਵੱਜੀ ਹੈ ਚੰਡ। ਚੱਲ ਤੇ ਧੌਣ ਉਹਦੀ ਅਮਰੇਸ਼ਪੁਰੀ ਦੀ ਫਿਲਮ ਤਰ੍ਹਾਂ ਐ ਹੋ ਗਈ ਹੈ ਤੇ ਹੱਲੇ ਤੱਕ ਵੀ ਐ ਹੀ ਆ। ਉਹਨੇ ਕੀ ਕੀਤਾ ਸੀ ਉੱਥੇ? ਉੱਥੇ ਉਹ ਜੰਗਲ ਆਂਦੇ ਅਸੀਂ ਉਹ ਕਰਨਾ, ਅਸੀਂ ਤੇ ਐਸਾ ਕਰਨਾ ਨਹੀਂ, ਅਸੀਂ ਤੇ ਬੜੇ ਤਮੀਜ਼ ਨਾਲ ਗੱਲ ਕਰਨੀ ਹੈ कि अस्सलाम वालेकुम, अगर यहाँ पे कोई है, यकीनन है, इसीलिए तो हम आए हैं, ਚਲੋ तो बजाय हम आपके साथ कोई जबरदस्ती करें, आप प्लीज बाहर आ जाए। ਹਾਂਜੀ हल्की जी धमकी भी ला देंगे ਆਪਾਂ। ਐ ਜਿਹੜੀ ਤੁਸੀਂ ਧਮਕੀ ਵਾਲੀ ਗੱਲ ਕੀਤੀ ਹੈ, ਉਹ ਇਹਦੇ ਸਿਰ ਤੇ ਲਾਉਣੀ ਹੈ। ਇਹਦੇ ਸਿਰ ਤੇ ਗੁਜਰਾ, ਤੈਨੂੰ ਪਤਾ ਹੀ ਨਹੀਂ ਆਪਣੇ ਰੰਗ ਦਾ। ਉਹਨਾਂ ਨੇ ਵੇਖਦੇ ਸਾਰੀ ਕਹਿਣਾ ਓਹੋ ਸਾਨੂੰ ਆ ਗਿਆ।
ਭਾਜੀ ਕਾਲੇ ਰੰਗ ਦੇ ਉੱਤੇ ਕਹਿੰਦੇ ਆ ਇਹ ਜਿੱਦਾਂ ਬਿਜਲੀ ਨਹੀਂ ਪੈਂਦੀ, ਹਾਂਜੀ ਇਵੇਂ ਇਹਦਾ ਕੋਈ ਹਿਸਾਬ ਰੰਗ ਦਾ। ਹਾਂਜੀ ਭਾਈ ਚੜੇਲਾਂ ਬਹੁਤ ਵਰਦੀਆਂ ਕਾਲੇ ਰੰਗ ਤੇ। ਤੂੰ ਜਿਆਦਾ ਸਰੋਂ ਦਾ ਤੇਲ ਦਾ ਲੈ ਕੇ ਸੈਂਟਰ ਨੂੰ ਚੀਰ ਕੱਢ ਕੇ ਹਲਕਾ ਜਿਹਾ ਉਹੀ ਤੇਲ ਦਾ ਮੂੰਹ ਐ ਮਾਰ ਕੇ ਨਾ ਮੂੰਹ ਤੇ, ਛਪਾਕਾ ਲਾ ਤੇਰੀ ਦੇ। ਚਮਕ ਹੀ ਹੋਰ ਹੋ ਜਾਣੀ ਆ। ਚਾਕਲੇਟੀ ਬੋਏ ਬਣ ਕੇ ਜਾਈ। ਮਿਸਤਰੀ ਆ ਮੈਂ। ਇਨਸਾਨੀ ਜਿੰਨ ਲੱਗੇਗਾ। ਹਾਂਜੀ ਅੱਛਾ ਚਲੋ ਜੀ ਠੀਕ ਹੋ ਗਿਆ। ਪਰ ਨਹੀਂ ਭਾਣਾ ਤੁਸੀਂ ਇੱਕ ਵਾਰੀ ਸਾਡਾ ਅਸੀਂ ਜਾਣਾ ਹੀ ਆ। ਮਜ਼ਾ ਲਿਆ ਜਰਾ ਜ਼ਿੰਦਗੀ ਦਾ। ਜੱਟ ਸ਼ਜ਼ਾਦਾ ਅਰੇ ਤੂੰ ਐਜ਼ ਏ ਕੀ ਜਾਏਗਾ ਸਾਡੇ ਨਾਲ? ਮੈਂ ਐਜ਼ ਏ ਵਰਕਰ ਇੱਥੇ ਰਹੂੰਗਾ, ਕਿੱਥੇ? ਇੱਥੇ ਸਟੂਡੀਓ ਵਿੱਚ। ਪਿੱਛੋਂ ਕੋਈ ਸਫਾਈ ਵਾਲਾ ਮੁੰਡਾ ਨਾ ਪਤਾ ਆਇਆ। ਕੀ ਮਿੱਠੇ ਇੱਥੇ ਹੁਣ ਨਵਾਂ ਟੌਪਿਕ ਉਹ ਜਾਟਾ ਲਾਣਾ ਮੇਰੇ ਕੋਲ ਨਹੀਂ, ਸ਼ੁਰੂ ਨਹੀਂ, ਕਰਾਈ। ਮੈਂ ਕੁਛ ਅਸੀਂ ਅੱਕ ਗਏ ਉਸ ਟੌਪਿਕ ਤੋਂ, ਤੇਰੀ ਮਿਹਰਬਾਨੀ। ਨਹੀਂ। ਦੋ ਟੋਕ ਗੱਲ ਕਰਨੀ ਮੇਰੇ ਭਰਾ ਨੇ, ਠੀਕ ਆ ਜਾਣਾ ਪੂਰੀ ਟੀਮ ਨੇ ਆ। ਜੀ ਠੀਕ ਆ ਜੀ। ਅੱਛਾ ਇਹ ਲੀਡ ਕਰੇਗਾ ਜੀ। ਇਹਦੇ ਮਗਰ ਕਾਸ਼ਿਫ ਹਸਨੀ ਜਰਾ ਥੋੜਾ ਐਂਟਰਟੇਨ। ਠੀਕ ਆ ਤੂੰ ਅਗਰ ਜਿੰਨ ਹਾਜ਼ਰ ਹੋ ਗਿਆ ਔਰ ਉਹਨੇ ਕੋਈ ਉਨੀ ਕੀ ਕੀਤੀ ਤੇ ਜੱਟ ਨੇ ਅੱਗੇ ਜਾ ਕੇ ਸੰਭਾਲਣਾ। ਫੇਸ ਇਹਨੇ ਕਰਨਾ। ਕੀ ਗੱਲ? ਨਹੀਂ ਠੀਕ ਆ ਜੱਟ ਦਾ ਉਸਤਾਦ ਜੀ। ਮੈਂ ਕਦੋਂ ਜਾਣਾ ਜੱਟਾ ਤੂੰ ਵੀ ਮੈਂ ਉਹਨੂੰ ਲੀਡ ਕਰਨਾ ਵਾ ਨਾ? ਮੇਰਾ ਨਾ ਕੋਈ ਤਲਕ ਨਾ ਇਹ ਨਾ ਕੋ ਵੀ ਮੇਰੇ ਕਿਹੜੇ ਤੁਸੀਂ ਉਹਨੂੰ ਮਜ਼ਾਕ ਕਰਦੇ ਕਰਾਉਂਦੇ। ਵੱਡੇ ਜੁੱਸੇ ਨੂੰ ਕੀ ਕਰਨਾ ਮਿੱਠੇ? ਤੂੰ ਪੁਰਗਰਾ ਜੁਸੇ ਨੂੰ ਮੈਂ ਤਾਂ ਡ੍ਰਿਪ ਦੇਣ ਲੱਗਾ ਕਿ ਤੂੰ ਪਛਤਾਉਣ ਮਿੱਠਾ ਡਿਆ ਬਹੁਤ ਜ਼ਰੂਰੀ ਹੈ ਉਸਤਾਦ ਜੀ ਆਪਣੇ ਨਾਲ। ਉਹ। ਇਹ ਬੋਲ ਕੇ ਉਹਨਾਂ ਨੂੰ ਖਪਾ ਦੇ। ਦੇਖੋ ਜਿੰਨੀ ਦੇਰ ਤੱਕ ਟੀਮ ਨਹੀਂ ਨਾ ਬਣੇਗੀ ਔਰ ਟੀਮ 'ਚ ਹਰ ਬੰਦੇ ਨੂੰ ਪਤਾ ਹੋਏਗਾ ਮੇਰੀ ਇਹ ਵਰਕਿੰਗ ਆ, ਹਾਂਜੀ ਬਿਲਕੁਲ। ਮੇਰੀ ਇਹ ਡਿਊਟੀ ਹੈ, ਇਸ ਜਗ੍ਹਾ ਤੇ ਮੈਂ ਅੱਗੇ ਹੋਣਾ, ਉਨੀ ਦੇਰ ਤੱਕ ਅਸੀਂ ਇਹ ਵੱਡਾ ਕੰਮ ਨਹੀਂ ਕਰ ਸਕਦੇ। ਦੇਖੋ ਤੂੰ ਅੱਗੇ ਗਿਆ, ਇੱਕ ਮਿਸਾਲ ਆ, ਤੂੰ ਥੋੜੀ ਛਾਣਬੀਨ ਕੀਤੀ, ਤੈਨੂੰ ਪਤਾ ਲੱਗ ਗਿਆ ਕਿ ਇੱਥੇ ਕੁਝ ਹੈ। ਉਸ ਤੋਂ ਬਾਅਦ ਕਾਸ਼ਿਫ ਗਿਆ, ਕਾਸ਼ਿਫ ਨੇ ਥੋੜਾ ਮਾਹੌਲ ਐਂਟਰਟੇਨ ਕੀਤਾ, ਹਿਸਾਬ ਕਿ ਜੀ ਕੁਝ ਨਹੀਂ ਕਹਾਂਗੇ ਜੀ, ਤੁਸੀਂ ਸਾਨੂੰ ਦਿਲ ਆਇਆ ਤੇ ਓਕੇ। ਅਗਰ ਅੱਗੋਂ ਪੋਜ਼ਿਟਿਵ ਆਇਆ ਸਾਨੂੰ ਰਿਸਪੌਂਸ ਤੇ ਓਕੇ। ਅਗਰ ਅੱਗੋਂ ਕੋਈ ਵੇਰਣ ਵਾਲਾ ਕੰਮ ਆ ਗਿਆ, ਮਿੱਠਾ ਹਾਂ ਮਿੱਠਾ ਜੱਟ ਬਾਦਸ਼ਾਹ ਦਾ ਕਿਆ ਪਤਾ ਕੀ ਗੱਲ ਕਿ ਆ? ਜਿਹਨੇ ਕੋ ਕਵੇ ਜਾਓ ਜੋ ਹੁੰਦਾ ਕਰ ਲਓ, ਫਿਰ ਉੱਥੇ ਮਿੱਠਾ ਜਾਏ ਕੋਈ ਔਰ project- ਮਿੱਠਾ ਉਹਨੂੰ ਫੜ ਕੇ ਇੰਜ ਕਰਕੇ ਉਹਨੂੰ ਨੱਪੇਗਾ ਤੇ ਸਾਨੂੰ ਕਹੇਗਾ ਸਾਜੀ ਆਓ ਜਰਾ ਪੁੱਛੋ ਇਹਨੂੰ। ਲੋਦਾ ਕਰ ਦੇਗਾ ਫੜ ਕੇ। ਨਹੀਂ ਇਹ ਕਹੇਗਾ ਕਿ ਸਾਜੀ ਆਜੋ ਮੈਂ ਕਾਬੂ ਕਰ ਲਿਆ। ਜਿੰਨ ਥਲੋਂ ਕਹੇਗਾ ਓਏ ਮਿੱਠੇ ਛੱਡਦੇ ਆ ਕੇ ਤੇ ਨਹੀਂ ਕਰਦਾ, ਇਹ ਉਹਨੂੰ ਤੱਕ ਨੱਪੀ ਰੱਖੇਗਾ। ਤੇ ਫਿਰ ਮੈਂ ਆਵਾਂਗਾ, ਮੈਂ ਕਹਾਂਗਾ ਹੁਣ ਦੱਸ, ਜਿੰਨੀ ਤੱਕ ਮੈਂ ਮਿੱਠੇ ਨਹੀਂ ਕਵਾਂਗਾ ਔਰ ਉਹ ਸਾਨੂੰ ਉੱਥੋਂ ਛੱਡੇਗਾ ਔਰ ਕੋਈ ਨਿਸ਼ਾਨੀ ਨਾ ਦੇ ਕੇ ਜਾਵੇ ਸਾਨੂੰ। ਹਾਂ ਮਿੱਠੇ ਬੁੱਬੜੀ ਨਿਸ਼ਾਨੀ ਦੇ ਕੇ ਜਾਏਗਾ ਤਾਂ ਅਸੀਂ ਉਹਨੂੰ ਜਾਣ ਦੇਣਾ। ਪਤਾ ਕੀ ਗੱਲ ਆ? ਹਰ ਪ੍ਰੋਜੈਕਟ 'ਚ ਹੱਥ ਨਹੀਂ ਅੜਾ ਲਈਦਾ ਹੁੰਦਾ। ਨਹੀਂ ਅੱਗੇ ਸਾਡੇ ਇੰਨੇ ਪ੍ਰੋਜੈਕਟ ਚੱਲ ਰਹੇ ਹੁਣ, ਜਿੰਨ ਵਾਲੇ ਪਾਸੇ ਨਾ ਸਾਡੇ ਨਾਲ ਕੋਈ ਸਲਾਹ ਮਸ਼ਵਰਾ ਕਰਿਆ ਕਰੋ ਅੰਦਰ ਬਹਿ ਕੇ ਕਿ ਯਾਰ ਆਹ ਕੰਮ ਸ਼ੁਰੂ ਕਰਨਾ, ਮੈਂ ਕੱਲ ਅਸੀਂ ਹੈਗੇ ਕਰਨ ਵਾਲੇ। ਕਰਨਾ। ਚਲੋ ਠੀਕ ਆ, ਹਾਂ ਦੋ ਤਾਂ ਕਰ ਲਿਓ, ਤਾਂ ਰੰਗ ਉਦਾਂ ਦਾ ਹਿਸਾਬ ਉਹਦਾ ਤੁਸੀਂ ਮੈਨੂੰ ਤਾਂ ਪੁੱਛੋ ਦੱਸੋ। ਅੱਛਾ ਨਹੀਂ ਕੱਲ ਨੂੰ ਇੱਕ ਮਿਸਾਲ ਮੈਨੂੰ ਜਿੰਨ ਮੈਨੂੰ ਕਿਤੇ ਲਾਫਾ ਕਰਾਉਂਦਾ ਮੈਨੂੰ ਉਹ ਡਿੱਗਦਾ ਵਾ ਨਹੀਂ ਇਹ ਗੱਲਾਂ ਨਾ ਹੁੰਦਾ ਵਾ। ਪਿੱਕੇ ਪੁੱਕੇ ਲਾਫਾ ਕਰਨ ਦਾ ਲੋਤਾ ਕਰਨ ਦਾ, ਇਹ ਨਹੀਂ ਸੀਰੀਅਸ ਗੱਲ ਹੋ ਰਹੀ ਹੈ। ਇਹ ਤੈਨੂੰ ਜਾਣਾ ਪੈਣਾ ਮਿੱਠਾ ਜੀ, ਜਾਂ ਜਾਣਾ ਪੈਣਾ ਤੇ ਜਾਂ ਫਿਰ ਤੈਨੂੰ ਵਾਪਸ ਗੰਦੇ ਨਾਲੇ ਦੇ ਉੱਤੇ ਸਮੋਸਾ। ਹਾਂ ਲੋ ਜੀ ਦੋ ਉਹ ਬੰਦਾ ਬਣ ਜੱਟਾ, ਤੂੰ ਬੰਦਾ ਬਣ। ਮਿੱਠੇ ਕੈਰੀਅਰ ਦਾ ਸਵਾਲ ਆ, ਕਫਨ ਬੰਨ ਲਾ। ਇਹ ਜੇ ਉੱਥੇ ਨਾ ਗਏ ਠੀਕ ਆ ਜੀ। ਤੇ ਫਿਰ ਤੁਸੀਂ ਵਾਪਸ ਸਮੋਸਿਆਂ ਤੇ ਹੀ ਹੋ, ਹਾਂ ਓਕੇ ਠੀਕ ਜਾਂ ਫਿਰ ਕੋਈ ਜਿਹਨੇ ਨਵਾਂ ਚੈਨਲ ਬਣਾਇਆ ਉਹਦੇ ਨਾਲ ਬਹਿ ਜਾ ਕੇ। ਠੀਕ ਆ, ਸਮੋਸਿਆਂ ਤੇ ਫਿਰ ਦੌਰ ਫਿੱਟੇ ਯਾਰ। ਤੂੰ 2 ਫੀਟ ਹੈ ਉਹ ਠੀਕ ਆ। ਅੱਛਾ ਤੂੰ ਸਮੋਸਿਆਂ ਲਾ ਲਵੇ, ਉੱਥੇ ਜਗ੍ਹਾ ਭਾਰੀ ਹੋਵੇ, ਕੀ ਕਰ ਤੂੰ ਇਹਨਾਂ ਕੋ ਬਚ ਸਕਦਾ? ਕੋਈ ਮਸਲਾ ਨਹੀਂ, ਉੱਥੇ ਮੈਂ ਤੇਲ ਪਾ ਦੂੰਗਾ ਜਿੰਨ ਤੇ, ਤੱਤਾ ਤੇਲ ਤੂੰ ਪਾਉਂਗਾ। ਉੱਥੇ ਇਹੀ ਤੇ ਕਹਿ ਰਹੇ ਆ, ਇਹ ਉੱਥੇ ਨਹੀਂ ਤੂੰ ਆਪਣੀ ਹਿੰਮਤ ਦਿਖਾਉਣੀ। ਉਹ ਇੱਥੇ ਤਾਂ ਅਚਾਨਕ ਵਾਲਾ ਸਿਸਟਮ, ਇੱਕ ਫਿਲਪਤੀ ਹੋਰ ਹਿਸਾਬ ਹੁੰਦਾ, ਸਕ੍ਰਿਪਟਡ ਹੋਰ ਹਿਸਾਬ ਆ। ਮੈਨੂੰ ਪਤਾ ਹੋਣਾ ਜਿੰਨ ਨੂੰ ਕੋਈ ਮਿੱਠਾ ਹੁੰਦਿਆ ਉਹਨੂੰ ਤਿਆਰੀ ਚ ਹੋਵੇ, ਮੈਨੂੰ ਤੁਸੀਂ ਸਾਦਾ ਲੈ ਕੇ ਜਾਣਾ ਵਾ, ਏਦਾਂ ਨਹੀਂ ਹੁੰਦਾ। ਸਾਦਾ ਨਾ ਜਾ, ਤੂੰ ਪੂਰੀ ਤਿਆਰੀ ਕਰਕੇ ਜਾ। ਕੀ ਤਿਆਰੀ ਕਰਨੀ ਭਾਜੀ? ਮੈਂ ਉਹਦੇ ਪਰੌਠੇ ਲੈ ਜਾਵਾਂ, ਕੀ ਕਰ ਜੇ ਤੈਨੂੰ ਦੱਸੋ। ਮੇਕਅਪ ਕਰਕੇ ਜਾ। ਮੇਕਅਪ ਕਰ। ਨਹੀਂ ਤੂੰ ਆਪਣੇ ਆਪ ਨੂੰ ਕੀਲ ਕੇ ਜਾ, ਕੀਲ ਕੇ। ਮੈਂ ਕੀ ਲਿਆ ਹੋਇਆ, ਮੈਂ ਆਪਣਾ ਇਹਦੀ ਇhtiyਾਜ ਜੋ ਕਰੀਏ, ਆਪਾਂ ਘਰੋਂ ਨਿਕਲੀਏ, ਮੈਂ ਇੱਥੇ ਰਹੂੰਗਾ, ਚਾਹ ਪੱਤੀ ਕਰੂੰਗਾ, ਐਡੇ ਬੈੱਡ ਲੈ ਕੇ ਜਾਣੇ ਇਹਨਾਂ ਚ ਜਿਹਨਾਂ ਦੇ 4 ਪੀਸ ਕਰਕੇ ਲਿਆਉਣ, ਇੱਥੇ ਫੜ ਕੇ ਲਿਆਓ ਯਾਰ ਯਾਨੀ ਕਿ ਇਹਨੂੰ ਅਸੀਂ ਪਾਸੇ ਇੱਥੇ ਭਾਈਏ, ਇਹਦੇ ਕੋ ਭੰਡ ਪਣਾ ਕਰਾ ਲਈਏ, ਤੈਨੂੰ ਹਾਂਜੀ। ਲੱਖੇ ਰੁਪਏ ਦੇ ਜੀ, ਥੱਬੂ ਦੇ ਜੀ ਇਹਨੂੰ। ਓਏ ਹੋਏ ਹੋਏ, ਕਿਹੜੀ ਸਨਾਟਾ ਗੱਡੀ ਕਢਾਤੀ ਮੈਨੂੰ ਜੀ। ਸਨਾਟਾ। ਥੱਬੇ ਦੇਈ ਜਾਈ, ਮਰਾਉਣ ਵੀ ਤਾਂ ਡੇ ਤੁਸੀਂ ਕਦੀ। ਉਹ ਸਨਾਟਾ ਤੋਂ ਘੱਟ ਵੀ ਨਹੀਂ ਹੋਇਆ। ਕਦੀ ਕਿਤੇ ਭਲਵਾਨ ਨਾਲ ਲੜਾਉਣ ਦਾ ਆਪਾਂ ਕਦੀ ਕਿਤੇ ਜੇਲਣਾ, ਕੋਈ ਆਪਣਾ ਜ਼ਾਤੀ ਦਾ ਕੋਈ ਜੁਗਤਬਾਜੀ ਵੀ ਕਰਾਓ ਨਾ। ਤੇ ਅੱਜ ਤੱਕ ਜੇ ਹੋਇਆ ਤਾਂ ਕੀ ਲੜਿਆ ਤੂੰ ਕਿਸੇ ਨਾਲ ਵੀ ਨਹੀਂ, ਗੱਲਾਂ ਹੀ ਕਰਦਾ। ਤੂੰ ਥੋੜਾ ਲੜੇ ਆ, ਕੀ ਲੜਿਆ ਤੂੰ? ਤੁਹਾਡੀ ਖਾਤਰ ਜਾਨ ਦੇਣ ਤੱਕ ਗਏ ਆ ਵੀ ਹਰ ਪਾਸ। ਹੁਣ ਅਗਲਾ ਨਹੀਂ ਲੜਦਾ, ਅੱਜ ਤਾਂ ਤਿਆਰ ਹੋਏ ਆ। ਬਸ ਕਰ, ਤੂੰ ਉਹਨਾਂ ਨੂੰ ਵੀ ਡਰਾ ਕੇ ਲੜਾਈ ਤੋਂ ਰੋਕ ਦਿੰਦਾ। ਉਸਤਾਦ ਜੀ ਗੱਲ ਇਹ ਯਾਰ ਪਤਾ ਕੀ ਗੱਲ ਆ, ਇਹਨੂੰ ਵੇਖ, ਉਹ ਪਤਾ ਨਹੀਂ ਕਿਹੜਾ ਬੰਦਾ ਵਾ ਜਿੰਨਾ ਸ਼ੋਅ ਕਰਨ ਡਿਆ, ਉਹਦਾ ਕੀ ਹਿਸਾਬ ਕਿਤਾਬ ਵਾ, ਕਿੱਦਾਂ ਵਾ ਇਹ ਰੀਜਨਲ ਕਰਨ ਟੁਰ ਪਏ। ਡਿਫਰੈਂਟ ਕਰਨਾ ਹੈ ਲੋਕਾਂ ਧੀ ਪੁੱਤ ਮੁਰਾ ਕੇ ਡਿਫਰੈਂਟ ਕਰਨਾ ਵਾ। ਚੱਲ ਮਰ ਜਾਏਗਾ ਤੇ ਦੁਨੀਆ ਤੇ ਨਾਮ ਪੈਦਾ ਹੋ ਜਾਏਗਾ ਸਾਰੀ ਯਾਰ ਤੁਹਾਨੂੰ ਇੱਕ ਤੇ ਇਹਨਾਂ ਨੂੰ ਬੜੀ ਗਲਤ ਫਹਿਮੀ ਆ ਕਿ ਪਤਾ ਨਹੀਂ ਉੱਥੇ ਜਾਂਦੇ ਨੂੰ ਅੱਗੋਂ ਜਿਨ੍ਹਾਂ ਕੋਈ ਇੰਜ ਦੁਨਾਲੀ ਇਹਨਾਂ ਨਾਲ ਕੀਤੀ ਹੋਣੀ ਆ, ਜਾਂ ਉੱਥੇ ਕੋਈ ਅੱਲਾ ਮਾਫੀ ਦੇਵੇ ਕੋਈ ਬਾਰਡਰ ਆ ਵੀ ਜਿੱਥੇ ਜੰਗ ਹੋ ਰਹੀ ਤੇ ਇਹਨਾਂ ਨੂੰ ਮੈਂ ਕਹਿਣਾ ਵੀ ਉਧਰੋਂ ਗੋਲੀਆਂ ਚੱਲਦੀਆਂ ਪਈਆਂ, ਤੁਸੀਂ ਖਲੋ ਜਾਓ ਜਾ ਕੇ। ਉਹ ਕੁਛ ਨਹੀਂ ਕਹਿੰਦੇ, ਕੌਣ ਹੋ ਸਕਦਾ ਤੇਰੇ ਘਰ 'ਚ ਤੇਰੇ ਕਮਰੇ 'ਚ ਰਹਿੰਦੇ ਹੁਣ ਤੈਨੂੰ ਪਤਾ ਹੀ ਨਾ ਹੋਵੇ। ਹਾਂ ਆਹੋ ਜਿਹਨਾਂ ਨੂੰ ਇਹ ਪਤਾ ਹੀ ਨਹੀਂ ਹੋਣਾ ਕਿ ਯਾਰ ਸਜਾਦ ਜਾਨੀ ਹੈ, ਜਿਹਨਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ 7 ਚੈਨਲ ਨਾਲ ਜਾਣੀ ਕਿ ਜਾਂ ਛੇੜੋ ਸ਼ਹਿਰੀ, ਉਹਨੇ ਹਲਕਾ ਜਾਨੀ ਕਰਕੇ
ਕਰਨਾ ਵਾ ਅਸੀਂ ਸਾਰੇ ਮਿੱਟੀ ਹੋ ਜਾਣਾ। ਯਾਰ ਮਿੱਠੇ ਨਹੀਂ ਮੈਂ ਤਾਂ ਬਾਹਰ ਰਹਿਣਾ ਵਾ। ਕਿਉਂ ਜੀ? ਤੁਸੀਂ ਐਂਡ ਤੇ ਮੈਨੂੰ ਦੱਸਣਾ ਕਿ ਉਸਤਾਦ ਜੀ ਹਰ ਚੀਜ਼ ਓਕੇ ਆ ਜਾਓ ਫੇਰ ਮੈਂ ਆਉਣਾ। ਹਾਏ ਹਾਏ ਸਾਡੇ ਸਿਰ ਤੇ ਡਿਫਰੈਂਟ ਕਰਨਾ ਵਾ। ਮੈਨੂੰ ਆ ਕੇ ਇਹਨਾਂ ਨੇ ਕਹਿਣਾ ਵਾ ਕਿ ਵੀ ਮਿੱਠੇ ਨੇ ਕਾਬੂ ਕਰ ਲਿਆ ਵਾ। ਆ ਜਾਓ। ਓਹੋ ਬਹੁਤ ਅੱਛੇ ਵੀ ਕੀ ਬਾਤ ਆ। ਇੱਥੇ ਲੀਡਰ ਜ਼ਿੰਦਾ ਰਹਿਣਾ ਚਾਹੀਦਾ। ਹਾਂ ਲੀਡਰ ਦਾ ਕੰਮ ਹੈ ਕਿ ਉਹਨੂੰ ਮੈਨੇਜ ਕਰਨਾ ਚਾਹੀਦਾ। ਲੀਡਰ ਨੂੰ ਫੌਜ ਹਮੇਸ਼ਾ ਲੀਡਰ ਨੂੰ ਬਚਾ ਕੇ ਰੱਖਦੀ ਹੈ। ਹਾਂਜੀ ਇੱਕ ਤਾਂ ਫੌਜੀ ਵੀ ਜਿੰਦਾ ਰਹਿਣਾ ਚਾਹੀਦਾ ਜਿਹੜਾ ਬਾਹਰ ਆ ਕੇ ਦੱਸੇ ਹਾਂਜੀ ਬਾਕੀ ਸਾਰੇ ਹਾਨੋ ਹੋ ਗਏ ਆ। ਉਹ ਹੈਗੇ ਹੀ ਅਸੀਂ ਪਿੱਛੇ ਹੈਗੇ। ਨਹੀਂ ਨਹੀਂ ਕੋਈ ਨਹੀਂ ਐਡੀ ਤੂੰ ਜਿੰਨ ਨਾਲ ਹੱਥੀ ਬੱਖੀ ਹੋ ਜਾਣਾ ਵਾ, ਭਰਾ ਨਾਲ ਵੀ ਤੇ ਹੋ ਹੀ ਗਿਆ। ਕਿਸ ਕਿਸਮ ਦੀ ਮੁੱਕੀ ਕਰਾਈ ਅਗਲਾ ਬੰਦਾ ਕਰ ਫਾੜਕਣਾ। ਉਹ ਬੇਟੇ ਉਹ ਕਹਿੰਦਾ ਇੱਕ ਅੱਧਾ ਫੌਜੀ ਵੀ ਜਿੰਦਾ ਰਹਿਣਾ ਚਾਹੀਦਾ ਜਿਹੜਾ ਬਾਹਰ ਆ ਕੇ ਦੱਸੇ ਕਿ ਭਾਜੀ ਸਾਰੇ ਹਾਨੋ ਹੋ ਗਏ। ਆਓ ਵੀ ਜੋ ਵੀ ਹੋ ਗਿਆ ਤੇ ਉਹ ਬਾਹਰ ਕੇ ਦਿਲ ਕਰੇ ਇੰਤਜ਼ਾਰ ਕਰਦਾ ਰਵੇ ਕਿ ਪਤਾ ਨਹੀਂ ਲੜਦੇ ਹੋਣੇ ਆ, ਪਤਾ ਨਹੀਂ ਜਿੱਤ ਗਏ ਆ। ਇੱਕ ਤੇ ਰਵੇ ਆ ਕੇ ਦੱਸੇ। ਸਹੀ ਗੱਲ ਹੈ। ਉਹ ਐ ਦੱਸੇਗਾ। ਨਹੀਂ ਨਹੀਂ ਕਹਿੰਦਾ ਵਾ ਮੈਂ ਥਾ ਵਾ ਆ ਮੇਰੀ ਵੌਇਸ ਨੋਟ ਦੇਖੋ ਤਾਂ ਉਹ ਸਿੰਗਰ ਵਾ ਉਹਨੂੰ ਕੀ ਪਤਾ ਕੀ ਦੱਸਣਾ ਵਾ। ਉਹ ਜੱਟ ਨਹੀਂ ਆ। ਜਿੱਡਾ ਤੂੰ ਚੜ ਆਉਂਦਾ ਮਿੱਠਾ ਸਾਹਿਬ ਤੁਸੀਂ ਸਿਰਫ ਪਿੱਛੇ ਖਲੋਤੇ ਹੋਣਾ, ਅਸੀਂ ਉਹਨਾਂ ਨਾਲ ਗੱਲ ਕਰਨੀ। ਮੇਰੀ ਗੱਲ ਸੁਣਦਾ। ਸਹੀ ਗੱਲ। ਅਸੀਂ ਉਹਨੂੰ ਕਹਿਣਾ ਕਿ ਜਿੰਨ ਸਾਹਿਬ ਅਸੀਂ ਤੁਹਾਡੇ ਨਾਲ ਬਹਿ ਕੇ ਗੱਲ ਕਰਨੀ ਹੈ। ਤੁਸੀਂ ਇਸ ਜਗ੍ਹਾ ਦੇ ਉੱਪਰ ਕਿਉਂ ਇਸ ਜਗ੍ਹਾ ਤੇ ਤੁਸੀਂ ਨਜਾਇਜ਼ ਵਿਚਾਰਿਆਂ ਦਾ ਕਬਜ਼ਾ ਕੀਤਾ, ਲੱਖਾਂ ਕਰੋੜ ਰੁਪਏ ਦੀ ਪ੍ਰਾਪਰਟੀ ਗਰੀਬ ਆਦਮੀ ਵਿਚਾਰਾ ਕਿਉਂ ਹੈ ਜਾਂ ਅਮੀਰ ਆਦਮੀ ਜੋ ਉਹ ਅਗਰ ਕਹਿੰਦਾ ਕਿ ਠੀਕ ਆ ਜਾਨੀ ਬਾਦਸ਼ਾਹ ਸਾਨੂੰ ਕਿਤੇ ਹੋਰ ਸ਼ਿਫਟ ਕਰ ਦੇ, ਅਸੀਂ ਉਹਨੂੰ ਕਹਿੰਦੇ ਠੀਕ ਆ ਭਾਈ ਤੂੰ ਉਥੋਂ ਮੋਬਾਈਲ ਤੋਂ ਐਪ ਖੋਲ, ਤੂੰ ਦੇਖ ਲੈ ਕੋਈ ਪ੍ਰਾਪਰਟੀ ਜਿੱਥੇ ਜਾਣਾ ਅਸੀਂ ਤੈਨੂੰ ਸ਼ਿਫਟ ਕਰਾ ਦਿੰਦੇ ਹਾਂ। ਜਿੱਥੇ ਹਾਲੇ ਜ਼ਮੀਨ.com ਤੋਂ ਦੇਖ ਲੈ ਜਿੱਥੇ ਹਾਲੇ 10 ਸਾਲ ਨਹੀਂ ਕੋਈ ਜਗ੍ਹਾ ਬਣਨੀ ਉੱਥੇ ਸ਼ਿਫਟ। ਅਗਰ ਉਹ ਸਾਡਾ ਵੇਰ ਪੈਂਦਾ ਵਾ ਅਸੀਂ ਉਹਨੂੰ ਕਹਿੰਦੇ ਕਿ ਯਾਰ ਏਦਾਂ ਨਾ ਕਰ, ਠੀਕ ਹੈ ਨਾ। ਅਸੀਂ ਤੈਨੂੰ ਸ਼ੋਅ ਨਹੀਂ ਕਰਨਾ ਮੋਹਰਾ ਆਪਣਾ ਪਹਿਲੇ, ਅਸੀਂ ਉਹਨੇ ਕਹਿਣਾ ਪਿਆਰ ਨਾਲ ਕਿ ਦੇਖ ਲੈ ਮੁੜ ਕੇ ਤੂੰ ਪਛਤਾਏਂਗਾ। ਉਹ ਕਹਿੰਦਾ ਯਾਰ ਜਾਂ ਉਹ ਇੱਕਦਮ ਆਪਣੀ ਅਸਲ ਸ਼ਕਲ 'ਚ ਉਹਦਾ ਗੱਲਬਾਤ ਹੁੰਦਾ, ਅਸੀਂ ਉਦੋਂ ਤੈਨੂੰ ਆਵਾਜ਼ ਦੇਣੀ ਆ ਅੱਗੋਂ ਤੇਰਾ ਕੰਮ। ਅਗਰ ਜਿਹੜੇ ਨਸਲੀ ਔਰ ਅਸਲੀ ਹੋਇਆ ਨਾ ਹਲਾਲੀ ਹੋਇਆ ਉਹ ਤੇ ਗੁਫ਼ਤਗੂ ਤੇ ਪਤਾ ਲੱਗਣਾ ਵੀ ਇਹਨੇ ਜਾਣਾ ਕਿ ਨਹੀਂ ਜਾਣਾ। ਅਗਰ ਨਾ ਹੋਇਆ ਤਾਂ ਫੇਰ ਤੇ ਆਏਗਾ ਨਾ ਅੱਗੇ। ਤੁਸੀਂ ਤੇ ਗੁਫ਼ਤਗੂ ਤੋਂ ਹਿਸਾਬ ਲਾਓ ਵੀ ਉਹ ਨੱਲਾ ਜ਼ਰੂਰ ਆ ਤੇ ਜੇ ਨਾ ਹੋਇਆ ਲੜਨ ਵਾਲਾ ਹੋਇਆ ਤੇ ਪੁਰ ਕਰਾਓ ਤੇਰਾ ਵਾਪਸ ਆ ਜਾਈਏ। ਆਓ ਵਾਪਸ ਆਓ, ਆਪਾਂ ਕਿਤੇ ਹੋਰ ਜਗ੍ਹਾ ਦੇ ਸਾਡੀ ਰਹਿੰਦੀ ਨਹੀਂ ਏਦਾਂ। ਇਹ ਤਾਂ ਮੇਰੀ ਵੀ ਨਹੀਂ ਰਹਿੰਦੀ। ਨਹੀਂ ਮੇਰੇ ਤਾਂ ਬਿਲਕੁਲ ਨਹੀਂ ਰਹਿਣੀ। ਰੋਲ ਮਿਲਿਆ ਵਾ ਕਿ ਤੂੰ ਉੱਥੇ ਆ ਕਰਤਾਰ ਕਰਨਾ, ਉੱਥੋਂ ਹੀ ਤੂੰ ਨੱਸਣ ਦੇ ਆ ਯਾਰ। ਓਏ ਜੇ ਕੋਈ ਮੌਕਾ ਵਾ ਨਾ ਬਣਾਉਂਦਾ ਯਾਰ ਦੁਨੀਆ ਤੇ ਨਾ ਹੋ ਜਾਣਾ ਇਹਦਾ। ਅੱਗੇ ਕਿੰਨੇ ਹੁਣ ਗੁੱਜਰ ਬਾਦਸ਼ਾਹ ਅੱਗੇ ਕਿਹਨੇ ਹੋਣਾ ਬਸ ਨਹੀਂ। ਪਿੱਛੇ ਮੈਂ ਨਹੀਂ ਹੋਣਾ। ਤੂੰ ਬਾਅਦ ਚ ਬੁਲਾਣਾ ਜਦੋਂ ਕੋਈ ਰੋਲਾ ਬਣਨਾ ਹੋਵੇ। ਜਦੋਂ ਅਗਰ ਬਣਿਆ ਤੇ ਹਾਂਜੀ ਹਾਂ ਯਾਰ ਜਦੋਂ ਵੀ ਜਿੰਨ ਵਾਲਾ ਸ਼ੋਅ ਹੋਇਆ ਨਾ ਤੁਸੀਂ ਭਰਾ ਨੂੰ ਅੱਲਾਹ ਦੇ ਹੁਕਮ ਨਾਲ ਬਲੌਕ ਕਰਕੇ ਨਥੀ ਹੋ ਜਾਣਾ। ਫਿਰ ਸਮੋਸੇ ਭਰਾ ਨੂੰ ਪਿੱਛੇ ਪਾਓਗੇ ਆਪਣੇ ਤੋਂ। ਮਿੱਠੇ ਹੌਸਲਾ ਕਰਿਆ ਕਰ, ਦੁਨੀਆ ਉੱਤੇ ਰੱਖ ਫਕੀਰ ਐਸਾ ਬਹਿਣ ਖਲੋਣ, ਹੌਸਲਾ ਕਰੀਦਾ ਹੁੰਦਾ। ਜਿੰਨ ਨੂੰ ਦੱਸ ਜਾ ਕੇ ਮੈਨੂੰ ਸਾਰਾ ਪਤਾ ਵਾ। ਬਸ ਮੈਨੂੰ ਇਹਦੇ ਮੋਢਿਆਂ ਤੇ ਨੀਲੀ ਕੈਚਅਪ ਵਾਲੀ ਕੈਨ ਨਜ਼ਰ ਆ ਰਹੀ ਹੈ ਜੀ। ਅੱਲਾ ਲੱਗ ਦੇ ਰਿਹਾ ਵਾ ਹੁਕਮ ਭਾਈਜਾਨ ਇਹਨੇ, ਅੱਲਾ ਦੇ ਹੁਕਮ ਲੱਗ ਰਿਹਾ ਵਾ 100 ਦੀਆਂ 4। ਆਵੇਂ ਤਾਂ ਜੇ ਫੀਕਾ ਜਾਂ ਸਿੰਗਰ ਵਾ ਤੂੰ ਦੇਖਦਾ ਤੂੰ ਕਿਸ ਵਿਆਹ ਤੇ ਲੈਣੇ ਕਿ ਜਿੰਨ ਤੂੰ ਕੀ ਕਰੂਗਾ। ਉਹਨੇ ਲੜਨਾ ਨਹੀਂ ਹੈ, ਉਹਦੀ ਡਿਊਟੀ ਇਹ ਨਹੀਂ ਹੈਗੀ। ਹਾਂਜੀ ਉਹਦੀ ਡਿਊਟੀ ਉਹਨੇ ਅੰਦਰ ਜਾ ਕੇ ਸਿਰਫ ਉਹਦੇ ਨਾਲ ਬਸ ਡੀਲ ਹਲਕਾ ਹਾਂਜੀ ਫੁਲਕਾ। ਗੁਫ਼ਤਗੂ ਕਰਨੀ ਹੈ। ਦੇਖ ਅਸੀਂ ਹਰ ਮੂਡ ਦਾ ਬੰਦਾ ਲੈ ਕੇ ਜਾਣਾ। ਜਿੰਨ ਥੋੜਾ ਫਨੀ ਟਾਈਪ ਨਿਕਲ ਆਉਂਦਾ ਹਾਂ ਠੀਕ ਹੈ। ਜਿਹਦੇ ਬਾਅਦ ਜਿੰਨ ਨੂੰ 뮤직 ਦਾ ਸ਼ੋਅ ਹੋ ਸਕਦਾ ਹੱਸਣੀ, ਜਿੰਨ ਪੈਰੋਡੀ ਸੁਣਨਾ ਪਸੰਦ ਕਰਦਾ ਹੱਸਣੀ, ਠੀਕ ਆ। ਜਿੰਨ ਜਿਹੜਾ ਵਾ ਮਤਲਬ ਉਹ ਇੱਕ ਦੇਖਦਾ ਕਿ ਯਾਰ ਇਹ ਗੁੱਜਰ ਬਾਦਸ਼ਾਹ ਵਾ, ਜ਼ਰਾ ਰੋਗ ਰਾਵਲਾ ਹਿਸਾਬ ਕਿਤਾਬ ਲੀਡ ਕਰਨ ਵਾਲਾ, ਕਿਹਦੇ ਨਾਲ ਗੱਲਬਾਤ ਕਰਨੀ ਹੈ, ਠੀਕ ਹੈ ਜੀ। ਗੁੱਜਰ ਬਾਦਸ਼ਾਹ ਉਸ ਤੋਂ ਬਾਅਦ ਜਿੰਨ ਓਕੇ ਹੋ ਜਾਂਦਾ, ਕਹਿੰਦਾ ਤੁਹਾਨੂੰ ਪਤਾ ਲੱਗਦਾ ਭਾਈ ਸਾਰਾ ਕੁਝ ਓਕੇ ਆ, ਮੈਨੂੰ ਬੁਲਾ ਲਓ। ਅਗਰ ਜਿੰਨ ਵੇਰ ਪੈਂਦਾ ਵਾ ਹਾਂਜੀ ਤੇ ਤੂੰ ਬਸ ਨਹੀਂ ਕਾਮੇਡੀ ਵਾਸਤੇ ਗੁੱਜਰ ਨਹੀਂ ਕਾਮੇਡੀ ਵਾਸਤੇ ਆ। ਉਹ ਤਾਂ ਸਿੰਗਰ ਵਾ। ਆਹੋ ਕਾਮੇਡੀ ਸਿੰਗਰ ਸਾਰਾ ਕੁਝ। ਮੇਰਾ ਵੀ ਕੋਈ ਇਦਾਂ ਦਾ ਰੋਲ ਬਣਾਉਣਾ ਕਿ ਦੋ ਚਾਰ ਜੁਗਤਾ। ਦੇਖ ਮੇਰੀ ਗੱਲ ਸੁਣ, ਅਗਰ ਕੋਈ ਐਸਾ ਜਿੰਨ ਆ ਜਾਵੇ ਜਿਹੜਾ ਕਹੇ ਮੈਂ ਹੀਰ ਸੁਣਨੀ ਆ, ਤੂੰ ਹੈਗਾ ਨਾ ਹਾਂ ਸੁਣਾਵਾਂਗੇ। ਨਾਲ ਬਦਮਾਸ਼ ਵੀ ਨਾਲ ਤੇ ਸੁਰ ਲਾਉਣੇ ਆ, ਉਹਨੇ ਤੈਨੂੰ ਕੱਲੇ ਤੇ ਸਾਨੂੰ ਵੀ ਤੂੰ ਮਰਵਾ ਦੇਣਾ। ਤੇ ਉਹ ਬਹੁਤ ਆ ਉਹ ਹਰੀਹਰਨ ਵਾ। ਨਹੀਂ ਉਹ ਕਿਸੇ ਨਾ ਕਿਸੇ ਰੰਗ ਦੀ ਤੇ ਹਰਨ ਹੈ ਹੀ ਆ। ਯਾਰ ਮਿੱਠੇ ਮੌਤ ਪਰ ਹੱਕ ਹੈ ਕਿ ਨਹੀਂ ਇਹਦਾ? ਇੱਕ ਮਿੰਟ ਉਹ ਇੱਕ ਮਿੰਟ ਠਹਿਰ ਦੇ ਯਾਰ। ਇਦਾਂ ਜੇ ਹੋਣੀ ਇਦਾਂ ਲਿਖੀ ਨਾ ਉਸਤਾਦ ਜੀ ਤਾਂ ਮਿੱਠੇ ਚੱਲ ਮੈਂ ਤੇ ਚੱਲ ਫੜ ਪਰੇ ਚੱਲ ਕੇ ਲੈ ਦੱਸ ਮੌਤ ਪਰ ਹੱਕ ਕਿੱਡਾ। ਉਹ ਡਰੀਦਾ ਨਹੀਂ ਹੁੰਦਾ ਮੌਤ ਪਰ ਹੱਕ ਹੌਸਲਾ ਆ ਕੀ ਕੇ ਰਹਿਣੀ ਹੁੰਦਾ, ਏਦਾਂ ਕਰਦਾ ਜੇ ਕਰੀ ਯਾਰ। ਇਦਾਂ ਲਿਖੀ ਆ ਤੂੰ ਚੱਲ ਤੂੰ ਕਹਿ ਸਾਜ ਮੈਂ ਜਾਣਾ ਮੈਂ ਓਕੇ ਅੱਲਾ ਖੈਰ ਦੀ ਆਵੇ ਆਪਣੇ ਘਰ ਆਵੇ ਤੂੰ ਤਾਂ ਮੌਤ ਪਰ ਹੱਕ ਆ। ਮੈਂ ਤੇਰੇ ਤੋਂ ਥੱਪੜ ਕਰਾਉਣਾ। ਉਹ ਯਾਰ ਦੱਸ ਯਾਰ। ਉਹਦੀ ਗੱਲ ਮਾੜੀ ਨਹੀਂ, ਸਹੀ ਸੱਚ ਗੱਲ ਆ। ਯਾਰ ਤੁਸੀਂ ਡਿਫਰੈਂਟ ਕਰਨਾ ਨਾ, ਤੁਸੀਂ ਕੋਈ ਜੀਤੋ ਪਾਕਿਸਤਾਨ ਟਾਈਪ ਸ਼ੁਰੂ ਕਰ ਯਾਰ ਲਓ। ਦੁਨੀਆ ਤੇ ਮੈਂ ਦੱਸ ਗਿਆ, ਦੁਨੀਆ ਤੇ ਉਹੀ ਬੰਦਾ ਉਹੀ ਸਿਪਾ ਸਲਾਰ ਨੇ ਫਤਹ ਪਾਈ ਆ ਜਿਹਦੇ ਮਗਰ ਇੱਕ ਵਾਸਤੇ ਜਾਨ ਦੇ ਨਾਲ। ਹੌਸਲਾ ਭਾਈ ਇਹ ਮੇਰੇ ਨਾਲ ਇਹੋ ਜਿਹਾ ਬੰਦਾ ਹੋਵੇ ਮੈਂ ਕਿੱਥੇ ਫਤਹ ਪਾ ਸਕਦਾ। ਕਿਤੇ ਵੀ ਨਹੀਂ। ਸੀਪਾ ਢਾਟ ਸਮਝੋ, ਮੈਨੂੰ ਸੀਪਾ ਸਲਾਰ ਨਾ ਸਮਝੋ, ਮੈਨੂੰ ਹਾਨੋ ਰੈਡੀ ਨਹੀਂ ਸਮਝੋ। ਨਹੀਂ ਆ ਬੜੀ ਵੱਡੀ ਗੱਲ ਆ ਕਿ ਸਿੱਪਾ ਸਲਾਰ ਨੂੰ ਜਿੱਥੇ ਲੱਭ ਬੈਕ ਹੋਈ ਹੈ ਨਾ ਹਾਏ ਉੱਥੇ ਤੁਰ ਪਤਾ ਹੀ ਪਿਆ, ਹੋਈ ਹੈ। ਪਹੁੰਚੇ ਉੱਥੇ ਫਤਹ ਹੈ ਸਭ ਕੁਝ। ਯਾਰ ਜਦੋਂ ਤੁਹਾਡੀ ਜਿੰਦ ਨਾਲ ਲੜਾਈ ਹੋਵੇ ਨਾ, ਜਿਹੜਾ ਬੰਦਾ ਆ ਕੇ ਤੌਲੀਆ ਨਹੀਂ ਮਾਰ ਦਿੰਦਾ ਮੂੰਹ ਚੋਂ ਟਾਫੀ ਜੀ ਕੱਢਦਾ ਪਾਣੀ ਪਿਲਾਉਂਦਾ, ਮੈਨੂੰ ਉਹੀ ਸਮਝੋ। ਉਹ ਕੌਣ ਆ? ਉਹ ਬਾਕਸਿੰਗ ਚ ਨਹੀਂ ਆਉਂਦੀ ਤਾਂ ਜਦੋਂ ਫੁੱਟ ਖਾ ਕੇ ਬਹਿ ਜਾ ਮੈਂ ਤੁਹਾਨੂੰ ਆ ਕੇ ਸਮਝਾਇਆ ਕਰੂੰ ਕਿ ਇੱਥੇ ਹਾਂ ਖੜਾ ਕਰ। ਟਾਫੀ ਨਹੀਂ ਕੱਢ ਪੀਟ ਦਿਆ ਹੁੰਦਾ।
ਉਹ ਮਿੱਟੇ ਉਹ ਦੰਦਾਂ ਦਾ ਕਵਰ ਜਿਹਾ ਹੁੰਦਾ ਯਾਰ। ਜਿਹੜਾ ਆ ਕੇ ਮੂੰਹ ਚ ਟਾਫੀ ਜੀ ਕੱਢ ਉਹ ਟਾਫੀ ਨਹੀਂ ਹੁੰਦੀ, ਉਹ ਬੀੜ ਹੁੰਦਾ ਪੂਰਾ। ਹਾਂਜੀ ਉਹ ਕੱਢਦਾ ਵਾ ਪਾਣੀ ਮਾਰ ਕੇ ਤੌਲੀਏ ਨਾਲ ਉਹਨੂੰ ਥੋੜਾ ਹੋ ਜਾਂਦਾ। ਹਾਂਜੀ ਬਲਕਿ ਉਹ ਪਾਣੀ ਦੇ ਵਿੱਚ ਵੀ ਉਹਨਾਂ ਨੇ ਕੋਈ ਉਹ ਮੈਡੀਸਨ ਪਾਈ ਹੁੰਦੀ ਜਿਹੜੀ ਉਹਦੇ ਜ਼ਖਮਾਂ ਤੋਂ ਖੂਨ ਸ਼ੂਨ ਉਹਨੂੰ ਉਸ ਟਾਈਮ ਕਰਦੀ। ਫੁਹਾਰਾ ਮੈਂ ਉਹ ਤੂੰ ਹੋਏਗਾ। ਹਾਂਜੀ ਉਹ ਮੈਂ ਵਾਂ। ਤੁਸੀਂ ਅੱਲਾ ਦੇ ਹੁਕਮ ਨਾਲ ਤੁਹਾਨੂੰ ਕਿਸੇ ਕੋਲ ਮੇਰੀ ਲਾਈ ਦਵਾਈ ਦੇ ਨਾਲ ਸਾੜ ਪੈ ਜਾਵੇ ਜਾਂ ਉਹ ਮੇਰੇ ਕੰਡੇ ਦੇ ਨਾਲ ਤੁਹਾਨੂੰ ਕੋਈ ਮਸਲਾ ਬਣ ਜਾਵੇ। ਯਾਨੀ ਇੱਕ ਫਿੱਕ ਪੁਣਾ ਇਹ ਹੈ ਯਾਰ ਨਾਜ਼ਰੀਨ ਕਿ ਇਹਨੇ ਸੋਚਿਆ ਵੀ ਅੰਦਰ ਜਾ ਕੇ ਸਾਨੂੰ ਕੁੱਟ ਪੈਣੀ। ਐਸਾ ਨਿਜ਼ਾਮ ਨਹੀਂ ਆ। ਬੰਦਾ ਪੁੱਛੋ ਉਹਨਾਂ ਕੋ ਅਸੀਂ ਕਬਜ਼ਾ ਲੈਣ ਚੱਲਾਂ, ਦੱਸ ਦੀ ਕਿਹੜੀ ਗੱਲ ਕਰੇਗਾ। ਤੁਸੀਂ ਇਹਨੂੰ ਅੱਜ ਬੈਠੇ ਜਿਹਨੂੰ ਕਾਹਤੋਂ ਛੇੜਨਾ ਯਾਰ ਨਹੀਂ ਯਾਰ? ਮੈਨੂੰ ਕੋਈ ਗੱਲ ਦੱਸ ਕੀ ਜਿੰਨਾਂ ਨੂੰ ਕਰਕੇ ਸ਼ੌਕੀ ਹੌਸਲਾ ਯਾਰ, ਰੱਖਿਆ ਕਰ ਮਿੱਟੇ, ਹੌਸਲਾ ਰੱਖਿਆ ਤੂੰ ਦੇਰੀ ਛੱਡ ਗਿਆ ਯਾਰ। ਮੈਂ ਜਿੱਥੇ ਹੌਸਲਾ ਰੱਖਿਆ ਤੇ ਮੈਨੂੰ ਜਗ੍ਹਾ ਯਾਦ ਨਹੀਂ ਆਉਣ ਡਈ ਯਾਰ ਜੇ ਕੋਈ ਸਿਆਣਾ ਜਿੰਨ ਹੋਇਆ ਤੇ ਪਿਆਰ ਨੂੰ ਬਤਾ ਗਿਆ ਤੇ ਉਹਨੂੰ ਐ ਪਿਆਰ ਆ ਗਿਆ। ਅੱਛਾ ਹੋ ਸਕਦਾ ਜਿੰਨ ਹਾਂ ਹਾਂਜੀ ਕੀ ਆਹਾ ਜਿੰਨ ਨਹੀਂ ਹੋਵੇ ਕੋਈ, ਫੇਰ ਕੀ ਕਰਾਂ ਮੈਂ? ਭਰੀ ਹੋ ਗਿਆ ਉੱਤੇ। ਐਸੀ ਇਨਸਾਨੀ ਸ਼ਕਲ ਜਾਵੇ ਕਿ ਤੂੰ ਉੱਥੇ ਤੂੰ ਫੜੇ ਨਾ ਜਾਏ ਸਾਡੇ ਕੋਲੋਂ। ਨਹੀਂ ਉਹ ਫੜ ਲੈਂਦੇ ਤੂੰ ਆ। ਕਹਿੰਦੇ ਮੈਂ ਨਾਲ ਹੀ ਜਾਣਾ ਫੇਰ। ਆਹੋ ਮੇਰੀ ਹੁੰਦੇ ਵਿੱਚ ਬੜਾ ਸੋਹਣਾ ਸਿਸਟਮ ਤਾਂ ਲੇਕਿਨ ਗੱਲ ਇਹ ਹੈ ਕਿ ਜਦੋਂ ਲੇਕਿਨ ਗੱਲ ਇਹ ਹੈ ਕਿ ਇਹ ਉੱਥੇ ਜਿੰਨ ਨਹੀਂ ਹੋਵੇ, ਇਹ ਅੱਗੇ ਕੁਝ ਹੋ ਹੀ ਕਰੇ, ਪਿੱਛੇ ਹੀ ਉਹਦਾ ਜਿੰਨ ਬੰਦਾ ਵੀ ਖਲੋਤਾ ਹੋਵੇ। ਹਾਂ ਇਹਨੇ ਖਿਆਉਣ ਵਾਸਤੇ ਜਿਨ੍ਹਾਂ ਨੇ ਆਪ ਹੀ ਕਰੈਕਟਰ ਕੀਤੇ ਹੁੰਦੇ ਨੇ ਲੂਰੀਆਂ ਦੇ, ਇਹ ਬੜੇ ਤੇਜ਼ ਜਿਹੇ ਹੁੰਦੇ ਆ। ਫੈਸਲਾ ਪਾਦਾ ਜਿੱਤੇ ਬੜਾ ਹੱਲ ਹੋ ਰਿਹਾ ਟਾ ਉਹਨੇ ਮੇਰਾ ਰੱਡ ਵਾਲੀ ਘੜੀ ਨਾਲ ਗੁੱਟ ਫੜ ਲੈਣਾ, ਉਹਨੇ ਮੇਰਾ ਦੇਖੀ ਤੂੰ। ਯਾਰ ਉਸਤਾਦ ਜੀ ਨੇ ਸਿੰਪਲ ਗੱਲ ਕਹੀ ਕਿ ਜੇ ਰੋਲਾ ਬਣਿਆ ਤੇ ਫੇਰ ਤੈਨੂੰ ਬੁਲਾਣਾ, ਅਦਰਵਾਈਜ਼ ਤੂੰ ਰੋਣਾ ਨਹੀਂ ਪੈਣਾ। ਯਾਰ ਜਿੰਨ ਵਾਲਾ ਸਕ੍ਰਿਪਟ ਹੀ ਰੌਲਾ ਵਾ। ਨਹੀਂ ਰੋਲਾ। ਨਹੀਂ ਰੋਣਾ ਯਾਰ। ਡਿਫਰੈਂਟ ਕਰਨਾ ਚਾਹੀਦਾ ਮਿੱਠੇ, ਤੂੰ ਕੀ ਕਰਨਾ ਹੈ? ਉਹ ਡਿਫਰੈਂਟ ਆਹੀ ਕਰਨਾ, ਇੱਥੋਂ ਸਾਰੀਆਂ ਨਗਾ ਲਓ, ਡਿਫਰੈਂਟ ਹੀ ਹੋ ਜਾਣਾ। ਅੱਜ ਤੱਕ ਕਿਸੇ ਐਂਕਰ ਨੇ ਨਗਾਇਆ, ਇਹ ਆਪਣੇ ਤੇ ਵੀ ਕੁਝ ਲੈਣ ਆ ਸਾਡੇ, ਅਸੀਂ ਤਾਂ ਕਿਸੇ ਮੈਂ ਜਾਵਾਂਗਾ ਨਾ। ਪਹਿਲੇ ਤੁਸੀਂ ਜਾਓ। ਸਿਪਾ ਸਲਾਰ ਦਾ ਇੱਕ ਸਿਰਫ ਆਈਡੀਆ ਹੁੰਦਾ ਵਾ ਕਿ ਇਧਰੋਂ ਦੀ ਜਾਓ, ਤੂੰ ਇਧਰੋਂ ਦੀ ਜਾਣਾ, ਜਦੋਂ ਮੈਂ ਆਵਾਜ਼ ਦਵਾਂ ਤੁਸੀਂ ਜਾਣਾ। ਇਹ ਜੰਗ ਚ ਹੁੰਦਾ ਵਾ। ਮੈਂ ਹਜ਼ਾਰਾਂ ਜਗ੍ਹਾ ਦੇਖੀ ਚੀਪਾ ਚ ਅੱਗੇ ਹੁੰਦਾ ਵਾ। ਨਹੀਂ ਚੀਪਾ ਚ ਆ ਕੇ ਜਾ ਕੇ ਸ਼ੁਰੂ ਨਹੀਂ ਕਰਦਾ ਨਹੀਂ ਵਾ। ਦੱਸੋ। ਗਲਤ ਗੱਲ ਆ ਤੇ ਉਹ ਸਿੱਪਾ ਦਾ ਗਾਈਡ ਕਰਦਾ ਵਾ ਤੂੰ ਬਸ। ਗਲੈਡੀਏਟਰ ਫਿਲਮ ਵੇਖੀ? ਨਹੀਂ ਮੈਂ ਵੇਖਣੀ ਵੀ ਨਹੀਂ। ਗਲੈਡੀਏਟਰ ਚ ਸਾਰੇ ਅੱਗੇ ਹੁੰਦੇ ਨੇ, ਉਹ ਪਿੱਛੋਂ ਕਮਾਂਡ ਦੇ ਰਿਹਾ ਹੁੰਦਾ। ਹਾਂਜੀ। ਐਂਡ ਤੇ ਹੁੰਦਾ ਆਪ ਉਹ ਮੇਰੇ ਵਰਗਾ ਸੀ, ਉਹ ਸੱਚਾ ਸੁੱਚਾ ਸੀ, ਉਹਨੂੰ ਪਤਾ ਸੀ ਕਿ ਸਾਰੇ ਹੱਲ ਹੋਣਗੇ ਫੇਰ ਮੈਂ ਲੜੂ। ਪਹਿਲੇ ਤੁਸੀਂ ਅੰਦਰ ਜਿਹੜਾ ਤੁਹਾਡੀ ਝਰਰ ਦੀ ਆਵਾਜ਼ ਆਵੇ, ਫਿਰ ਅਸੀਂ ਜਜ਼ਬੇ ਨਾਲ ਅੰਦਰ ਜਾਵਾਂਗੇ। ਤੇਰੇ ਤੇ ਲੱਖ ਲਾਨਤ ਹੈ। ਝੜ ਦੀ ਆਵਾਜ਼ ਕੀ ਮੇਰੀ ਉਸਤਾਦ ਦੀ ਬੋਲ ਛੱਡ ਸੁਣਾ ਪਾੜਦੇ ਦਿੱਤੀ। ਨਹੀਂ ਛੱਡ ਪਾੜਦੇ ਨਹੀਂ ਮੇਰੀ ਜਿੰਦ ਬੜਾ ਯਾਰ। ਪਤਾ ਲੱਗ ਗਿਆ ਉਸਤਾਦ ਕੁਤਰਤਾ ਇਦਾਂ ਕਰਤਾ ਸੀ। ਕੇ ਮਰ ਜਾਏ। ਯੂਜ਼ ਦੇ ਪਰ ਅੱਛਾ ਉਸ ਤੋਂ ਬਾਅਦ ਫਿਰ ਤੁਹਾਨੂੰ ਕੌਣ ਕਮਾਂਡ ਦੇ? ਤੁਸੀਂ ਤੇ ਲਵਾਰਸ ਹੋ ਗਏ। ਮਾਂ ਨੂੰ ਛੱਡੋ, ਫਿਰ ਸਾਨੂੰ ਜਜ਼ਬਾ ਆਊਗਾ। ਦੇਖੋ ਮੈਂ ਬਾਹਰ ਖਲੋ ਕੇ ਸਿਟੀ ਮੈਂ ਕਹਾਂਗਾ ਤਾਨਿਸ਼ ਅਟੈਕ ਅਟੈਕ। ਬਸ ਇੱਥੇ ਹੀ ਇੰਨਾ ਹੀ ਕਹਿਣਾ। ਨਾ ਅਟੈਕ ਇਸ ਤੋਂ ਕਿੰਨਾ ਤੁਸੀਂ ਸੀਟੀ ਮਾਰਨੀ, ਨਾ ਤੁਸੀਂ ਮੇਰਾ ਨਾਮ ਲੈਣਾ। ਬਸ ਇੱਥੋਂ ਕੰਮ ਸ਼ੁਰੂ ਕਰੋ। ਅਸੀਂ ਤੇਰੇ ਗੂੰਗਾ ਮੈਂ ਦੱਸਦਾ ਵੀ ਕਿਹੜੀ ਗੱਲ ਕਰਨੀ ਆ ਤੁਹਾਡੇ ਦੋਵਾਂ ਦੀ ਸਮਝ ਚ ਆਉਂਦੇ, ਅਗਰ ਜਿਨ੍ਹਾਂ ਦੇ ਚੈਨਲ ਤੇ ਠੀਕ ਆ ਤੇ ਭਾਈ ਨੂੰ ਬੰਦ ਕਰ ਦਿਓ। ਨਹੀਂ ਤੂੰ ਓਕੇ ਕਰ ਯਾਰ ਤੂੰ ਮਿੱਠੇ। ਓਕੇ ਕਿ ਤੈਨੂੰ ਕਰਨਾ ਪੈਣਾ ਵਾ, ਮੈਂ ਦੱਸ ਦਵਾਂ। ਜਿਨ੍ਹਾਂ ਘਰ ਇਸ਼ਾਰਾ ਕਰ ਦੂ ਭਾਈ। ਜੇ ਬੰਦਿਆਂ ਦੀ ਡਿਮਾਂਡ ਹੋਈ ਮਿੱਠਾ ਲਾਜ਼ਮੀ ਚਾਹੀਦਾ, ਫੇਰ ਥੱਲੇ ਭਾਜੀ। ਕਮੈਂਟਾਂ ਦੀ ਹਾਲ ਪੈ ਗਈ ਫੇਰ। ਇੱਕ ਦੋ ਗੱਲਾਂ ਦੀ ਇੱਕ ਗੱਲ ਉਸਤਾਦ ਜੀ, ਇਹ ਜਾਂ ਹਾਂ ਕਰਦੇ ਹੋਏ ਜਾਂ ਫਿਰ ਅੱਜ ਸ਼ੋਅ ਚ ਚੂੜੀਆਂ ਪਾ ਕੇ ਉੱਠੇ। ਬਸ ਠੀਕ ਸਾਡੀ ਇਹ ਹੈ, ਬਸ। ਡਿਮਾਂਡ ਆ। ਉਹ ਤੇ ਚੂੜੀਆਂ ਪਈਆਂ, ਡਰੈਸ ਆਪਣਾ ਨੇ ਕੈਟ ਪਾਲਾ ਉੱਥੇ ਓਏ ਚੂੜੀਆਂ ਅੱਲਾ ਇੱਥੇ ਤੱਕ ਲੈ ਯਾਰ ਕੇ ਮਿੱਠੇ। ਪਿਓ ਦਾ ਪੁੱਤ ਇੱਥੇ ਤੱਕ ਲਈ ਚੂੜੀਆਂ ਲੈਣ ਉਹ ਮੇਰੀ ਇੱਜ਼ਤ ਦਾ ਵੇਖ ਲਾ। ਦੂਸਰਾ ਮੈਂ ਦੱਸਦਾ ਵੀ ਕਿਹੜੀਆਂ ਗੱਲਾਂ ਕਰਨੀਆਂ। ਦੂਸਰਾ ਉਹਨੂੰ ਪਤਾ ਵਾ। ਚਲੋ ਮੇਰਾ ਤਾਂ ਮੇਰਾ 2.5 ਸਾਲ ਦਾ ਪੁੱਤਰ ਵਾ, ਜਿਹਨੇ ਚੱਕ ਚੱਕ ਮਾਰਨਾ। ਤੂੰ ਮੁੱਛਾਂ ਨੂੰ ਆ ਫਿਰ ਆਪਣੀਆਂ ਲੱਗ ਪਤਾ ਜਾਵੇ ਤੈਨੂੰ। ਆਪੇ ਹੀ ਜ਼ੇਨ ਬਣਾਇਆ ਜਿਨ੍ਹਾਂ ਨੇ ਚੱਕ ਚੱਕ ਮਾਰਨਾ। ਪਹਿਲੇ ਤੁਸੀਂ ਅੱਗੇ ਜਾਣਾ। ਓਏ ਯਾਰ ਤੂੰ ਪਹਿਲੇ ਨਹੀਂ ਜਾਣਾ। ਨਹੀਂ ਪਹਿਲੇ ਤੁਸੀਂ ਜਾਣਾ ਅੱਗੇ। Okay. ਤੁਸੀਂ ਬਾਹਰ ਆ ਕੇ ਚੈਨਲ ਤੁਹਾਡਾ ਹੀ। ਫੇਰ ਮੈਂ ਕਹਣਾ ਅੱਛਾ ਮਤਲਬ ਉਹਨੇ ਮੇਰੇ ਕੀਤੇ ਬਰਛੀਆਂ ਮਾਰਨੀਆਂ ਜਿੰਨ ਇੱਧਰ ਲੰਘਾਉਣੇ ਉਹਨੇ ਇੱਧਰ। ਨਹੀਂ ਉਸਤਾਦ ਜੀ ਪਹਿਲੇ ਐ ਜੇ ਡਿਫਰੈਂਟ ਕਰਦਾ ਆਪਣੇ ਸਿਰ ਤੇ ਕਰਦਾ ਲੋਕਾਂ ਦੀ ਪਤਾ ਪਰੋੜੇ ਚੈਨਲ ਤੁਹਾਡਾ ਆਹੋ ਯਾਰ ਲਾਲਚੀਆ। ਨਹੀਂ ਓਏ ਲਾਲਚੀਆ ਲਾਲਚੀਆ। ਅੱਛਾ ਚਲੋ ਡਨ ਕਰੋ ਜੀ। ਪਹਿਲੇ ਤੁਸੀਂ ਮੈਂ ਅੰਦਰ ਪੇ ਕਰ ਦਿਓ, ਸਕਰੀਨਾਂ ਤੁਹਾਡੀ ਬਸ ਐ ਹੋਵੇ। ਅੱਛਾ ਮੈਂ ਪਹਿਲੇ ਮੈਂ ਚਲਾ ਜਾਣਾ। ਨਹੀਂ, ਨਹੀਂ, ਫਿਰ ਠੀਕ ਹੈ ਨਹੀਂ। ਠਹਿਰ ਜਾ ਕੋਲ ਫਿਰ ਠੀਕ ਹੈ ਜੀ। ਫਿਰ ਠੀਕ ਤੁਸੀਂ ਹੈ। ਅੰਦਰ ਜਾਣਾ ਮੈਂ ਬਾਹਰੋਂ ਕੁੰਡੀ ਲਾ ਦੇਣੀ। ਤੁਸੀਂ ਅੰਦਰ ਹੀ ਰਹਿਣਾ ਵਾ। ਇਹ ਡਿਫਰੈਂਟ ਆਪਣੇ ਸਿਰ ਤੋਂ ਅੱਛਾ ਤੇਰੇ ਚ ਇੰਨੀ ਹਿੰਮਤ ਹੈਗੀ ਆ ਕਿ ਮੈਂ ਅੰਦਰ ਮੇਰੇ ਫਸਿਆ ਮੈਂ ਤੋਂ ਬਾਹਰ ਦੌੜ ਜਾਣਾ। ਹਾਂਜੀ। ਅਸੀਂ ਤਾਂ ਨਹੀਂ ਭਾਵੇਂ ਦੌੜ ਸਕਦੇ ਤਾਂ ਤੁਹਾਡੇ ਨਾਲ ਖਲੋਤੇ ਆਂ। ਓਏ ਤੁਸੀਂ ਉਹਦਾ ਰਿਕਾਰਡ ਰਿਹਾ ਵਾ। ਮਿੱਠੇ ਆ ਜਿਹੜਾ ਹਮੇਸ਼ਾ ਰਿਕਾਰਡ ਰਿਹਾ ਪਿੱਛੇ ਦੌੜੇ ਹੀ ਆ, ਅਕਸਰੀਅਤ ਰਿਹਾ। ਅੱਲਾ ਦੇ ਹੁਕਮ ਨਾਲ ਭਾਜੀ। ਹਾਂ ਬਾਅਦ ਚੋਂ ਆ ਗਿਆ ਯਾਰ ਫਿਰ। ਦੇਖੋ ਜੀ, ਇਹ ਤੁਸੀਂ ਜਾਣ ਬੁੱਝ ਕੇ ਆਪਣੀ ਜਾਨ ਜੋਖਾ 'ਚ ਪਾਉਣਾ, ਇਹ ਗੁਨਾਹ ਵਾ। ਮੈਂ ਨਹੀਂ ਉਸਤਾਦ ਹਾਂ ਜੀ ਵੇਲਾ ਬਣਾਓ। ਕਹਿੰਦਾ ਜਦੋਂ ਉਸਤਾਦ ਜੀ ਅੰਦਰ ਵੜ ਜਾਣਗੇ ਮੈਂ ਕੁੰਡੀ ਲਾ ਦਾਂਗਾ। ਦੱਸ ਯਾਰ। ਕੁਝ ਡਿਫਰੈਂਟ ਕਰਨਾ ਵਾ ਉਹਨਾਂ ਨੇ। ਇਹ ਫਿਰ ਜਦੋਂ ਜਿਹਨੇ ਇਹਨਾਂ ਨਾਲ ਡਿਫਰੈਂਟ ਕਰਨੀ ਲੱਗ ਪਤਾ ਜਾਊ। ਅਸੀਂ ਜਦੋਂ ਉਸਤਾਦ ਜੀ ਦੇ ਬਾਹਰ ਉਹਨਾਂ ਨੂੰ ਪਛਾਣਨੇ ਨਹੀਂ ਆਇਆ। ਨਹੀਂ ਦਿਮਾਗ ਲੜਦਾ ਹੁੰਦਾ ਵਾ ਸੱਪਾ ਸਲਾਰ ਦਾ, ਉਹ ਹੱਥੀ ਨਹੀਂ ਲੜਦਾ। ਉਹ ਸੀਪਾ ਸਲਾਨ ਹੋਰ ਹੁੰਦੇ ਨੇ। ਹਾਂ ਮੈਂ ਦੇਖਿਆ ਨਾ ਜ਼ੋਰ ਐ ਫੌਜ ਭੇਜਦੇ ਆ। ਉਹ ਅੰਗਰੇਜ਼ੀ ਫਿਲਮਾਂ 'ਚ ਦੇਖਿਆ ਵਾ। ਮੈਂ ਤੈਨੂੰ ਗਲੈਡੀਏਟਰ ਵਾਂਗੂ ਬਾਹਰੋਂ ਆਵਾਜ਼ ਦੇਣੀ ਤੁਹਾਨੂੰ
stay with me ਹਾਂ ਇਹਦਾ ਮਤਲਬ ਪਤਾ ਕੀ ਹੈ? ਹਾਂ ਮੈਂ ਕਹਿੰਦਾ ਖੜੇ ਰਹੋ ਇੱਥੇ ਮੇਰੇ ਨਾਲ ਹਾਂ ਮੇਰੇ ਨਾਲ ਰਹੋ। ਮੈਂ ਸਹੀ ਆ ਸਟੇ ਵਿਦ ਮੀ। ਨਹੀਂ ਇਹ ਨਾ ਕਿਉਂ, ਤੁਹਾਡੀ ਮਿਹਰਬਾਨੀ, ਤੁਸੀਂ ਨਥੀ ਵੀ ਤੁਮੀ ਕਿਉਂ ਬਸ ਕਿਉਂ ਨਿਕਲ ਗਏ ਨੇ ਯਾਰ ਦਾਨਿਸ਼ ਦਾ ਬੰਦਾ ਹੀ ਨਹੀਂ ਹੈਗਾ ਯਾਰ। ਹੈ ਹੁਣ ਤੁਹਾਨੂੰ ਇੱਥੇ ਤਸੱਲੀ ਤੋਂ ਆਵਾਂ ਮੈਂ ਹਾਂ ਦਵਾ ਤੂੰ ਕਹਿ ਹਾਂ ਉਸਤਾਦ ਜੀ ਮੈਂ ਅੱਛਾ ਜਾਵਾਂਗਾ। ਇਦਾਂ ਦੇ ਕੰਮ 'ਚ ਤਾਂ ਮਰਦਾਂ ਤੋਂ ਤਸੱਲੀ ਦਿਵਾਉਣੀ ਹਾਂ। ਤੇ ਜਿੱਥੇ ਭਾਈਆਂ ਨੂੰ ਜਾਣਾ ਉੱਥੇ ਕੋਈ ਨਹੀਂ। ਅੱਛਾ ਵੀ ਜਿਨ੍ਹਾਂ ਨੂੰ ਕੀ ਐਡਾ ਵੀ ਉਹਨੂੰ ਕਿਤੇ ਕਾਰਡ ਪਾਏ ਮਿੱਠੋ ਲੈ ਕੇ ਆਇਓ, ਮੇਰਾ ਕੀ ਨਿਕਲਿਆ ਟੀਮ ਵੀ ਮੇਰੇ ਬੱਚੇ ਉਹ ਮੇਰਾ ਉਹ ਜਿੰਦੇ ਬੱਚੇ ਬਹੁਤ ਫੈਨ ਆ ਮੇਰੇ। ਯਾਰ ਤੂੰ ਨਹੀਂ ਚਾਹੁੰਦਾ ਕੰਮ ਚੱਲੇ, ਟੀਮ ਵਰਕ ਨਹੀਂ ਹੈਗਾ। ਚਲੋ ਜੀ ਭਾਜੀ ਮੇਰੀ ਗੱਲ ਸੁਣੋ, ਛੱਡ ਦਿਓ ਕਾਲੂ ਸਾਹਿਬ। ਹਾਂਜੀ ਉਸਤਾਦ ਸਾਹਿਬ ਜੀ, ਨਹੀਂ ਫੈਸਲਾ ਇਹਦਾ ਫੈਸਲਾ ਕਰੋ ਜਾਂ ਇਹਦੀ ਮੋਚ ਲਾਓ। ਇਹਦਾ ਨਹੀਂ ਫੈਸਲਾ ਤੇ 2 ਸ਼ੋਅ ਲੰਘ ਜਾਣੇ ਨੇ, ਇਹਨੇ ਇਹੀ ਪਾਈ ਰੱਖਣਾ ਇੱਥੇ ਮੈਂ ਸਮੋਸੀਆਂ ਤੇ ਜਾਣਾ ਇਹਦੇ ਨਾਲ ਹੀ ਹੈ, ਮੈਂ ਇਹਨੂੰ ਲੈ ਛੱਡ ਕੇ ਨਹੀਂ ਜਾਣਾ। ਭਾਵੇਂ ਇਹਨੂੰ ਜਿੱਦਾਂ ਇਮਰਾਨ ਖਾਨ ਨੇ ਕਿਹਾ ਸੀ ਨਾ ਇੰਤਜ਼ਾਮ ਨੂੰ ਕਿ ਤੈਨੂੰ ਸਟੇਚਰ ਤੇ ਪਾ ਕੇ ਲੈ ਜਾਣਾ ਪਿਆ ਨਾ, ਆਹਾ ਇਹਨੂੰ ਭਾਵੇਂ ਮੈਨੂੰ ਬੇਹੋਸ਼ ਕਰਕੇ ਨਾ ਲੈ ਜਾਣਾ ਪਵੇ ਵੀ ਸੋਹਣਾ ਇਹਨੂੰ ਮੈਂ ਘਰ ਜਾ ਕੇ ਇਸ ਕਿਸਮ ਦੀ ਇਹਨੂੰ ਮੈਂ ਕਹਿਣਾ ਮਿੱਠਿਆ ਜ਼ਰਾ ਚੀਜ਼ ਕਾ ਬਰਫੀ ਲੈ ਕੇ ਆਇਆ। ਹਾਏ। ਇਹਨੇ ਬੇਹੋਸ਼ ਹੋਣਾ, ਮੈਂ ਚੁੱਕ ਕੇ ਉਸ ਪਲਾਟ ਦੇ ਅੰਦਰ ਇਹਨੂੰ ਲੰਮੇ ਪਾ ਕੇ ਜਦੋਂ ਦੀ ਅੱਖ ਖੁੱਲਣੀ ਹੈ ਹਰ ਪਾਸੇ ਮਾਹੌਲ ਬਣਿਆ ਹੋਣਾ। ਸਮਕਲ ਹੋਇਆ ਹੁਣ ਹਰ ਪਾਸੇ। ਹਾਏ ਚਲੋ ਜੀ ਛੱਡ ਦਿਓ। ਹਾਂਜੀ ਕਾਲੂ ਸਾਹਿਬ ਤੁਸੀਂ ਉਹਦੇ ਤੇ ਕੀ ਕਰੋਗੇ ਸਾਹਿਬ? ਕੀ ਸਾਹਿਬ ਜੀ ਆਰਡਰ ਲਾਓ ਤੁਸੀਂ। ਕਾਲੂ ਸਾਹਿਬ ਤੁਸੀਂ ਆਪਣੀ ਡਿਊਟੀ ਦੱਸ ਦਿਓ ਵਿੱਚ ਕੀ ਹੋਏਗੀ। ਲਓ ਸਾਹਿਬ ਜੀ ਤੁਸੀਂ ਜਿਹੜੀ ਡਿਊਟੀਆਂ ਦੱਸੀਆਂ ਨਾ, ਕਾਸ਼ਫ ਭਾਈ ਦੀ ਲੀਡ ਕਰੇਗਾ, ਉਸ ਤੋਂ ਬਾਅਦ ਇਹ ਜਾਏਗਾ, ਅਗਰ ਉਹ ਨਹੀਂ ਹੋਗੀ ਮਿੱਠਾ ਜਾਏਗਾ। ਹਾਂ ਜਾਏਗਾ। ਉਹਦੇ ਉਸ ਤੋਂ ਬਾਅਦ ਮੈਂ ਜਾਵਾਂਗਾ। ਉਸ ਤੋਂ ਬਾਅਦ ਤੁਸੀਂ ਜਾਓਗੇ, ਉਸ ਤੋਂ ਬਾਅਦ ਮੇਰੀ ਵਾਰੀ। ਹਾਂ ਲਓ ਜੀ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ, ਤੁਹਾਡੇ ਨਾਲ ਜੋ ਵੀ 19 ਨਿੱਕੀ ਹੋਗੀ, ਠੀਕ ਹੈ ਆਹੋ 19 ਨਿੱਕੀ ਜੋ ਵੀ 19 21 ਹੋ ਗਈ। ਤੁਸੀਂ ਬੇਹੋਸ਼ ਪਏ ਆ, ਤੁਹਾਨੂੰ ਚੱਕ ਕੇ ਮੈਂ ਹਸਪੀਟਲ ਲੈ ਜਾਗਾ, ਹੋਰ ਕੀ ਹੈ। ਉਹ ਤਾਂ ਐਂਬੂਲੈਂਸ ਸੱਦਾ। ਅੱਛਾ ਤੂੰ ਰੈਸਕਿਊ ਟੈਪ। ਯੈਸ ਮੈਂ ਰੈਸਕਿਊ ਮੈਂ ਉੱਥੇ ਤੁਹਾਡੀ ਮਦਦ ਵਾਸਤੇ ਆਉਣਾ ਵਾ। ਮੇਰੇ ਤੇ ਤੁਸੀਂ ਐਵੇਂ ਕਿਤੇ ਹੈ ਕੋਈ ਵੀ ਸੋਚ ਨਾ ਰੱਖਿਓ, ਕੋਈ ਉਮੀਦ ਨਾ ਰੱਖਿਓ। ਮਿੱਠਾ ਜੀ ਇਹ ਬੜਾ ਔਖਾ ਕੰਮ ਆ, ਠੀਕ ਹੈ ਨਾ। ਐਂਡ ਤੋਂ ਤੁਹਾਨੂੰ ਗੱਲਬਾਤ ਸੁਣਾ ਕੇ ਮੈਂ ਨਾ ਚਲੋ ਬੱਚੇ ਦੀ ਚਲੋ ਜਾਣ ਦੋ, ਮਿਹਰਬਾਨੀ ਮਾਸ਼ਾਅੱਲਾ ਦੇਖਿਆ। ਤੁਹਾਨੂੰ ਮੈਂ ਚੱਕ ਕੇ ਸਾਰਿਆਂ ਨੂੰ ਉੱਥੇ ਰੈਸਕਿਊ ਕਰਾਂਗਾ। ਕੀ ਤੁਹਾਡੇ ਸਾਨ ਸ਼ਾਮ ਨੂੰ ਤੁਸੀਂ ਇਹਨੂੰ ਇਫਤਾਰੀ ਕਰਦਿਆਂ ਦੇਖਣਾ ਹੈ। ਇੱਕ ਮਿੰਟ ਯਾਰ, 3 ਜਿਨ੍ਹਾਂ ਦੀ ਖਰਾਕ ਖਾਂਦਾ ਹੀ ਤੇ ਉਹ ਵੀ ਕਹਿੰਦਾ ਮੈਂ ਜਨਾਬ ਗੁਜਰਾ- ਇੱਕ ਮਿੰਟ ਰੋਕ ਕੇ ਦਿਲ ਤਾੜੀ ਮਰਵਾ ਦਿਓ ਜ਼ਰਾ। ਨਾ ਬੜਾ ਸ਼ੁਰੂ ਚ ਉੱਭਰ ਕੇ ਆਇਆ ਤੇਰੀ ਟੱਚ ਮੈਨੂੰ ਟੱਚੋ ਮੈਂ ਨਾ ਯਾਰ ਇਹਦੇ ਹੱਥ ਨਾ 2 ਪੋਟੇ ਜਿੰਨਾਂ ਵੱਡੇ ਆ। ਆ ਦੇਖੀ ਜੇ ਹੱਥ ਚੈੱਕ ਕਰ। ਓ ਯਾਰ ਮੇਰੀ ਗੱਲ ਸੁਣ, ਐਵੇਂ ਲੱਗ ਤੋਂ ਮੇਤੇ ਉਹਨਾਂ ਨੇ ਕੋਈ ਮੁੱਦਾ ਪਾਇਆ ਨਹੀਂ, ਇਦਾਂ ਦਾ ਕੋਈ ਮੇਰੇ ਤੇ ਜ਼ਿੰਮੇਵਾਰੀ ਸੁੱਟੀ ਨਹੀਂ। ਮੈਂ ਵੀ ਵੱਧ ਕਹੀ ਜਾਵਾਂ ਯਾਰ। ਤੇ ਤੂੰ ਉਹਨਾਂ ਦਾ ਉਮੀਦਾਂ ਦਾ ਮਹਿਵਰ, ਤੂੰ ਸੁਲਤਾਨ ਉਹਨਾਂ ਦਾ ਸੁਲਤਾਨ ਨਹੀਂ ਮਿੱਠਾ ਢਾਡਾ ਇਸ ਟਾਈਮ। ਤੁਸੀਂ ਉਹਨੂੰ ਕੀ ਕਿਹਾ ਕਿ ਯਾਰ ਮਿੱਠੇ ਮੈਂ ਤੈਨੂੰ ਲੈ ਜਾਣਾ ਹੀ ਆ ਕਾਲੂ, ਤੁਹਾਨੂੰ ਸਾਰਿਆਂ ਨੂੰ ਚੱਕ ਕੇ ਸਾਹਿਬ ਮੇਰੀ ਗੱਲ ਸੁਣੋ, ਹਾਂਜੀ ਤੁਹਾਡਾ ਜਿਹੜਾ ਕਾਲੂ ਨਾਈ ਪਿੰਡਾਂ 'ਚ ਬੜੀ ਦੂਰ ਜਾ ਕੇ ਦੇਗਾ ਪਕਾਉਣੀਆਂ, ਰਾਤਾਂ ਦਾ ਸਫ਼ਰ, ਦਿਨ ਦਾ ਸਫ਼ਰ, ਲੂਮਾਂ ਦੇ ਵਿੱਚ ਖਾਤਿਆਂ 'ਚ ਅਕਸਰ ਨਿਜ਼ਾਮ ਹੁੰਦੇ ਨੇ। ਰਾਤ ਨੂੰ ਤੁਸੀਂ 3 ਵਜੇ ਲੂਮਾਂ ਦੀਆਂ ਗਲੀਆਂ 'ਚੋਂ ਨਿਕਲ ਕੇ ਤੁਸੀਂ ਰੋਟੀਆਂ ਚਾਵਾਂ ਪੀਣ ਜਾਂਦੇ, ਉੱਥੇ ਸਾਰੀ ਦਿਹਾੜੀ ਤੁਹਾਡੀ ਉਹ ਬਾਹਰ ਦੀਆਂ ਚੀਜ਼ਾਂ ਦੇ ਆਲੇ ਦੁਆਲੇ ਤੁਹਾਡੀ ਗੇਮ ਚੱਲਦੀ ਹੈ। ਤੂੰ ਇਸ ਡਰਨਾ, ਤੈਨੂੰ ਤੇ ਚਾਹੀਦਾ ਸੀ, ਤੂੰ ਕਹਿੰਦਾ ਜੀ ਦਾਨਿਸ਼ ਤੋਂ ਵੀ ਪਹਿਲੇ ਮੈਂ ਜਾਵਾਂਗਾ, ਮੈਂ ਪਹਿਲੇ ਉੱਥੇ ਪਹੁੰਚਾਂਗਾ, ਤੁਹਾਨੂੰ ਮੈਂ ਫੋਨ ਕਰਾਂਗਾ ਕਿ ਆਜੋ, ਫਿਰ ਤੁਸੀਂ ਸਾਰੇ ਆਉਣਾ। ਨਾ ਬਿਲਕੁਲ ਸਹੀ ਗੱਲ। ਉਹ ਫੋਨ ਕਰਾਂਗਾ ਮੈਂ, ਮਤਲਬ ਕਿ ਉੱਥੇ ਲੁੱਟੋ ਖੇਡਦੇ ਨੇ ਜੇ ਲੁੱਟੋ ਫੜਨਾ ਜਾ। ਕੀ ਗੱਲ ਕੀਤੀ? ਇਹ ਤੇਰੇ ਵਾਲਾ ਕੰਮ ਤਾਂ ਕੋਈ ਵੀ ਬਾਹਰ ਬਹਿ ਕਰ ਦੇਗਾ। ਬਾਹਰ ਕਰੇ ਤਾਂ ਉਹ ਕਰੀ 11 ਨੂੰ ਫੋਨ ਕਰ ਦੇਣਾ। ਉਹ ਭਾਜੀ ਕਿਸੇ ਨੇ ਵੜਨਾ ਹੀ ਨਹੀਂ ਉੱਥੇ। ਮੇਰੀ ਹਿੰਮਤ ਨੂੰ ਸਲਾਮ ਆ ਕਿ ਮੈਂ ਉੱਥੇ ਜਾਣਦੇ ਆ, ਤੁਹਾਨੂੰ ਚੱਕਣਾ ਜਾ ਕੇ। ਮੈਂ ਤੇਰੀ ਡਿਊਟੀ ਲਾਉਣਾ, ਮੇਰੀ ਗੱਲ ਸੁਣ। ਹਾਂਜੀ ਤੁਸੀਂ 1 ਦਿਨ ਪਹਿਲੇ ਜਾਣਾ ਵਾ ਉਸ ਜਗ੍ਹਾ ਤੇ। ਮੈਂ ਹਾਂ ਮੇਰੀ ਗੱਲ ਸੁਣ ਲੈ, 1 ਦਿਨ ਪਹਿਲੇ, ਯਾਨੀ ਅਸੀਂ ਜਾਣਾ ਨਾ ਅੱਜ ਰਾਤ ਨੂੰ 12 ਵਜੇ, ਤੂੰ ਪਿਛਲੀ ਰਾਤ ਨੂੰ 12 ਵਜੇ ਉੱਥੇ ਜਾ ਕੇ ਡੇਰੇ ਪਾ ਲੈਣੇ ਨੇ। ਉੱਥੇ ਸਾਡੇ ਸਟicker ਸਜਾ ਜਨੀ ਆਫੀਸ਼ੀਅਲ ਇਹ ਉਹ ਕਮਿੰਗ ਸੂਨ, ਕੱਲ ਆ ਰਹੇ ਹੈ, ਜਲਦ ਆ ਰਹੇ ਹੈ, ਇਹ ਤੂੰ ਲਾ ਦੇਣੇ ਸਾਰੇ ਉੱਥੇ। ਵਾਹ ਵਾਹ ਬਿਲਕੁਲ ਠੀਕ ਇੰਤਜ਼ਾਮ ਯਾਨੀ ਇੰਤਜ਼ਾਮ। ਉਸ ਤੋਂ ਬਾਅਦ ਅੰਦਰ ਬਹਿਣਾ, ਜਗ੍ਹਾ ਸਾਫ਼ ਕਰਨੀ ਆ, ਪਹਿਲੇ ਆਵਾਜ਼ਾਂ ਦੇਣੀ ਆ ਵੀ ਕਿਹੜੀ ਜਗ੍ਹਾ ਦੇ ਨੇ, ਕਿਉਂਕਿ ਬਹੁਤ ਸਾਰੇ ਨੇ ਤੇ ਉਹ ਬਹੁਤਾ ਤੁਹਾਨੂੰ ਲੱਭਣਾ ਨਾ ਪਵੇ ਉਹਨਾਂ ਨੂੰ। ਮੈਨੂੰ ਜ਼ਰਾ ਥੋੜੀ ਨਿਸ਼ਾਨੀ ਦੇ ਦਿਓ ਵੀ ਕੌਣ ਕਿੱਥੇ ਕਿੱਥੇ ਖਲੋਤਾ ਹੋ। ਰੈੱਡ ਕਾਰਪਟ ਵੀ ਵਿਛਾਉਣਾ ਉੱਥੇ। ਨਹੀਂ ਠੀਕ ਹੈ ਜੀ। ਤੂੰ ਪਹਿਲੇ ਜਾ ਕੇ ਜਿਨ੍ਹਾਂ ਨੂੰ ਥੋੜਾ ਜਿਹਾ ਸਾਡਾ ਭਾਰ ਬਣਾਉਣਾ, ਬਿਲਟ ਅਪ ਦੇਣਾ, ਔਰ ਤੂੰ ਬਹਿ ਜਾਣਾ ਉਹਨਾਂ ਦੇ ਨਾਲ, ਉਹਨਾਂ ਨੂੰ ਕਹਿਣਾ ਭਾਜੀ ਸਤਾਰ ਨੂੰ ਤੇ ਛੱਡੋ, ਜਿਹੜਾ ਦਾਨਿਸ਼ ਆ ਨਾਲ ਉਹ ਗੁੱਜਰ ਆ ਬਾਬਾ, ਉਹ ਤੁਹਾਨੂੰ ਨਹੀਂ ਪਤਾ ਇਹਦਾ। ਉਸ ਤੋਂ ਬਾਅਦ ਹਸਨੀ ਦਾ, ਉਸ ਤੋਂ ਬਾਅਦ ਜੱਟ ਦਾ ਤੂੰ ਖੜਾਕ ਪੂਰਾ ਦਿਖਾਉਣਾ, ਨਹੀਂ ਬਲਫ ਮਾਰਨੇ ਜਾਣੀ ਮਤਲਬ ਮਾਰੇ। ਉਸ ਤੋਂ ਬਾਅਦ ਤੂੰ 1 ਦਿਨ ਉਹਨਾਂ ਦੇ ਨਾਲ ਰਹਿਣਾ ਵਾ, ਦੇਖਣਾ ਉਹ ਕੀ ਖਾਂਦੇ ਪੀਂਦੇ ਆ, ਉਹਨਾਂ ਦੇ ਵਿੱਚੋਂ ਕਿਹੜਾ ਐਸਾ ਵਾ ਜਿਹੜਾ ਜ਼ਰਾ ਥੋੜਾ ਖਰਦਮਾਗ, ਕਿਹੜਾ ਐਸਾ ਵਾ ਜਿਹਦੇ ਨਾਲ ਅਗਰ ਉਹ ਨਿੱਕੀ ਹੋ ਗਈ ਤੇ ਅਸੀਂ ਕਿਹਨੂੰ ਕਹਿਣਾ ਚਾਚਾ ਜੀ ਜਰਾ ਤੁਸੀਂ ਇਹ ਗੱਲ ਨਾ ਐਟੈਪ ਕਿੰਨੇ ਫੈਮਿਲੀ ਚੋਂ ਜੀ ਨੇ, ਬੱਚੇ ਕਿੰਨੇ ਨੇ, ਜਿੰਨੀਆਂ ਕਿੰਨੀਆਂ ਜਿੰਨ ਕਿੰਨੇ, ਇਹ ਸਾਰੀ ਰੈਕੀ ਕਰਕੇ ਅਗਲੇ ਦਿਨ ਜਦੋਂ ਆਵਾਂ ਤੂੰ ਸਾਨੂੰ 1 ਘੰਟਾ ਪਹਿਲੇ ਬਾਹਰ ਆ ਕੇ ਸਾਨੂੰ ਸਾਰੀ ਰੈਕੀ ਦੇਣੀ। ਮੈਂ ਸਮਝ ਗਿਆ ਜਿੱਦਾਂ ਪਿੰਡਾਂ 'ਚ ਨਾਈ ਜੀ ਕਹਿੰਦੇ ਆ ਰਿਸ਼ਤਾ ਦੇਖਿਆ ਸਿੱਪੀਆਂ ਨਹੀਂ ਕਰਦੇ, ਸਿੱਪੀਆਂ ਕਰਦੇ। ਹਾਂਜੀ ਮੇਰੇ ਭਟਕਿਆਂ ਵਾਲਾ ਕੰਮ ਮੈਨੂੰ ਦੇਤਾ ਹੈ। ਹਲੇ ਫੋਨ ਚ ਰਚਿਆ ਵਾ, ਅਸੀਂ ਤੁਹਾਨੂੰ ਸਾਰੀ ਰਿਪੋਰਟ। ਅਗਰ ਤੈਨੂੰ ਪਤਾ ਲੱਗੇ ਕਿ ਨਹੀਂ ਇੱਥੇ ਸਾਰੇ ਹੀ ਵੇਰਨ ਵਾਲੇ ਨੇ, ਸਾਰੇ ਹੀ ਉਦਾਂ ਦੇ ਨੇ, ਹਾਂਜੀ ਫਿਰ ਤੂੰ ਸਿਰਫ ਜੱਟ ਨੂੰ ਕਹਿਣਾ ਜੱਟ ਆ ਜਾ। ਓਕੇ ਲਓ ਜੀ ਅਸੀਂ ਫਿਰ ਘਰੇ ਰਵਾਂਗੇ, ਜੱਟ ਜਾਏਗਾ ਇਕੱਲਾ। ਤੂੰ ਵੀ ਘਰੇ ਰਹੀ, ਮੈਂ ਇਕੱਲਾ ਹੀ ਚੱਲ ਜਾਊਂ।
ਮੈਂ ਕੱਲਾ ਹੋ ਕੇ ਚੰਡਾ ਚੁੰਡਾ ਖਾ ਕੇ ਆ ਕੇ ਨਾ ਹੱਥ ਉੱਤੇ ਧੋ ਕੇ ਤੁਹਾਨੂੰ ਕਹੂੰਗਾ ਹਾਂ ਵੀ ਓਕੇ ਆ, ਹੁਣ ਤੁਸੀਂ ਆ ਜਾਓ। ਨਹੀਂ ਫਿਰ ਅਗਲਾ ਦੂਜੇ ਪ੍ਰੋਗਰਾਮ 'ਚ ਜਾਣਾ ਸੀ, ਹਫਤੇ ਦੇ 2 ਪ੍ਰੋਗਰਾਮ ਹਾਏ ਹਾਏ ਯਾਰ, ਲੜਨਾ ਤਾਂ ਜਗ੍ਹਾ ਤੇ। ਜਦੋਂ ਪਹਿਲੇ ਪ੍ਰੋਗਰਾਮ 3-4 ਬੰਦੇ ਦੀ ਡੈਥ ਹੋ ਜਾਣੀ ਆ, ਫਿਰ ਅਗਲਾ ਪ੍ਰੋਗਰਾਮ ਤਾਂ ਹੋਣਾ ਹੀ ਨਹੀਂ। ਨਹੀਂ ਸੋਚੀ ਜਾਣਾ ਕਿਉਂ ਡੈਥ ਹੋ ਜਾਣੀ ਆ, ਕਿੱਥੇ ਹਮਲੇ, ਕਿਹੜੇ ਉਹਨਾਂ ਨੇ ਤੈਨੂੰ ਗੰਨਾਂ ਮਾਰਨੀਆਂ, ਕਿਹੜਾ ਜਾਂਦੇ ਉਹਨਾਂ ਨੇ ਤੈਨੂੰ ਜ਼ਹਿਰ ਪਿਆ ਦੇਣੀ ਆ। ਯਾਰ ਹਵਾਈ ਚ ਜਿਹੜੇ ਜਿੰਨ ਹੁੰਦੇ ਦੱਸੋ, ਤੁਸੀਂ ਕਦੇ ਦੇਖੇ ਨਹੀਂ ਹੈਗੇ ਯਾਰ? ਨਹੀਂ ਕੁਛ ਕਹਿੰਦੇ ਹੋ ਤੇਰਾ ਵਹਿਮ ਆ ਓਏ। ਉਹ ਤੂੰ ਕਿਹਨਾਂ ਨੂੰ ਮਿਲਦਾ ਰਿਹਾ ਵਹਿਮ ਆ, ਤੂੰ ਕਿਹਨਾਂ ਨੂੰ ਮਿਲਦਾ ਰਿਹਾ ਵਾ? ਉਹ ਹੋ ਸਕਦੇ ਤੇਰੀ ਬਰਾਦਰੀ ਹੁਣ ਜੱਟ ਵੀ ਹੁੰਦੇ ਜਿੰਨਾ ਜੱਟ ਹੁੰਦੇ ਵਿੱਚ ਗਿਲ ਜਨ ਵੀ ਹੁੰਦੇ ਆ। ਹਾਂਜੀ ਗੇਲ ਸੰਤੂ ਜੱਟ ਹੁੰਦੇ ਆ, ਬਰਾਦਰੀ ਹੁੰਦੀ ਇਹਨਾਂ ਦੀ। ਸਾਡੀ ਸਮਝ ਨਹੀਂ ਆਉਂਦਾ ਜੀ, ਸਿੱਧੀ ਸਾਫ਼ ਗੱਲ ਆ। ਅਲ ਅਲੀ ਐਲਾਨ ਕਰਾਂਗੇ ਸਾਜ ਤੁਹਾਡੇ ਸ਼ਾਨਾ ਪਛਾਨਾ, ਮੈਂ ਹਾਨੋ ਰੈਟਾ ਤੁਹਾਡੇ ਤੋਂ ਦੂਰ ਆ, ਮੈਂ ਤੁਹਾਡੇ ਨਾਲ ਨਹੀਂ ਖੜਾ। ਬਾ ਫਿਰ ਤੁਸੀਂ ਮਿੱਠਾ ਜੀ ਆਪਣਾ ਹਿਸਾਬ ਕਰ ਲਓ। ਸੱਤੇ ਖਾਰਾਂ ਜੀ ਇੱਥੇ ਹਿਸਾਬ ਕਰ ਦਿਓ, ਸਾਨੂੰ ਸਮੋਸੀਆਂ ਬੜੀਆਂ, ਤੁਹਾਨੂੰ ਆਟੋਸ ਬੜੇ, ਇਹ ਇਦਾਂ ਦੇ ਡਿਫਰੈਂਟ ਨੂੰ ਕੀ ਕਰਨਾ? ਕਿਹਾ ਧੀ ਪੁੱਤ ਮੁਰਾ ਕੇ ਡਿਫਰੈਂਟ ਕਰਨੇ, ਆਪ ਕੁਝ ਡਿਫਰੈਂਟ ਕਰੋ, ਸਿਰ ਤੇ ਘੁੰਮ ਕੇ ਦਿਖਾਓ ਜ਼ਰਾ ਕੋਈ ਨਵੀਆਂ ਗੱਲਾਂ, ਕੋਈ नहीं ਨਵੀਂ। मैं नाल जावांगा। ए कौन बना रहा सारा प्रोग्राम के पहले ये जाएगा फिर ये जाएगा, ए सारी कमांड कौन कर रहे? ਅੱਛਾ ਅੰਦਰ ਕੁਝ ਨੂੰ ਚੰਡਾ ਪੈਣੀ ਹੋਣਾ, ਤੁਸੀਂ ਬਾਹਰ ਡੈਵਿਡ ਫਲਾਇਆ ਹੋਵੇ, ਅੰਦਰ ਗਿਆ ਤੋੜ ਕੇ ਹੈ ਫਿੱਟ। नहीं जो अंदर गुर्जर नु चंडा पैणियां, चंड पहले तो पहले तो तू पहुंचना, ਹਾਂ तेरे ਹੁੰਦਿਆਂ ਗੁਰਜਰ ਨੂੰ ਚੰਡ ਪੈ ਜਾਏ ਫਿਰ ਲਾਣਤ ਤੇਰੀ ਜ਼ਿੰਦਗੀ ਤੇ। ਅੱਛਾ ਤੁਸੀਂ ਯਾਨੀ ਕਿ 5 ਵਜੇ ਤੋਂ ਬਾਅਦ ਜਾਣਾ ਅੰਦਰ, ਵੀ ਜਦੋਂ ਜਿਨ੍ਹਾਂ ਨੂੰ ਛੁੱਟੀ ਹੋ ਜਾਵੇ ਤੁਸੀਂ ਅੰਦਰ ਆ ਕੇ ਹਾਂ ਵੀ ਹਾਲ ਦਾਨਿਸ਼ ਨੂੰ ਕੱਢੋ ਬਾਹਰ। ਉਹ ਜਿੰਨ ਹੋਰੀ ਦਾ ਕੰਮ ਕਰਦੇ ਅੰਦਰ 10-5 ਵਜੇ ਬਾਅਦ ਛੁੱਟੀ ਹੋ ਕਰਾਂ ਯਾਰ, ਸਮਝ ਹੀ ਨਹੀਂ ਰਿਹਾ। ਉਹ ਉਹ ਹਿੱਲ ਗਿਆ ਵਾ। ਉਹ ਡਰ ਗਿਆ, ਬਹੁਤ ਡਰ ਗਿਆ, ਔਰ ਫੋਲ ਹੋ ਗਿਆ। ਮੈਂ ਡਰਿਆ ਨਹੀਂ, ਮੈਨੂੰ ਆਪਣੇ ਸੀਪਾ ਸਲਾਰ ਤੋਂ ਸਾਨੂੰ ਰੱਟੀ ਆ ਵੀ ਸੀਪਾ ਸਲਾਰ ਨੇ ਮੋਬਾਈਲ ਤੇ ਰੱਖਣਾ, ਜਿਨ੍ਹਾਂ ਨੇ ਸਾਡਾ ਕਵਾੜਾ ਕਰ ਦੇਣਾ। ਉਹ ਸੀਪਾ ਨਹੀਂ ਸਿੱਪਾ ਸੀਪਾ ਤੇਰਾ ਕਸੂਰ ਨਹੀਂ ਹੈਗਾ, ਸੇਮ ਦਾ ਕੋਰ ਨਾ ਤੈਨੂੰ ਬਹੁਤ ਚੜਦੀ ਹੈ, ਤੈਨੂੰ ਇਦਾਂ ਲੱਗ ਗਿਆ ਨਾ। ਕੀ ਕਿਹਾ ਨਾ ਕਰ ਸੇਮ ਦੇ ਕਹਿੰਦਾ ਸੇਮ ਜਿਹਦਾ ਨਾਲਾ ਨਹੀਂ ਹੁੰਦਾ ਗੰਦਾ, ਉਹਦੇ ਲਾਗੇ ਤੁਰੇ ਨਾ ਤੈਨੂੰ ਦੀ ਹਵਾੜ ਚੜਦੀ। ਅੱਛਾ ਮੈਂ ਕਿਹਾ ਉਹਦੀ ਵਜ੍ਹਾ ਤੂੰ ਆਲ ਫੋਲ ਹੋ ਗਿਆ, all fall ਹੋ ਗਿਆ। ਤੇਰਾ ਜਾਟੋ ਹਵਾੜ ਨੇ ਖਿੱਚ ਲਿਆ ਸਾਰਾ। ਜਿੰਨਾ ਉਹ ਗਏ ਨਹੀਂ ਹਿੱਲ ਪਹਿਲੇ ਗਿਆ ਵਾ। ਹਿੱਲ ਗਿਆ, ਮੈਂ ਪੈਰ ਦਾ ਹੀ ਹਿੱਲਿਆ ਹੋਇਆ ਮਾਂ। ਭਰਾਵਾ ਤੂੰ ਮੁੱਛ ਵਾਲੀ ਗੱਲ ਨਹੀਂ ਇਹ ਕਰ ਰਿਹਾ। ਭਾਜੀ ਜੀ ਮੇਰੇ ਨਾਲ ਚੱਲੋ, ਮੇਰੇ ਨਾਲ ਖਤ ਕਰਾ ਦਿਓ, ਨਾਲੇ ਮੇਰੀ ਮੁੱਛ ਲਵਾ ਦਿਓ, ਸਹੀ ਨਹੀਂ? ਚੱਲ ਮੇਰਾ ਪੁੱਤ ਸਵੇਰੇ ਮੰਡੀ ਨਾ ਆਲੂਆਂ ਦਾ ਹਿਸਾਬ ਲਾ, ਅੱਲਾ ਖੈਰ। ਠੀਕ ਆ? ਉੱਥੇ ਪਤਾ ਕਰ ਉਹ ਗੰਦੇ ਨਾਲੇ ਦੇ ਉੱਤੇ। ਉਸਤਾਦ ਜੀ ਅੱਲਾ ਦਾ ਹੁਕਮ ਨਾਲ ਹੱਥ ਹਜ਼ਾਰ ਚਲਾਉਣੇ ਛੱਡੇ ਭੁੱਲੇ ਨੇ, ਸਾਨੂੰ ਨਹੀਂ ਪਤਾ ਵੀ ਟਿੱਕੀ ਦੀ ਗਲਾਈ ਕਿੱਦਾਂ ਹੁੰਦੀ ਆ, ਬਸ ਠੀਕ। ਸਾਰਾ ਪਤਾ ਵਾ। ਜਦੋਂ ਕੋ ਆ ਕੇ ਪੁੱਛੇ ਨਾ ਮਿੱਠੇ ਕੀ ਗੱਲ ਛੱਡ ਗਿਆ ਕੰਮ ਤੇ ਡੁੱਬ ਕੇ ਮਰ ਜੀ, ਉਹਨੂੰ ਕੀ ਕਹੇਗਾ? ਕਿਉਂ ਜੀ? ਬਹਾਦਰ ਦੀ ਇੱਕ ਦਿਨ ਦੀ ਜ਼ਿੰਦਗੀ 100 ਬੁਜ਼ਦਲ ਦੀ 100 ਸਾਲ ਦੀ ਜ਼ਿੰਦਗੀ ਨਾਲੋਂ ਚੰਗੀ ਹੈ। ਗੈਰਤ ਖਾਲਾ ਵਾਹ ਵਾਹ ਇਹ ਹੁਣ ਸਿਪਾ ਸਲਾਰ ਦਾ ਹੀ ਕੰਮ ਸੀ ਇਹ ਮਿਸਾਲ ਦੇ। ਇਹ ਸੀਪਾ ਸਲਾਰ ਅੰਦਰ ਕਿਉਂ ਨਹੀਂ ਜਾਣਦੇ ਆ ਜੀ? ਅੰਦਰ ਮਿਸਤਰੀ ਲੱਗੇ ਆ। ਅੱਛਾ ਭਾਜੀ ਮੇਰੀ ਗੱਲ ਸੁਣੋ, ਇਹ ਸਾਰੇ ਕਹਿ ਦੇਣ ਕਿ ਸਾਜ ਜੀ ਅਸੀਂ ਨਹੀਂ ਜਾਣਾ, ਤੁਸੀਂ ਚੱਲ ਜਾਓ ਅੰਦਰ, ਮੈਂ ਚੱਲ ਜਾਵਾਂਗਾ। ਚਲੋ ਯਾਰ, ਅਸੀਂ ਬਣਦਾ ਹੀ ਨਹੀਂ, ਅਸੀਂ ਜਾਵਾਂਗੇ ਪਹਿਲੇ। ਗੈਰਤ ਨਹੀਂ ਗੋਲਾ ਖਾਂਦੀ ਭਾਈ। ਚਲੋ ਆ ਲੋ, ਤੂੰ ਬਗੈਰਤ ਹੋ ਗਿਆ, ਅਸੀਂ ਤਾਂ ਗੈਰਤ ਉਹ ਤੇਰਾ ਲੱਖ ਲੰਨ ਹੋਣ ਦੇ। ਪਤਾ ਕੀ ਗੱਲ ਆ, ਮੈਂ ਤੁਹਾਨੂੰ ਦੱਸਾਂ, ਤੁਸੀਂ ਸਿਰਫ ਨਾ ਆ ਡੇਟ ਐਂਡ ਦਾ ਕਰਕੇ ਨਹੀਂ ਬਣਦੇ, ਬਾਲੀ ਬਣਦਾ ਉਹਨਾਂ ਦਾ ਹੀ ਆ। ਨਹੀਂ ਅੱਛਾ ਇੱਕ ਮਿੰਟ ਸਿਰਫ ਠਹਿਰ, ਤੁਸੀਂ ਤਨਖਾਹਾਂ ਦਾ ਕਰਕੇ ਨਹੀਂ ਇੱਕ ਮਿੰਟ ਬਣਦੇ, ਠਹਿਰ, ਇੱਕ ਮਿੰਟ ਠਹਿਰ, ਬਣਦਾ ਉਹਨਾਂ ਦਾ ਹੀ ਆ। ਇੱਕ ਮਿੰਟ ਠਹਿਰ। ਮੈਂ ਤੈਨੂੰ ਤਰੀਕਾ ਦਾ ਗੱਲ ਥੋੜਾ ਦਿਮਾਗ ਚੋਂ ਕੱਢ ਦੇ, ਤੈਨੂੰ ਮੇਰੀ ਗੱਲ ਸਮਝ ਕਿੱਦਾਂ ਆਈ? ਕਰ ਦੋ, ਮੈਂ ਫਿਰ ਮਰ ਜਾਣਾ ਮੈਂ। ਨਹੀਂ ਠਹਿਰ, ਹਾਲੇ ਚੱਲੇ ਤੇ ਨਾਲ ਇੱਥੇ ਬੈਠੇ 1000 ਬੰਦੇ ਦੀ ਫੌਜ ਆ, ਹਾਂਜੀ ਇੱਕ ਸਿਪਾ ਸਲਾਰ ਆ। ਹਾਂਜੀ ਸਿਪਾ ਸਲਾਰ ਪਹਿਲੇ ਇੱਕ ਆਪਣੀ ਪੂਰੀ ਰੈਕੀ ਨਿਜ਼ਾਮ ਲੜਾਈ 1000 ਬੰਦੇ ਨੂੰ ਕਿੱਥੇ ਕਿੱਥੇ ਡਿਵਾਈਡ ਕਰਨਾ, ਕਿਹਨੂੰ ਪਹਿਲੇ ਭੇਜਣਾ, ਇਹ ਪਹਿਲੇ ਕੱਲਾ ਬੈਗ ਬਣਾਉਂਦਾ। ਹਾਂਜੀ, ਇਹ 1000 ਦੇ ਨਾਲ ਮਸ਼ਵਰਾ ਕਰਕੇ ਨਹੀਂ ਬਣਾਉਂਦਾ। ਉਹ 1000 ਖੜੇ ਨੇ ਕਿ ਸਾਨੂੰ ਕੀ ਆਰਡਰ ਮਿਲਦਾ। ਇੱਕ ਸਿਪਾ ਸਲਾਰ ਆ, ਉਹ ਕਹਿੰਦਾ ਠੀਕ ਆ, ਅੱਗੇ ਕਿੰਨੇ ਬੰਦੇ ਨੂੰ? ਕਹਿੰਦੇ ਜੀ ਅੱਗੇ 1800 ਬੰਦਾ ਵਾ। ਅੱਛਾ ਅੱਗੇ 1800 ਸੀ 1000, ਓਕੇ। ਜਗ੍ਹਾ ਕਿਹੜੀ ਹੈ? ਇਹ ਜਗ੍ਹਾ ਵਾ। ਰਸਤੇ ਕਿਧਰੋਂ ਕਿਧਰੋਂ? ਇਹ ਰਸਤੇ। ਉੱਚਾ ਰੀਵਾ ਕਿੱਥੇ ਹੈ? ਪਾਣੀ ਕਿੱਥੇ ਹੈ? ਪਹਾੜ ਕਿੱਥੇ ਹੈ? ਉਹਨਾਂ ਨੇ ਕਿਧਰੋਂ ਆਉਣਾ? ਐਸ ਸਿਪਾ ਸਲਾਰ ਨੇ ਸਾਰੀ ਗੇਮ ਕਰਕੇ ਉਸ ਤੋਂ ਬਾਅਦ ਉਹਨੇ ਸਾਰਾ ਉਹਨਾਂ ਨੂੰ ਆਪਣਾ, ਇਹ ਨਹੀਂ ਕਹਿਣਾ ਕਿ ਯਾਰ ਦੱਸੋ ਐਵੇਂ ਕਰ ਲਈਏ, ਐਵੇਂ ਨਹੀਂ ਉਹਨੇ ਕਹਿਣਾ। ਉਹਨੇ ਕਹਿਣਾ ਕਿ ਇਹ 1000 ਦੇ ਵਿੱਚੋਂ 200 ਬੰਦਾ ਇੰਜ ਅੱਗੇ ਜਾਏਗਾ, ਇਹ ਉਹਨਾਂ ਦਾ ਧਿਆਨ ਇੱਧਰ ਕਰੇਗਾ, 300 ਬੰਦਾ ਇੰਜ ਕਰੇਗਾ, 200 ਇਧਰੋਂ ਸਾਈਡ ਤੋਂ ਹਮਲਾ ਕਰਨਗੇ। ਹੁਣ ਉਹਨਾਂ ਨੂੰ ਪਤਾ, ਅੱਛਾ ਠੀਕ ਹੈ ਜੀ ਅਸੀਂ ਉਹ ਆ ਵੀ ਜਿੰਨੇ 200 ਨੇ ਅੱਗੇ ਜਾਣਾ। ਮੈਂ ਸਭ ਤੋਂ ਪਹਿਲੇ ਸਿਪਾ ਸਲਾਰ ਇੱਕ ਮਿਸਾਲ ਚਲਾ ਗਿਆ, ਪਹਿਲਾ ਹੀ ਤੀਰ ਵੱਜਾ, ਮਰ ਗਿਆ। ਬਾਕੀ 1000 ਕੀ ਕਰਨਗੇ? ਇੱਕ ਮਿੰਟ ਠਹਿਰ ਜਾ, ਅਗਲੀ ਗੱਲ ਸੁਣ ਲਾ। ਉਹ ਤੇ ਖਲੋਤੇ ਰਹੇ ਵਿਚਾਰੇ, ਮਰ ਗਏ। ਉਹਨਾਂ ਨੂੰ ਪਤਾ ਮਰ ਗਏ, ਖੁਦਕੁਸ਼ੀ ਉਹਨੇ ਮਾਰਤੇ, ਉਹਨਾਂ ਨੇ ਆਪ ਮਾਰਤਾ। ਸਿਪਾ ਸਲਾਰ ਦੀ ਜਗ੍ਹਾ ਉਹਨਾਂ ਨੇ ਆਪਣੇ ਆਪ ਨੂੰ ਮਾਰ ਲਿਆ। ਹੁਣ ਸਿਪਾ ਸਲਾਰ ਪਿੱਛੇ ਉਹਨੇ 200 ਭੇਜਿਆ, ਉਹ 200 ਮਰ ਗਿਆ। ਉਹ ਪਿੱਛੇ 800 ਨੂੰ ਕਹਿੰਦਾ ਠਹਿਰ ਜਾਓ, ਏਦਾਂ ਸੋਚਿਆ ਸੀ, ਇੰਜ ਨਹੀਂ ਹੋਇਆ। ਕੁਛ ਫੈਸਲੇ ਉਹ ਔਨ ਦੀ ਸਪੌਟ ਕਰਦਾ ਵਾ। ਹਾਂਜੀ ਸੂਰਤ-ਹਾਲ ਦੇ ਕੇ ਕਿ ਯਾਰ ਤੁਸੀਂ 100 ਜਣਾ ਇਧਰੋਂ ਦੇ ਪਿੱਛੇ ਜਾਓ, ਉਹਨਾਂ ਨੂੰ ਗੱਲੀ ਲਾਓ, 600-700 ਬੰਦੇ ਨੂੰ ਉਧਰ ਘਮਾਓ, ਤੁਸੀਂ ਇਧਰੋਂ ਜਾ ਕੇ ਹਮਲਾ ਕਰੋ, 300 ਫਿਰ ਇੱਥੇ ਖੜੇ ਹੋ ਜਾਓ ਸਾਹਮਣੇ। ਤੇ ਜੇ ਜਾਂਦੇ ਹੀ ਸਿਪਾ ਸਲਾਰ ਉਲਰ ਗਿਆ ਨਹੀਂ ਤੇ ਸਟੇ ਵਿਦ ਮੀ ਕਿੰਨੇ ਕਹਿਣਾ? ਪਹਿਲਾਂ ਮੇਰੀ ਸੁਣੋ ਗੱਲ ਜੀ, ਤੁਸੀਂ ਬੜੀ ਅੱਛੀ ਹੁਣ ਗੱਲ। ਮੈਂ ਅੰਦਰ ਜਾਵਾਂ,
ਉੱਥੇ 19 ਕੀ ਮੇਰੇ ਨਾਲ ਹੋ ਜਾਏ, ਤੁਹਾਨੂੰ ਬਾਹਰ ਕੀ ਪਤਾ ਸੀ ਕੀ ਕਰਨਾ। ਓਏ ਹੁਣ ਮੇਰੀ ਸੁਣੋ ਗੱਲ ਤੇ ਤੂੰ ਸਮਝਦਾ ਤੈਨੂੰ ਉੱਥੋਂ ਜਿੰਨ ਵਾਪਸ ਦੌੜਨ ਦੇਗਾ? ਕਦੇ ਹੁਣ 1000 ਦੀ ਫੌਜ ਆ, ਕੱਲਾ ਕੇ ਸੀਪਾ ਸਲਾਰ ਆ। ਸੀਪਾ ਸਲਾਰ ਨੂੰ ਪਹਿਲੇ ਹੀ ਬਣਨਾ ਚਾਹੀਦਾ, ਜਿਹਨੇ 1000 ਬੰਦੇ ਦੀ ਦਿਹਾੜੀ ਤਲਾਈ ਆ। ਉਹ ਭੈਣਾ ਭਰਾਵਾਂ ਤੋਂ ਦੂਰ ਹੋ ਕੇ ਆਏ ਆ, 1000 ਬੰਦੇ ਨੂੰ ਵਕਤ ਪਾਇਆ ਹੋਇਆ। ਪੰਤਾਂ ਤੱਕ ਸੀਪਾ ਸਲਾਰ ਨੇ ਲਿਆ ਵਾ, 1000 ਬੰਦਾ ਕਦੋਂ ਵੀ ਜਾਲਮ ਦੀ ਬਾਈ ਹਾਰੇਗੀ। ਸਿਪਾ ਸਲਾਰ ਨੇ ਜਾਂ ਉਹ 1000 ਨੇ ਨੀ ਪੰਗਾ ਲਿਆ, ਉਹਨੇ ਆਪਣੀ ਪਿੱਛੇ ਜਿਹੜੀ ਆਵਾਮ ਦਿਲ ਕਰੇ 2.5 ਕਰੋੜ ਆਵਾਮ ਹਾਂਜੀ। ਉਹਨੇ ਉਹਦੀ ਜ਼ਿੰਦਗੀ ਦੀ ਸਕੂਨ ਵਾਸਤੇ ਉਹਨੇ ਆਪਣੀ ਜਾਨ ਦਾ ਉਹਨੇ ਸਿਪਾ ਸਲਾਰ ਨੂੰ ਕੀ ਤਕਲੀਫ ਆ? ਸਿਪਾ ਸਲਾਰ ਤੇ ਸਿੱਧਾ ਜਾਵੇ ਤੇ ਸਾਈਡ ਤੇ ਕੋਈ ਭਾਜੀ ਆਪਣੀ ਕਿਹੜੀ ਲੜਾਈ ਹੈ? ਫੋਟੋ ਕਰਾਓ। ਉਹ ਕਹਿਣ ਚੱਲ ਠੀਕ ਹੈ ਤੂੰ ਸਾਈਡ ਤੇ ਹੋ ਜਾਵੇ, ਸਾਨੂੰ ਜਗ੍ਹਾ ਹੁਕਮੇ ਭਾਜੀ ਮੈਂ ਨੱਥੀ ਆ, ਤੁਸੀਂ ਜਾਓ ਕਬਜ਼ਾ ਕਰੋ ਜਿੱਥੇ ਮਰਜ਼ੀ। ਲੱਖ ਬਗੈਰ ਤੋਂ ਅਗਰ ਤਾਰੀਖ ਠੁੱਕਦੀ ਹੈ ਇਹੋ ਜਿਹੇ ਬੰਦੇ ਤੇ। ਸੁੱਕਣ ਦਿਓ, ਭਾਵੇਂ ਖੰਗਾਰ ਤੇ ਆਉਂਦਾ ਆਉਣ ਦਿਓ। ਮੇਰੀ ਸੁਣੋ ਗੱਲ ਯਾਰ, ਸੀਪਾ ਸਲਾਰ ਨੂੰ ਕੀ ਪਤਾ ਵੀ ਕੀ ਹੋਣ ਡਿਆ ਬਾਹਰ। ਸੀਪਾ ਸਲਾਰ ਤੇ ਰਾਤ ਦਾ ਮੋਬਾਈਲ ਤੇ ਲੱਗੇ ਰਹੇ ਨੇ। ਖੰਗਾਰ। ਉੱਠ ਕੇ ਆ ਕੇ ਸੀਪਾ ਸਲਾਰ ਸਾਹਿਬ ਨੇ ਕਹਿਤਾ ਮੈਂ ਡਿਫਰੈਂਟ ਕਰਨਾ, ਮੈਨੂੰ ਪਹਿਲੇ ਮੈਨੂੰ ਮਰਾਉਣਾ, ਫਿਰ ਤੈਨੂੰ, ਫਿਰ ਉਹਨੂੰ। 3 ਪੁੱਤ ਮਾਰ ਕੇ ਡਿਫਰੈਂਟ ਹੋ ਗਿਆ ਬਸ। ਉਹ ਨਹੀਂ ਤੂੰ ਮਰਦਾ, ਹੌਸਲਾ ਕਰ, ਬੰਦਾ ਬਣ ਅਸੀਂ ਆਪਣੇ। ਤੇਰੇ ਨਾਲ ਜਿਹੜੇ ਸਿਪਾ ਸਲਾਰ ਦੇ ਫੌਜੀ ਨੇ ਪਹਿਲੇ ਹੀ ਜਿਹਨੇ ਬਣਾਇਆ ਵੀ ਅਸੀਂ ਮਰ ਜਾਣਾ, ਉਹਨੂੰ ਮੈਂ ਕੀ ਜੰਗ ਲੜਨੀ, ਲੇਕਿਨ ਇਹਨੂੰ ਮੈਂ ਲੈ ਕੇ ਜਾਣਾ, ਇਹਨੂੰ ਮੈਂ ਉੱਥੇ ਮਰਵਾਉਣਾ ਹੀ ਆ। ਜੇ ਤੇਰੀ ਏਦਾਂ ਲਿਖੀ ਹੈ ਨਾ, ਅੱਛਾ ਕਿੰਨੀ ਕੁ ਦੇਰ ਬਚ ਜਾਏਗਾ ਮਿੱਠੇ ਤੋਂ ਯਾਰ ਤੁਸੀਂ ਮੈਨੂੰ ਇੱਕ ਗੱਲ ਦੱਸੋ, ਮਰਨ ਤੋਂ ਕਿੰਨੀ ਕੁ ਦੇਰ ਬਚ ਜਾਏਗਾ ਮੈਨੂੰ ਦੱਸ। 10 ਸਾਲ 20 ਸਾਲ 30 ਸਾਲ 40 ਸਾਲ ਫੇਰ ਮੈਂ ਸਿੰਪਲ ਜੀ ਗੱਲ ਕਰਨ ਲੱਗਾ, ਮੇਰੀ ਗੱਲ ਨੂੰ ਤੁਸੀਂ ਸਾਰੇ ਡਿਨਾਈ ਕਰੋਗੇ ਕਿ ਦੇਖੋ ਜੀ ਸੀਪਾ ਸਲਾਰ ਹੋਣਾ ਨੇ ਕਿਹੜੀ ਐਸੀ ਆਖਰ ਆਈ ਵੀ ਉੱਥੇ ਲੜ ਕੇ ਹੀ ਵਾਪਸ ਆਉਣਾ। ਲਓ ਜੀ। ਸੀਪਾ ਸਲਾਰ ਹੋਣੇ ਇਕੱਲੇ ਜਾਣ ਅੱਛਾ ਸਿਪਾ ਸਲਾਰ ਇੰਜ ਲੜਨ ਜਾਂਦਾ ਵੀ ਬੈਠਾ ਬੈਠਾ ਕੀ ਕਰੀਏ ਯਾਰ ਵਿਹਲੇ ਬੈਠੇ ਆ ਲੜਦੇ ਆ ਆਜੋ ਚੱਲੀਏ ਇੰਜ ਜਾਂਦਾ ਵਾ ਸੀਪਾ ਸਲਾਰ ਇਦਾਂ ਉਹ ਫਿੱਟੇ ਮੂੰਹ ਸਿਪਾ, ਤੈਨੂੰ ਪਤਾ ਹੀ ਨਹੀਂ, ਤੈਨੂੰ ਅਕਲ, ਤੂੰ ਉਹੀ 30 ਦੇ ਨਿੰਬੂ ਠੀਕ ਹੈ 40 ਦੇ ਦਰਜਨ ਕੇਲੇ ਲੱਭਣੇ ਐਡੇ ਖਰਬੂਜੇ ਲੈਣ ਦੇ। ਤੇਰੀ ਜ਼ਿੰਦਗੀ ਉੱਥੇ ਹੀ ਆ। ਕਾਸ਼ੀ ਪਾਈ ਸਹੀ ਦੱਸਿਓ ਇੱਧਰ ਤੇਰੀ ਜ਼ਿੰਦਗੀ ਹੈ ਠਾ ਮਿੱਠਿਆ। ਮੈਂ ਤੁਹਾਨੂੰ ਸਹੀ ਕਹਿ ਰਿਹਾ। 350 ਦੀ ਬੋਰੀ ਲੈ ਕੇ 1900 ਵਟਣ ਵਾਲਾ ਅੱਗੇ ਵੱਧ ਹਾਂਜੀ। ਬਹਾਦਰਾਂ ਚ ਨਾ ਬਣਾ ਆਪਣਾ, ਨਹੀਂ ਬਣਾਉਣਾ, ਨਹੀਂ ਤੇ ਬੁਜ਼ਦਲਾਂ ਚ ਨਾ ਬਣੇਗਾ ਤੇਰਾ। ਬਣਨ ਦਿਓ। ਜਦੋਂ ਬੈਠਿਆ ਬਿਠਾਈ ਪੰਗਾ ਲੈ ਲੈਣਾ ਡਿਫਰੈਂਟ ਕਰਨ ਦੇ ਚੱਕਰਾਂ 'ਚ ਵੀ ਦੇਖ ਤੂੰ ਮੇਰੀ ਸੁਣ ਗੱਲ, ਸੀਪਾ ਸਲਾਰ ਇੰਜ 5 ਕਿਲੋ ਛਾਪਰ ਫੜਦਾ ਇੱਧਰ ਹੋਵੇ, 5 ਕਿਲੋ ਛਾਪਰ ਫੜਦਾ ਇੱਧਰ ਹੋਵੇ, ਮੈਂ ਦੇਖਦਾ ਅਗਲਾ ਜੰਗ ਚੁੱਕ ਤਾਂ ਸਾਡਾ ਜੰਗ ਕਰ ਜੂਗਾ। ਕੋਈ ਖਲੂਸ ਹੁੰਦਾ, ਕੋਈ ਅਖਲਾਕ ਹੁੰਦਾ, ਜੰਗ ਦੇ ਕੋਈ ਰੂਲ ਹੁੰਦੇ ਆ। ਲਾਜ਼ਮੀ ਲੁੜਕ ਵੀ ਤੁਸੀਂ ਤਾਂ ਇਕੱਲੇ ਪੰਗਾ ਲੈ ਬੈਠੇ, ਕੋਈ ਗੱਲ ਕੀਤੀ ਐਵੇਂ ਤਾਂ ਨਹੀਂ ਖਿਜੇ ਅਗਲੇ। ਇੱਕ ਮਿੰਟ ਠਹਿਰ ਜਾ। ਚਾਰ ਬੰਦੇ ਇਕੱਠੇ ਹੋ ਕੇ ਆ ਜਾਣ ਤੇਰੇ ਆਪਣੇ ਘਰ, ਜਿੱਥੇ ਤੇਰੇ ਘਰ ਦੇ ਰਹਿੰਦੇ, 4 ਬੰਦੇ ਆ ਕੇ ਕਹਿਣ ਜ਼ਬਰਦਸਤੀ ਮਿੱਠੇ ਦੇ ਘਰ ਦੇ ਨੂੰ ਬਾਹਰ ਕੱਢ ਦਿਓ, ਇਹਦੇ ਘਰ ਤੇ ਕਬਜ਼ਾ ਕਰ ਲਓ, ਕੀ ਕਰੇਗਾ? ਉਸ ਰਾਤ ਨਿਕਲ ਜਾਵਾਂਗਾ। ਉਹਨੂੰ ਤਾਂ ਇੱਕ ਵਾਰੀ ਠੰਡਾ ਕਰੋ ਯਾਰ। ਤੁਸੀਂ ਕੋਈ ਗੱਲ ਐਸੀ ਕੀਤੀ ਹੈ ਜਿਹੜੇ ਅਗਲੇ ਜੰਗ ਨੂੰ ਤਿਆਰ ਹੋਏ? ਸੀਪਾ ਸਲਾਰ ਨੇ ਕੋਈ ਚਵੜ ਮਾਰੀ, ਖੁਜਾਇਆ ਵਾ, ਕੋਈ ਐਸਾ ਪੁੱਛਾ ਸੀਪਾ ਸਲਾਰ ਦੇ ਮੂੰਹ ਲਫ਼ਜ਼ ਨਿਕਲਿਆ ਨਹੀਂ ਤੇ ਉਹ ਤਾਂ ਬੰਦੇ ਹੀ ਨਹੀਂ ਹੈ ਲੜਨ ਵਾਲੇ। ਆ ਲਓ ਜੀ। ਕਿਹੜੇ ਉਹ ਜਿਹਨਾਂ ਦੀ ਜੰਗ ਵਾ ਸਾਡੀ ਜਿੰਨ? ਹਾਂਜੀ, ਉਹ ਤਾਂ ਬੰਦੇ ਬੜੇ ਵੀ ਪਏ। ਅਸੀਂ ਕਦੋਂ ਲੜਨ ਜਾਣਾ? ਫਿਰ ਤੁਸੀਂ ਐਵੇਂ ਮਰਾਉਣੇ ਗੱਲਾਂ ਕਰੀ ਉਹ ਯਾਰ ਮੈਂ ਸਿਰਫ ਗੁਫ਼ਤਗੂ ਕਰਨ ਜਾਣੀ ਆ, ਕਿਉਂ ਨਹੀਂ ਤੂੰ ਸਮਝਣ ਡਿਆ? ਗੁਫ਼ਤਗੂ ਉੱਥੇ ਕਰੀ ਦੀ ਜਿੱਥੇ ਕੋਈ ਪਲਾਟ ਲੈਣਾ, ਕੋਈ ਮਸਲਾ। ਇੱਧਰ ਦੇ ਇੱਕ ਮਿਸਾਲ ਆ, ਅਸੀਂ 10 ਬੰਦਿਆਂ ਨੂੰ ਮਿਲਣ ਜਾਂਦੇ ਆ, ਹਾਂਜੀ, ਵੈਸੇ ਗੱਲ ਕਰਨ ਜਾਂਦੇ ਕਿ ਆਓ ਯਾਰ ਉਧਰ ਡਿਸਕਸ ਕਰ ਲੈਣੇ ਬਹਿ ਕੇ। ਅਸੀਂ ਉੱਥੇ ਬੈਠੇ ਆ, ਉਹਨਾਂ ਚ 10 ਚੋਂ ਇੱਕ ਐਸਾ ਜਿਹੜਾ ਕੋਈ ਵੇਰ ਜਾਂਦਾ, ਉਹ ਸਾਨੂੰ ਪਤਾ ਹੀ ਨਹੀਂ, ਅਸੀਂ ਨਾਰਮਲ ਗੱਲ ਕਰਨ ਗਏ ਆ। ਤੇ ਸੜਕੋ ਦਾ ਇੰਤਜ਼ਾਮ ਤੇ ਹੋਣਾ ਚਾਹੀਦਾ। ਅਗਰ ਸਾਡਾ ਕੋਈ ਐਸਾ ਜਿੰਨ ਨਿਕਲ ਆਇਆ ਜਿਹੜਾ ਵੇਰਦਾ, ਉਹਦੇ ਲਈ ਅਸੀਂ ਤੈਨੂੰ ਰੱਖਣਾ। ਉਹਦਾ ਹੱਲ ਹੈਗਾ। ਹੁਣ ਤੁਹਾਡਾ ਮੇਰਾ ਇੱਕ ਮਸਾਲਾ ਪਤਾ ਵੇਰ ਰਿਹਾ ਵਾ, ਇਹਨੇ ਮੈਨੂੰ ਗਾਲ ਵੀ ਕੱਢੀ, ਮੈਂ ਧਿਆਨ ਕਰ ਲਾਂ, ਮੈਂ ਤੁਹਾਡਾ ਗੁਫ਼ਤਗੂ ਸ਼ੁਰੂ ਕਰ ਦੇਣੀ, ਉਹਦੀ ਗੱਲ ਪਰ ਧਿਆਨ ਨਹੀਂ ਦੇਣਾ। ਨਹੀਂ ਉਹ ਜਿੰਨ ਆ, ਵੇਰ ਜਾਣ ਦਿਓ ਉਹਨੂੰ। ਅਗਰ ਤੂੰ ਨਾ ਨੱਪਿਆ ਉਹਨੇ ਤੈਨੂੰ ਨਾਪਣਾ। ਨਾ ਪਲਵੇ ਭਾਈ, ਨਾ ਪਲਵੇ, ਮਾਰੇ ਨੂੰ ਫਿਰ ਏਦਾਂ ਮਾੜਾ ਮਾਰਦਾ ਹੀ ਹੁੰਦਾ। ਫਿਰ ਭਾਈ ਨੇ ਇਹਦਾ ਕਾਂ ਪੀਲਾ ਹੀ ਆ ਭਾਈ। ਹਸਰੀ ਤੂੰ ਜਾ ਨਾਲ ਆਪਣੇ ਯੂਐਸਪੀ ਵਾਲਾ ਜੀ, ਜਿਹਦੇ 6 ਪੰਜਾਬੀ ਗਾਣੇ ਟਰੈਕ ਸਾਰੇ ਲਾ ਕੇ ਦੇ ਰੋ ਤੇ ਬੱਚੇ ਮਦਹੋਸ਼ ਕਰੀ, ਫਿਰ ਲੱਗ ਜੂ ਪਤਾ ਵੀ ਕੀ ਹਿਸਾਬ ਕਿਤਾਬ ਆ। ਉਹ ਤਾਂ ਤਿਆਰ ਆ। ਮੈਂ ਤਾਂ ਤਿਆਰ ਆ, ਮੇਰਾ ਤਾਂ ਹੌਸਲਾ ਅਲਹਮਦੁਲਿਲਾ। ਆਹੋ ਨਾਲ ਐਡਾ ਪਾਵਰ ਪੈਕ ਲੈ ਜੀ ਨਾ, ਉਹਦਾ ਮੋਬਾਈਲ ਵੀ ਚਾਰਜ ਕਰੀ ਜਾਈ ਜਿਹੜਾ ਤੇਰੇ ਕੋਲ ਹੈਟ ਜਿਹੜਾ। ਰਾਤ ਕੱਲ ਉਸਤਾਦ ਜੀ ਨੇ ਕਿਹਾ ਨਾ ਕਿ ਹਰ ਜਗ੍ਹਾ ਤੇ ਇਹ ਮਾਮਲਾ ਹੋਣਾ ਹੀ ਨਹੀਂ, ਉਹ ਹੋ ਸਕਦਾ ਵੈਲਕਮ ਹਾਂ ਕਰਨ। ਵੈਲਕਮ ਕਰਨਗੇ। ਅੱਛੇ ਤਰੀਕੇ ਯਾਰ ਸਜਾ ਜੀ ਸਵਾਲ ਦਿਲ ਕਰੇ ਐਸੇ ਜਿੰਨ ਪਿਆਰ ਨਾਲ ਸਾਨੂੰ ਨਵਾਜ਼ ਦੇਣ, ਹੀਰੇ ਜਵਾਹਰਾਤ ਹਾਏ ਅਸ਼ਰਫੀਆਂ ਦੇ ਦੇਣ ਤੈਨੂੰ। ਹਾਂਜੀ। ਭਾਈ ਨੇ ਇਦਾਂ ਦੀਆਂ ਜਗ੍ਹਾ ਦੇ ਥੱਲੇ ਹਾਂਡੀਆਂ ਪਈਆਂ ਹੁੰਦੀਆਂ ਬਸ ਸੋਨੇ ਦੀਆਂ। ਉਹ ਤੈਨੂੰ ਕਹਿਣ ਲੱਗ ਵੀ ਮਿੱਠੇ ਬਾਦਸ਼ਾਹ ਇੱਥੋਂ ਪੁੱਟਲਾ ਥੱਲੇ ਦੇਗਾ ਸੋਨਾ। ਹਾਂ ਲੈ ਹੋ ਫੇ ਤੇ ਕੀ ਮੈਂ ਇਦਾਂ ਦਾ ਜਿੰਨ ਇੱਕ ਵੀ ਨਹੀਂ ਸੁਣਿਆ ਵੀ ਅਸ਼ਰਫੀਆਂ ਦੇ ਡਿਆ ਚੱਕ ਕੇ ਮਾਰਨ ਵਾਲੇ ਸੁਣੇ ਵੀ ਪਲਾਜਾ ਢਾ ਗਿਆ, ਜਿੰਨ ਜਾਣ ਲੱਗਾ ਸ਼ਾਮ ਨੂੰ, ਮਗਰ ਤੋਂ ਪਹਿਲੇ ਜਿੰਨ ਜਾਣ ਲਈ ਬੱਚਾ ਚੁੱਕ ਕੇ ਲੈ ਗਏ ਆ, ਜਿੰਨ ਨੇ ਇੰਜ ਕਰਕੇ ਭਾਈ ਚੁੱਕ ਕੇ ਮਾਰਤਾ, ਮਾਈ ਵੀ ਨਾਲ ਜਿੰਨੀ ਕੋਈ ਲੈ ਗਏ ਆ। ਇਹ ਬੰਦਾ ਇਹਦਾ ਕਿੱਥੇ ਦੇਖਿਆ ਕਦੀ ਇਹ? ਭਾਈ ਵੀ ਕਹਾਣੀਆਂ ਕਹਾਣੀਆਂ ਤੂੰ ਕਹਾਣੀਆਂ ਭਾਈ ਮੈਂ ਨਹੀਂ, ਮੈਂ ਆਪਾਂ ਮੁਬਰਰਾ ਵਾ ਭਾਜੀ,
ਨਹੀਂ ਫਾਇਦਾ ਉਸਤਾਦ ਜੀ ਕਰੋ ਤੁਸੀਂ ਕਰੋ ਤੈਨੂੰ ਮੈਂ ਲਿਜਾਣਾ ਹੀ ਜੋ ਮਰਜ਼ੀ ਕਰ ਨਹੀਂ ਜੀ, ਮੈਂ- ਤੈਨੂੰ ਮੈਂ ਬੇਹੋਸ਼ੀ ਦਾ ਟੀਕਾ ਲਵਾ ਕੇ ਨਾ ਲੈ ਕੇ ਜਾਵਾਂ ਬਾਹਰ ਤੇਰੀ ਇੱਕ ਵਾਰੀ ਅੱਖ ਖੁੱਲਣੀ ਆ ਤੇ ਤੈਨੂੰ ਮੈਂ ਉਸ ਮਾਹੌਲ ਦੇ ਵਿੱਚ ਰੱਖਣਾ ਹੀ ਮੈਂ ਦੇਖਦਾ ਲੈ ਜਾਓ, ਤੈਨੂੰ ਮੈਂ ਜਾ ਕੇ ਜਿੰਨਾ ਨਾਲ ਜੂਗਾ ਚੰਗੇ ਰਹੋਗੇ। ਰਾਜ ਜੀ ਮੈਂ ਫਿਰ ਉਹਨਾਂ ਨਾਲ ਹੀ ਮੈਂ ਰਾਜ ਜੀ ਚਲੋ ਜੀ ਜਾ ਮੰਨ ਗਿਆ ਤੂੰ ਜਾ ਕੇ ਉਹਨਾਂ ਨਾਲ ਰਾਜ ਜੀ ਭਾਈ ਹਾਂ, ਜਿਹਨੇ ਭਾਈ ਸਾਨੂੰ ਸਾਹਮਣਾ ਸੀ ਉਹਨਾਂ ਨਾਲ ਹੀ ਆ ਚਲੋ ਠੀਕ ਉਹਨਾਂ ਨਾਲ ਰਾਜ ਠੀਕ ਆ। ਤੂੰ ਰਲ ਕੇ ਤਾਂ ਹੀ ਮੈਨੂੰ ਜਦੋਂ ਤੇਰੇ ਸਾਹਮਣੇ ਆਉਣਗੇ ਤੂੰ ਰਲ ਕੇ ਦੇਖੀ Okay ਹੋ ਗਿਆ, ਤੇਰੇ ਕੋਲ ਰਲਿਆ ਜਾਂਦਾ ਤੇਰਾ ਰਲਿਆ ਹੀ ਨਹੀਂ ਰਹਿਣਾ ਸਾਰੇ ਰਲੇ ਤੇ ਰੰਗ ਉੱਡ ਜਾਣੇ ਸਾਰੀਆਂ ਖਾਦੀਆਂ ਪੀਤੀਆਂ ਸਾਨੂੰ ਸਾਰੇ ਅਸੀਂ ਕਿਹੜਾ ਜਿੰਨਾ ਦੌੜਿਆ ਸਾਡਾ ਦੌੜੇ ਆ ਸਾਡਾ ਘਰ ਚਲੋ ਠੀਕ ਆ ਫਿਰ ਹਿਸਾਬ ਕਰ ਲਓ ਭੈਣ ਆਪਣਾ ਚਲੋ ਠੀਕ ਹੈ ਜੀ ਜਾਓ ਕੰਮ ਕਰੋ ਠੀਕ ਆ ਚਲੋ ਸਵੇਰੇ ਜਾਓ ਮੰਡੀ ਉੱਥੋਂ ਮੇਦਾ ਲਵੋ ਇੱਥੋਂ 10 ਕਿਲੋ ਆਲੂ ਲਵੋ ਸਵੇਰੇ ਆਲੂ ਲਿਆਓ ਮੰਡੀਆਂ ਜਿਹੜੇ ਲਿਆਉਣਾ ਨਾ ਲੱਭ ਕੇ ਫਿੱਸੇ ਠੀਕ ਹੈ ਨਾ ਔਰ ਅਸੀਂ ਵੀ ਤੈਨੂੰ ਜੀਣ ਵੀ ਨਹੀਂ ਦੇਣਾ ਨਾ ਚੇਂਜ ਦਿਓ ਅੱਜ ਉੱਥੇ ਆ ਜਾਇਆ ਕਰਨਾ ਅਸੀਂ ਉੱਥੇ ਆ ਕੇ ਲੋਕਾਂ ਨੂੰ ਦੱਸਾਂਗੇ ਇਹ ਗੰਦੀਆਂ ਗੰਦਾ ਸਾਰਾ ਕੰਮ ਕਰਦਾ ਚਲੋ ਕੋਈ ਜੀ ਗੱਲ ਇਹ ਹੈ ਕਿ 4 ਬੈਂਚ ਲੱਗਣ ਦੇ 1500 2000 ਦਾ ਇੱਕ ਪਲਾਸਟਿਕ ਦੀਆਂ ਕੋਲੀਆਂ 10 ਵਕਤੀ ਤੌਰ ਤੇ ਕੋਈ ਪੈਸਾ ਤੇ ਹੈ ਕੋਲ ਹਰ ਸ਼ੈ ਅੱਲਾ ਨੇ ਮੇਰੇ ਦੇ ਦੇਣੀ ਹੈ ਮੈਂ ਮੇਰਾ ਜ਼ੇਨ ਲੜਨ ਵਾਲਾ ਨਹੀਂ ਹੈ ਅਸੀਂ ਕਿਸੇ ਧੀ ਪੁੱਤ ਦੇ ਮਗਰ ਨਹੀਂ ਜਾਣ ਵਾਲੇ ਹੈਗੇ ਅਸੀਂ ਕੋਈ ਲੜਾਈ ਵਾਲੇ ਨਹੀਂ ਹੈ ਅੱਲਾ ਨੇ ਹਰ ਜਗ੍ਹਾ ਦੇਣੀ ਹੈ ਅੱਡਾ ਲਾਉਣ ਲਈ ਕੋਈ ਵੀ ਭਾਈ ਪੈਸਾ ਧੇਲਾ ਚਾਹੀਦਾ ਹੈ ਕਿਉਂਕਿ ਅਸੀਂ ਤਾਂ ਬਰਸਰੇ ਰੋਜ਼ਗਾਰ ਕਰਦੇ ਹਾਂ ਕੀ ਇਸ ਬਗੈਰਤ ਹੈ ਕਿ ਹਰ ਕੋਈ ਕਹੇਗਾ ਮਿੱਠਾ ਪੁਰੀਆ ਤੂੰ ਵੇਚੋ ਮਿੱਠਾ ਪੁੱਤੇ ਦਾ ਇੰਨਾ ਨਾ ਹੋਇਆ ਅੱਗੇ ਬਾਤ ਬਹਾਦਰਾਂ ਚ ਨਾ ਕਰਾ ਤਾਰੀਖ ਤੈਨੂੰ ਯਾਦ ਰੱਖੇ ਤਰੀਕ ਕਾਇਮ ਕਰੇ ਤਰੀਕ ਨਾ ਤੂੰ ਯਾਦ ਰੱਖੇ ਵੀ ਨਾ ਕਰਦੀ ਸੀ ਪਾਏ ਨਾ ਇਹ ਅਗਰ ਇਹ ਕਰੇਗਾ ਨਾ ਤਾਂ ਬੁੱਕ ਆਫ ਲੈਡੀਕੇਸ਼ਨ ਚ ਇਹਦਾ ਨਾਮ ਆਏਗਾ ਯੈਸ ਯਾਰ ਬੁੱਕ ਆਫ ਮੈਨੂੰ ਜੇ ਮੈਂ ਨਾ ਕੀਤੀ ਤਰੀਕ ਇਹ ਨਹੀਂ ਯਾਦ ਰੱਖ ਸਕਦੀ ਵੀ ਉਹਨੂੰ ਨਿਡਰ ਸੀਗਾ ਵੀ ਨਾ ਕਰ ਗਿਆ ਔਰ ਲੋਕੀ ਸਾਰੀ ਜ਼ਿੰਦਗੀ ਤੇਰੇ ਤੇ ਥੂ ਥੂ ਹੋਣੀ ਕਿਤਾਬਾਂ 'ਚ ਗੰਦ ਪਾ ਗਿਆ ਤੂੰ ਜ਼ਿੰਦਗੀ 'ਚ ਕੋਈ ਜੁਰਤ ਬਿਗੜਤੀ ਕਰ ਗਿਆ ਤੂੰ ਹੈ ਤੁਸੀਂ ਭਾਜੀ ਮੇਰੀ ਕਿਤਾਬ ਨਾਲ ਛਾਪੋ ਮੇਰਾ ਛੋਟਾ ਨਾਂ ਦਾ ਰਸਾਲਾ ਛਾਪ ਲਓ ਲੋਕ ਹੱਸेंगे तुम पर ਹੱਸਣ ਦੇ ਮਿੱਠਾ ਪੁਰੀਆ ਨਾਂ ਨਹੀਂ ਰੱਖਣਾ ਕਿਸੇ ਨੇ ਸਾਰੇ ਨਾ ਰੱਖਣੀ ਸਾਖ ਰੱਖ ਲੈਣ ਅਧੀਸ ਰੱਖ ਲੈਣ ਕੋਈ ਰੌਲਾ ਨਹੀਂ ਹੈ ਮਿੱਠਾਪੁਰੀ ਨੂੰ ਬੜੀ ਚਦਰਾ ਪੈਣ ਡਈਆਂ ਉਹ ਇੰਡੀਆ ਚ ਪਿੰਡ ਆ ਮਿੱਠਾ ਪੁਰੀਆ ਉਹਨਾਂ ਦੀ ਕੀ ਜ਼ਰੂਰਤ ਹੈ ਉਹ ਬਹੁਤ ਇੰਨੀ ਦੇਰ ਦਾ ਹੁਣ ਢਾ ਦੇਣਾ ਚਾਹੀਦਾ ਹੋਵੇ ਆਪਣੀ ਜੱਦ ਨੂੰ ਤੂੰ ਪਿੱਛੇ ਨੂੰ ਆਪਣੇ ਜੱਦ ਨੂੰ ਆਪਣੇ ਖਾਨਦਾਨ ਨੂੰ ਬਦਨਾਮ ਕਰ ਰਿਹਾ ਅੱਜ ਤੋਂ ਬਾਅਦ ਨਾ ਤੂੰ ਜਿਹਨੂੰ ਨਾਂ ਦੱਸਣਾ ਉਹਨੂੰ ਕਹਿਣਾ ਮੈਂ ਸਾਜਦਾ ਮਿੱਠਾ ਪੁਰੀਆ ਨਹੀਂ ਨਾਂ ਲੈਣਾ ਤੁਸੀਂ ਸਾਈਡ ਵੀ ਰਹਿਣ ਦਿਓ ਉਹ ਪਿੰਡ ਦਾ ਨਾਂ ਨਹੀਂ ਲੈਣਾ ਮੈਨੂੰ ਤੂੰ ਕਹੀ ਜਾਣ ਬਸ ਬਹੁਤ ਦਰਿਆ ਪੁਰੀਆ ਗਣਾ ਤੋਂ ਕੇ ਕੋਈ ਨਹੀਂ ਮੈਂ ਮਰਿਆ ਅੰਦਰਪੁਰੀਆ। ਅੱਲਾਹ ਬਚਾ ਮੈਂ ਇਹਨਾਂ ਗੱਲਾਂ 'ਚ ਨਹੀਂ ਆਉਣਾ ਠੇ ਹਟ ਜਾ ਜ਼ਾਤ ਦੀ ਕੋਡ ਕਰ ਲਈ ਤਸ਼ਤੀਰੀਆਂ ਨੂੰ ਜੱਪੇ ਉਹ ਸਾਡਾ ਭਤੀਜਾ ਔਕਾਤ ਆਪਣੀ ਨਾ ਮੈਂ ਤੈਨੂੰ ਦੱਸ ਦਵਾਂ ਤੈਨੂੰ ਦੱਸ ਦਵਾਂ ਓਏ ਹਸਨੀ ਬਾਦਸ਼ਾਹ ਜੇ ਇਹਨਾਂ ਗੱਲਾਂ ਨਾਲ ਮੇਰੀ ਗੈਰਤ ਜਾਗਦੀ ਹੁੰਦੀ ਮੈਂ ਹੁਣ ਕਦੋਂ ਦਾ ਮਰ ਗਿਆ ਹੁੰਦਾ ਅੱਜ ਤਾਂ ਤੁਸੀਂ ਮੈਨੂੰ ਤਾਣੇ ਮੇਰੇ ਮਾਰਨ ਦੇ ਤਨਸ ਮੈਨੂੰ ਨਹੀਂ ਪਤਾ ਵੀ ਗੈਰਤ ਕਿਤੇ ਜਗਾਉਣੀ ਹੈ ਤੁਹਾਨੂੰ ਸਾਰਾ ਪਤਾ ਵਾ ਉਨੀ ਹੁਆ ਜਿੰਨੀ ਲਿਖੀ ਹੈ ਗੈਰਤ ਨਾਲ ਜੀਲਾ ਸੀਨਾ ਚੌੜਾ ਕਰਕੇ ਜੀਲਾ ਜਾਂ ਫਿਰ ਹਾਨੋ ਹੋ ਕੇ ਜੀਲਾ ਭਾਈ ਆਨੂਰੈਟ ਹੋ ਗਈ ਜੀ ਨਾ ਯਾਰ ਤੁਸੀਂ ਤਿੰਨੇ ਵੀ ਨਾ ਮੇਰੇ ਪੈਰਾਂ 'ਚ ਕੁਝ ਹੈ ਵੀ ਸੁੱਟ ਦਿਓ ਕਤਲ ਵੀ ਹੋ ਜਾਓ ਮੇਰੀ ਗੈਰਤ ਨਹੀਂ ਜਾਗਣੀ ਮੈਨੂੰ ਪਤਾ ਵਾ ਮੈਂ ਫਿਰ ਅੱਜ ਤੋਂ ਬਾਅਦ ਮਿੱਠਾਪੁਰ ਨਾਂ ਨਹੀਂ ਲਾਉਣਾ ਹਾਂ ਸਰ ਮਿੱਠਾਪੁਰ ਮੈਂ ਕਤਲ ਹੋਣ ਵਾਸਤੇ ਨਾਮ ਲਾਇਆ ਸੀ ਹੈ ਕਿ ਇਹ ਧੀ ਪੁੱਤ ਮਰ ਜੇ ਮਿੱਠਾਪੁਰ ਪਿੰਡ ਲਾਓ ਤੈਨੂੰ ਕਿੰਨੇ ਕਿਹਾ ਕਤਲ ਹੋਣਾ ਤੂੰ ਯਾਰ ਭਾਈ ਫਿਰ ਉਹੀ ਤੁਸੀਂ ਗੱਲ ਮੈਨੂੰ ਮਾਰ ਕੇ ਮਿੱਠਾਪੁਰ ਚੋਂ ਮੈਨੂੰ ਬਚਾ ਕੇ ਭਿੱਖੀ ਕਰ ਲਓ ਸਹੀ ਇੱਕ ਮਿੰਟ ਆ ਜਾ ਤੇਰੇ ਯਾਰ ਹੋਣ 2 3 4 ਮਹੱਲੇ ਚ ਇੱਕ ਮਿਸਾਲ ਜਿਵੇਂ ਅਸੀਂ ਤੇਰੇ ਯਾਰ ਆ ਹਾਂਜੀ। ਜਾਂ ਅਸੀਂ ਤੇਰੇ ਨਾਲ ਯਾਰ ਕਦੇ ਰਹਿ ਗਏ ਖਾਣ ਵਾਲੇ ਆ। ਚੰਗਾ ਸੋਚ ਗੱਲ ਕੇ- ਤੇ ਸੁਣ ਲੈਣਾ ਗੱਲ ਤੇ ਹੁਣ ਆਖਰੀ ਗੱਲ ਹੁਣ ਪ੍ਰੋਗਰਾਮ ਦਾ ਟਾਈਮ ਮੁੱਕਣ ਲੱਗਾ 2 ਸਾਲ 4 ਸਾਲ 5 ਸਾਲ 10 ਸਾਲ ਉਹਨਾਂ ਦੇ ਨਾਲ ਤੂੰ ਖਾਵੇਂ ਪੀਵੇਂ ਸਾਡੇ ਨਾਲ ਖਾਣਾ ਪੀਣਾ ਤਾਂ ਹੈਗਾ ਨਾ ਤੂੰ ਸਾਡੇ ਨਾਲ ਬਾਹਰ ਅੰਦਰ ਵੀ ਜਾਣਾ ਹਾਂਜੀ। ਅਸੀਂ ਸ਼ੋਅ ਕਰਨ ਜਾਣੇ ਤਾਂ ਉੱਥੇ ਵੀ ਜਾਣਾ ਅਸੀਂ ਨਾਰਾਇਣ ਕਗਾਨ ਜਾਈ ਉੱਥੇ ਵੀ ਜਾਣਾ ਆਹੋ। ਦੁਬਈ ਤੱਕ ਤੂੰ ਸਾਡੇ ਨਾਲ ਗਿਆ ਆਹੋ। ਇਹ ਤੂੰ ਸਾਡਾ ਇੱਕ ਸਾਡੇ ਨਾਲ ਤੂੰ ਇੱਕ ਤੇਰਾ ਅਟੈਚਮੈਂਟ ਹੋਇਆ ਸਾਡੇ ਤੇ ਔਖਾ ਕੰਮ ਆ ਜੇ ਵੀ ਸਾਨੂੰ 20 ਬੰਦੇ ਕੁੱਟਣ ਆ ਗਏ ਨੇ ਤੇ ਅਸੀਂ 2-3 ਜਾਣੇ ਬਦਮਾਸ਼ ਆ ਗਏ ਗੰਨਾ ਉਹਨਾਂ ਨੇ ਫੜੀਆਂ ਨੇ ਜਾਂ ਸਾਡੇ ਤੇ ਕੋਈ ਔਖਾ ਕੰਮ ਆ ਗਿਆ ਵੀ ਅਸੀਂ ਕਹਿ ਰਹੇ ਅਸੀਂ ਇਹ ਸ਼ੋਅ ਸ਼ੁਰੂ ਕਰਨਾ ਯਾਰ ਸਾਰੇ ਯਾਰਾਂ ਨੇ ਕਰਨਾ ਜੋ ਹੋਏਗੀ ਦੇਖੀ ਜਾਏਗੀ ਖਾਦਾ ਪੀਤਾ ਨਾਲ ਆ ਇੰਨੇ ਸਾਲ ਨਾਲ ਕੱਢੇ ਨੇ ਅਸੀਂ ਕਰਨਾ ਯਾਰ ਸਤਾਨ ਨੇ ਕਹਿਤਾ ਯਾਰ ਕਰਨਾ ਤੂੰ ਉਹ ਤੋਂ ਪਿੱਛੇ ਹਟੇਗਾ ਤੇਰੀ ਜੱਦ ਤੇ ਲਾਨਤ ਆਵੇ ਹਕੀਕਤ ਗੱਲ ਹੈ ਉਸਤਾਦ ਜੀ ਦੁਨੀਆ ਬੇਸ਼ੁਮਾਰ ਆ ਤੇਰੇ ਓਏ ਦਾ ਯਾਰ ਮਿੱਠੇ ਉਹ ਇੱਕ ਫਿਲਮ ਉਹ ਯਾਰ ਤੂੰ ਇਹਨੂੰ ਛੱਡ ਦੇ ਇਹਦਾ ਮਤਲਬ ਆ ਤੇਰੇ ਨਾਲ ਕੋਈ ਤੇਰਾ ਯਾਰ ਹੋਵੇ ਜਿਹੜਾ 5-7 ਸਾਲ ਤੇਰੇ ਨਾਲ ਖਾਂਦਾ ਪੀਤਾ ਹੋਵੇ ਉੱਤੇ ਔਖਾ ਆ ਗਿਆ ਤੂੰ ਉੱਥੇ ਵੀ ਨਹੀਂ ਜਾਏਗਾ ਹਾਂਜੀ ਹੈ ਨਹੀਂ ਜਾਊਂ ਉਹ ਤੇਰੇ ਤੇ ਦੌਰ ਫਿੱਟੇ ਓਏ ਮਿੱਠਾ ਪੁਰੀਆ ਨਹੀਂ ਅੱਜ ਤੋਂ ਬਾਅਦ ਕਹਿਣਾ ਮਿੱਠੇਪੁਰ ਦਾ ਪਿੰਡ ਦਾ ਨਾਂ ਨਹੀਂ ਤੂੰ ਸਾਜਾ ਤੂੰ ਸਿਰਫ ਕੱਚਾ ਪੁਰੀਆ ਕਹਿ ਲੈ ਭਾਈ ਤੂੰ ਸਿਰਫ ਸਾਜਾ ਨਹੀਂ ਉਹਦਾ ਤਾਂ ਅੱਛਾ ਪੁਰੀਆ ਲੈਣਾ ਹੀ ਨਹੀਂ ਨਾਮ ਤੂੰ ਸਾਜਾ ਇਹਨੂੰ ਅੱਜ ਤੋਂ ਬਾਅਦ ਸਿਰਫ ਸਾਜਾ ਕਹਿ ਅੱਛਾ ਜੀ ਜਾ ਕੇ ਸਿੱਧਾ ਜਿਨ੍ਹਾਂ ਦੇ ਘਰ ਬਣ ਜਾਵਾਂ ਲਹੂ ਲਾਲ ਹੋ ਜਾਵਾਂ ਮਰ ਜਾਵਾਂ ਮੇਰੇ ਚਿਥੜੇ ਡਾ ਦੇਣ ਮੈਂ ਫਿਰ ਪਿੱਠਾ ਨਹੀਂ। ਆ ਸਾਦਾ ਸ਼ਰਾਫ ਨਾਲ ਜ਼ਿੰਦਗੀ ਕੱਢਣੀ ਨਹੀਂ। ਬਰਦਾਸ਼ਤ ਨਹੀਂ ਹੈ ਨਹੀਂ ਭਾਜੀ ਮੈਂ ਇਹ ਕਹਿ ਰਿਹਾ ਕਿ ਸਾਡੇ ਨਾਲ ਹੋਰ ਕੋਈ ਸਾਡੇ ਤੇ ਕੋਈ ਪੈ ਜਾਂਦੀ ਹੈ ਹਾਂ ਕਿਉਂ ਪੈ ਮੁਆਫਤ। ਜਿੱਦਾਂ ਤੁਸੀਂ ਅੰਦਰ ਕਮਰੇ 'ਚ ਬੜੇ ਤੁਹਾਡੇ ਕੁਛ ਹੈ ਪੈਣੀ ਨਹੀਂ ਯਾਰ ਇੱਕ ਮੈਂ ਗੱਲ ਕਰ ਰਿਹਾ ਕਿ ਜਿੰਨਾ ਤੋਂ ਇਲਾਵਾ ਯਾਰ ਅਸੀਂ ਕਿਤੇ ਜਾ ਰਹੇ ਸ਼ੋਅ ਕਰਨ ਸਾਡੀ ਰਸਤੇ 'ਚ 20 ਬੰਦਿਆਂ ਨਾਲ ਲੜਾਈ ਹੋ ਪੈਂਦੀ ਤਾਂ ਤੋਂ ਆਰਟਿਸਟ ਮਾਈਂਡ ਬਣੋ ਤੁਸੀਂ ਐਮ ਕਰ ਲਓ ਹਾਰਨ ਦਵੋ ਅਗਲਾ ਅੱਲਾ ਮਾਫ ਕਰੇ ਤਾਂ ਬੜਾ ਤਲਕ ਓਵਰਸੀਜ਼ ਨਾਲ ਕਦੀ ਵੀ ਇੱਥੇ ਮਸਲਾ ਆ ਸਕਦਾ ਭਾਈ ਖੁਦਾ ਦਾ ਖੌਫ ਕਰੇ ਉਹ ਤੁਸੀਂ ਫਿਲਮ ਵੇਖੀ ਬੋਟੀ ਲੈ ਕੇ ਜਾ ਹਾਂ ਉਹਦੇ ਚ ਇੱਕ ਸੀਨ ਉਸਤਾਦ ਜੀ ਸੈਮਾ ਜੀ ਨੂੰ ਨਾ ਗੁੰਡੇ ਛੇੜਦੇ ਤੇ ਉਹ ਸ਼ਾਨ ਨੂੰ ਡੋਲੇ ਸ਼ੋਲੇ ਉਹਨੂੰ ਕਹਿੰਦੀ ਹੈ ਚੱਲ ਆ ਉਹ ਉੱਥੇ ਜਾ ਕੇ ਉਹਨਾਂ ਦੇ ਪੈਰ ਪੂਰ ਕੁੱਟ ਕੇ ਨੱਪ ਕੇ ਤੇ ਉਹਨਾਂ ਨੂੰ ਕਹਿੰਦਾ ਜਾਣ ਦਿਓ ਤੇ ਉਹ ਅੱਧੀ ਫਿਲਮ ਚ ਉਹਨੂੰ ਦੇਖ ਦੇਖ ਕੇ ਕਹਿ ਰਹੀ
ਲੱਖ ਲਾਨਤ ਤੇਰੇ ਡੋਲਿਆਂ ਤੇ, ਜਿੱਥੇ ਸਾਹਮਣੇ ਆਉਂਦਾ ਕੀ ਕਹਿੰਦਾ ਹੁੰਦੀ ਆ ਸੈਮਾ ਜੀ ਉਹਨੂੰ ਕਹਿ ਰਹੇ ਲੱਖ ਲੱਖ ਲਾਨਤ ਤੇਰੇ ਡੋਲਿਆਂ ਤੇ। ਉਹ ਤੇ ਡੋਲੇ ਆ ਤਾਂ ਅਚਾਰੀ ਅੰਬਾ ਨਹੀਂ ਅੱਗੇ ਤੋਂ ਇਹ ਤੂੰ ਅੱਧੀਆਂ ਬਾਹਾਂ ਵਾਲੀ ਸ਼ਰਟ ਨਹੀਂ ਪਾਉਣੀ, ਨਹੀਂ ਪਾਵਾਂਗਾ। ਇੱਥੇ ਤੱਕ ਸ਼ਰਟ ਹੋਵੇ ਤੇਰੀ। ਠੀਕ ਹੈ ਜੀ, ਖੁੱਲੇ ਕੁੜਤੇ ਪਾਇਆ ਕਰਾਂਗਾ ਲੇਕਿਨ ਮੈਂ ਹਾਂ ਜਾਲੀ ਵਾਲਾ ਕਪੜਾ ਲਵਾ ਹੈ ਪਰ ਜਾਲੀ ਵਾਲਾ। ਲਓ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ ਜੀ। ਵੀ ਮਰ ਜਾਓ ਫੇਰ ਠੀਕ ਆ। ਮਿੱਠਾਪੁਰ ਦਾ ਨਾਂ ਨਾ ਆਵੇ ਅੱਜ ਤੋਂ ਬਾਅਦ। ਨਹੀਂ ਆਊਗਾ ਜੀ ਭਾਜੀ ਇੱਕ ਸਾਜਾ ਜੀ ਸਾਜੇ ਬਸ ਠੀਕ ਹੈ, ਓਕੇ, ਰੱਬ ਰੱਖਾ ਜੀ।